ਕਿੱਥੇ ਗਿਆ ਸੀ? ਕਿਤੇ ਵੀ ਨਹੀਂ, ਮੈਨੂੰ ਐਡੀਟਰ ਨੇ ਕਿਹਾ ਸੀ ਉੱਠ ਕੇ ਉੱਥੇ ਖਲੋ ਜਾ, ਮੈਂ ਖਲੋ ਗਿਆ। ਯਾਰ ਲੱਖ ਲਾਣਾ ਤੇ ਯਾਰ ਤੂੰ ਇਹ ਕਦੋਂ ਕਰਦਾ ਸਰ? ਆਹ ਵੀ ਤੁਸੀਂ ਆਪੇ ਕਿਹਾ ਵੀ ਯਾਰ ਉੱਥੇ ਜਾ ਕੇ ਗਾਇਬ ਹੋਣਾ। ਸਾਜੀ ਇੱਕ ਬੰਦੇ ਨੂੰ ਪਿੱਛੋਂ ਚਿਮੜਿਆ, ਉਹਨੇ ਇੱਥੋਂ ਪਿੱਛੋਂ ਲਾ ਕੇ ਚੰਡਾ ਮਾਰਿਆ। ਘਰ ਨਹੀਂ ਡੇਗਦਾ। ਤੇ ਉੱਥੇ ਜਾ ਕੇ ਮੈਂ ਆਪਣੇ ਪੂਰੇ ਨਾਲ ਖਿਆਲ ਮੇਰਾ ਬੂਝੇ ਇਹ ਬੂਝੇ ਖਿਆਲ ਹੋ ਜਾਂਦੀਆਂ। ਉਹ ਕਹੀਏ ਇਹਨੂੰ ਕੀ ਹੋ ਗਿਆ? देवियों सजनों नमस्कार। कौन बनेगा टी टाइम में पति? मैं अमिताभ बच्चन। मेरे सर आपको पता है आप ये अमिताभ बच्चन वाला गेटअप सर आप करके आ गए सर। वो कौन है मैं नहीं जानता, मैं खुद एक बहुत बड़ा जोगी हूँ। मेरा नाम है नागी जोगी। नागी जोगी? हाँ, ना पीछे जोगी, हाँ हाँ हाँ, किसी न जोगी ना जोगी। लेकिन नादरीन आपकी भरपूर फरमाइश पर और मेरी भी बहुत ख्वाहिश थी कि एक बार फिर हम अपने इस जिन से, आपका नाम था वो क्या जट, सांवरी जट? सांवरी जट मेरे दादाजी सीगे, मेरा नाम सी जकूटा खिची। जकूटा खिची साहब, ये जिन है जकूटा खिची। जकूटा खिची साहब आपको लोगों ने बहुत पसंद किया, बहुत आपको प्यार दिया और लोगों ने बहुत फरमाइश की कि ये जो प्रोग्राम है इसका सेकंड पार्ट जरूर रिकॉर्ड होना चाहिए। और मेरा खुद भी दिल कर रहा था कि आपसे दोबारा मुलाकात हो। और पहले जो आपने कारकर्दगी की है उसके लिए एक आपके लिए क्लैप। अच्छा, ये पिछली बार आपका एंटीना एक था, अभी क्या दो हो गए? ये टीना नहीं है यानी नहीं नहीं, ये जो सिंग है ये एक था दरमियान में सिर्फ। सर मैं ऑडियंस के तसफ्फुफ से आपको पहले शुक्रिया कहना चाहूँगा कि आपने मुझे इस बार अपने शो में गेस्ट किया, क्योंकि साढ़े ਜਿਹੜਾ ਕੋਹ ਕਾਫਾ ਭਾਜੀ ਉੱਥੋਂ ਨਸੀਬਾਂ ਨੇ ਬੰਦਾ ਕਿਤੇ ਗੈਸਟ ਹੁੰਦਾ ਵਾ। ਇਹ ਆਇਤ ਨਹੀਂ ਹੈਗੀ ਵੀ ਜੇ ਬੰਦ ਹੋਏ ਹੋਏ ਥੱਲੇ ਆਉਣ ਦੇ। ले जी नादरीन, हमारे साथ नोनी और अब्बास साहब का भी इलाज करवाएंगे, थोड़ा इसका भी पता करवाएंगे कि ये क्या है। इसको बहुत अशद जरूरत है कि इसका पता करवाया जाए। टी टाइम में खुश आमदीद। ले जी नादरीन, जनाब क्या नाम था आपका? नागी जोगी। नागी जोगी साहब, इनके बारे में मैं आपको बता दूं, ये अपना, मैं थोड़ी सी इनसे बात हुई प्रोग्राम से पहले, तो इन्होंने मुझे जो अपना बताया वर्किंग कि ये इतने बड़े महान जिन्नात के कारीगर हैं, मतलब जिन्नात हर किस्म के जिन इनके पास है। बाकी आप खुद बताएंगे, थोड़ा सा अपना मुख्तसर सा तारुफ करवा दीजिएगा। मेरी जिन्ना दी एजेंसी है। हाँ जी, जिन्ना दी एजेंसी जी, जिन्ना दी ਲਈ ਵੇਚੀ ਕਰਦੇ ਆ, ਰੈਂਟ ਤੇ ਦਿੰਨੇ ਆ, ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਲੋਕਾਂ ਨੂੰ ਹਰ ਕਿਸਮ ਦੀਆਂ। ਜਿੰਨ ਰੱਖੇ ਹੋਏ ਨੇ ਤਕਰੀਬਨ 3000 ਜਿੰਨ ਮੇਰੇ ਕੋਲ ਹੈ। अपना? जी जी, जाती। हैं? वो कागज मेरे नाम, कापियां मेरे नाम, अपनी मर्जी दे नंबर लवाए जिन्ना नू। तो उनमें से ये नहीं है? ਘਟੀਆ ਜਿੰਨ ਦਾ ਮੇਰੀ ਏਜੰਸੀ 'ਚ ਕੋਈ ਕੰਮ ਨਹੀਂ। ਮੇਰੇ ਸਾਰੇ ਗ੍ਰੈਜੂਏਟ ਜਿੰਨ ਨੇ, ਪੜ੍ਹੇ ਲਿਖੇ, ਮੈਂ ਉਹਨਾਂ ਨੂੰ ਤਰਤੀਬ ਦਿੱਤੀ ਹੈ, ਤਰਬੀਅਤ ਦਿੱਤੀ ਹੈ, ਉਹ ਕੰਮ ਕਰ ਰਹੇ ਨੇ। ਤੁਹਾਡੀ ਏਜੰਸੀ ਮਤਲਬ ਇੱਕ ਨਾਮਵਰ ਏਜੰਸੀ ਹੈ ਜੀ। ਤੁਹਾਡੇ ਕੋਲ ਹਰ ਸਾਈਜ਼, ਹਰ ਕੱਦ, ਹਰ ਮਤਲਬ ਹਰ ਜ਼ਾਤ ਬਰਾਦਰੀ ਦੇ ਮੇਰੇ ਕੋਲ ਜਿੰਨ ਮੌਜੂਦ ਨੇ। ਟੋਟਲ ਤੁਸੀਂ ਕੰਮ ਹੀ ਇਹਨਾਂ ਦਾ ਕਰਦੇ ਹੋ? ਬਿਲਕੁਲ 24 ਘੰਟੇ। ਗੁੱਡ ਸਰ। ਆਪਣਾ ਖਿੱਚੀ ਸਾਹਿਬ ਜੀ, ਤੁਸੀਂ ਇਹ ਦੱਸੋ ਕਿ ਪਿਛਲੇ ਪ੍ਰੋਗਰਾਮ ਤੇ ਖੈਰ ਤੁਸੀਂ ਹੋਰ ਮਸਲਾ ਸੀ, ਅੱਜ ਅਸੀਂ ਤੁਹਾਨੂੰ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਾਂਗੇ। ਕੀ ਜ਼ਿੰਦਗੀ ਆ ਹੁਣ, ਕੀ ਤੁਸੀਂ ਹੋਰ ਕਰ ਰਹੇ ਹੋ? ਹਾਏ 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 ਭਾ, ਯਾਨੀ ਯਕੀਨ ਮੰਨ ਲਾ ਵੀ ਤੰਗ ਹੋਇਆ ਪਿਆ। ਆ ਦੁਨੀਆ ਤੇ ਪਾਕਿਸਤਾਨ ਚ ਆ ਗਿਆ, ਜਲੀਲ ਹੋ ਗਿਆ। ਉਹ ਤੇ ਕੋਹ ਕਾ ਮੇਰੇ ਪਿਓ ਕੋ ਬਚ ਗਿਆ, ਖੈਰ ਹਮਸਾਇਆ ਦੇ ਮੁੰਡੇ ਨੂੰ ਡਾਲਾ ਪੈ ਗਿਆ ਭਰਾਵਾ। ਆ ਫਿਰ ਉਹ ਡਾਲਾ ਚੁੱਕ ਕੇ ਲੈ ਗਿਆ। ਆ ਫਿਰ ਡਾਲੇ ਚ ਵੜਦਿਆ ਕਿਹਾ ਖਿੱਚੀ ਜ਼ਮੀਨ ਤੇ ਚਲ ਜਾ। ਅੱਛਾ, ਉਹ ਕਾਫ ਤੋਂ ਇੱਥੇ ਆ ਜਾ, ਜ਼ਮੀਨ ਤੇ ਆ ਜਾ। ਇਨਸਾਨਾਂ ਦੀ ਦੁਨੀਆ 'ਚ। ਮਫਰੂਰੀ ਕੱਟਣ ਡਿਆ ਵਾ। ਓਹੋ ਹੋ। ਅੱਛਾ ਮੇਰੇ ਮਗਰ ਪੁਲਿਸ ਚੜੀ ਹੋਈ ਕੋਕ ਆਫ ਦੀ। ਅੱਛਾ, ਇੱਥੇ ਵੀ ਕਾਲ ਚੱਲੀ ਆ। ਉਹ ਕਾਫ ਤੇ ਵੀ ਹੈ ਪੁਲਿਸ? ਭਾਜੀ ਹਰ ਚੀਜ਼ ਉੱਥੇ ਸੇਮ ਹੀ ਆ, 19 ਦਾ ਫਰਕ ਆ। ਅੱਛਾ ਜੀ। ਹਾਂਜੀ, ਇਹ ਬੱਚਾ ਤੁਸੀਂ ਦੇਖ ਰਹੇ ਹੋ ਨੋਨੀ? ਇਹ ਤੇ ਮੈਂ ਕਦੋਂ ਦਾ ਦੇਖ ਰਿਹਾ ਵਾ। ਨਹੀਂ, ਇੱਕ ਮਿੰਟ ਠਹਿਰੋ, ਇਹ ਬਾਅਦ ਚ ਮਾਮਲਾ ਅਗਰ ਤੁਹਾਡੇ ਤੈਅ ਹੋਣ ਤੇ ਫੇਰ ਸ਼ੋਅ ਤੋਂ ਬਾਅਦ, ਲੇਕਿਨ ਫਿਲਹਾਲ ਨਹੀਂ, ਠੀਕ ਹੈ ਜੀ। ਤੇ ਨੋਨੀ ਸਾਹਿਬ ਜੀ, ਕੋਈ ਐਸੀ ਪਰੇਸ਼ਾਨੀ ਅੱਜ ਅਸੀਂ ਹੱਲ ਕਰਵਾਵਾਂਗੇ ਤੁਹਾਡੇ ਕੋਲ? ਕੋਈ ਟੈਨਸ਼ਨ ਕੋ ਦੱਸ ਦਿਓਗੇ ਮਸਲਾ? ਨਹੀਂ ਕੋਈ ਟੈਨਸ਼ਨ ਹੈ। ਮੈਨੂੰ ਬਸ ਇਹ ਟੈਨਸ਼ਨ ਹੈ ਕਿ ਇਨਸਾਨੀ ਰੂਪ ਚ ਆ ਕਿ ਆਪਣੇ ਰੂਪ ਚ। ਨਹੀਂ, ਇਹ ਗੈਪ ਵੀ ਹੁੰਦੇ ਨੇ, ਹੁਣੇ ਗੈਪ ਹੋ ਕੇ ਤਾਂ ਹੋਣਗੇ। ਹਾਂ, ਗੈਪ ਹੋਣਗੇ ਤਾਂ ਹੋਣਗੇ, ਗੈਪ ਵੀ ਹੋ ਜਾਂਦਾ ਵਾ, ਇਹ ਆ ਵੀ ਜਾਂਦਾ ਦੁਬਾਰਾ। ਇਹ ਪੂਰਾ ਜਿੰਨ ਆ, ਲੇਕਿਨ ਇਨਸਾਨਾਂ ਨਾਲ ਰਹਿ ਕੇ ਨਾ ਇਹ ਥੋੜਾ ਜਿਹਾ ਇਨਸਾਨੀਅਤ ਟੈਪ ਵੀ ਹੋ ਗਿਆ। Mamma mia, ਹੈ mamma mia, Sabinotti, Sabinin, Canore, Pipcar, Puna, Cal, Canoro.
अच्छा, ये आप इतने मीसने जिन हैं, ये आपने पहले नहीं मंत्र सुनाया मैं पिछली बार, अभी आप ऐसा ऐसा खुल रहे हैं। ਜੀ ਜੋਗੀ ਨੂੰ ਇੰਪ੍ਰੈਸ ਕਰ ਰਿਹਾ ਜੋਗੀ ਨੂੰ। ओए आप तो बड़ी दुनिया है। अच्छा जी, ये एक बच्चा देखे कैसा लग रहा है आपको? ਬੜਾ ਦਾ ਪੱਥਰ ਦੀ ਚਿੜੀ ਵਰਗਾ ਮੂੰਹ ਹੈ, ਕਿੱਥੋਂ ਲਿਆ ਤੁਸੀਂ ਬੱਚਾ ਕਿੱਡਾ ਮਾੜਾ ਵਾ। ਉਹ ਲੈ ਜਾਓ ਕਿਤੇ ਪਾਸਿਓ। ਓਏ ਅਖਬਾਰ 'ਚ ਛੁਰੀ ਲਪੇਟੀ ਹੁੰਦੀ ਹੈ। ਕਿਹੜਾ ਬੱਚਾ, ਕਿੰਨਾ ਦਾ ਬੱਚਾ ਜੀ? ਹਾਂਜੀ ਇਹ ਵੀ ਜਿੰਨੀ ਇਹ ਜਿਨ੍ਹਾਂ ਦਾ ਬੱਚਾ ਵੀ ਆ ਉਹ ਰਹਿਣ ਦੋ, ਉਹਨਾਂ ਦਾ ਬੱਚਾ ਹੀ ਤੁਸੀਂ। ਚਲੋ ਕੋਈ ਗੱਲ ਨੀ। ਉਹ ਜੀਰੇ ਦਾ ਮੂੰਹ ਤਾਂ ਦੇਖੋ ਭਾਜੀ, ਏਦਾਂ ਲੱਗਦਾ ਮੁੱਛਾਂ। ਓਏ ਜਿੰਨ ਉਹ ਅੱਛਾ ਹਾਂ, ਭਾਜੀ ਇਹ ਵੀ ਨਜ਼ਰ ਹੀ ਗਿਆ ਆ। ਇਹ ਜਿੰਨ ਤਾਂ ਬੱਚਾ ਲੱਗ ਰਿਹਾ ਹੈ। ਅੱਛਾ ਜਿੰਨ ਦਾ ਬੱਚਾ। ਹਾਂਜੀ ਏਦਾਂ ਲੱਗਦਾ ਮੁੱਛਾਂ ਵਾਲਾ ਪਰਨਾਲਾ ਤਾਜੀ ਵੇਖੋ ਸਹੀ। ਉਹਨਾਂ ਨੇ ਤੈਨੂੰ ਭਸਮ ਕਰ ਦੇਣਾ ਵਾ। ਅੱਛਾ ਜੀ ਹਾਂ, ਧਰਮ ਭਸਮ ਕਰ ਦੇਣਾ ਤੈਨੂੰ, ਇੱਕ ਓਏ। ਸਕਿੰਟ 'ਚ ਗਾਇਬ ਕਰ ਦੇਣਾ ਉਹਨਾਂ ਨੇ। ਇੱਕ ਮੰਤਰ ਨਾਲੇ ਤੇ ਮੈਂ ਨਕਸ਼ ਪਿਛਲੇ ਪਾਸੇ ਲਾ ਦਿਆਂਗਾ। ਨਾ ਯਾਰ ਨਾ, ਉਹ ਮੈਨੂੰ ਅਗਲੇ ਪਾਸੇ ਬਹੁਤ ਬੁਰੇ ਲੱਗਦੇ, ਰਹਿਣ ਦੇ, ਨਾ ਕਰੀ, ਚਲੋ ਓਕੇ। ਨਾ ਕਰੀ। ਇਦਾਂ ਦਾ ਬੱਚਾ ਏਟੀਐਮ ਦੇ ਏਸੀ ਅੱਗੇ ਆਪਣੀ ਬਗਲਾਂ ਸਕਾਰਿਆ ਹੁੰਦੇ ਨੇ ਕਰਕੇ। ਆ ਜਿੰਨ ਸਾਹਿਬ, ਤੁਸੀਂ ਉੱਥੋਂ ਜਦੋਂ ਮਫਰੂਰੀ ਕੱਟਣ ਆਏ ਹੋ, ਸਿੱਧੇ ਗਾਜ਼ੀਆਬਾਦ ਉਤਰੇ ਹੋ ਜਾਂ ਝੁੱਗੀ ਉਤਰੇ ਹੋ? ਯਾਨੀ ਭਾਜੀ ਮਤਲਬ ਇੱਥੇ ਤੁਸੀਂ ਜੁਗਤਾਂ ਵੀ ਕਰੀ ਜਾਂਦੇ ਹੋ, ਸਾਰਾ ਕੁਝ ਕਰੀ ਜਾਂਦੇ ਹੋ। 2 ਸਾਲ ਹੋ ਗਏ ਤੁਹਾਡੇ ਭਾਈ ਨੂੰ ਇੱਥੇ ਰਹਿੰਦੇ ਆ। ਅੱਛਾ ਜੀ। ਯਕੀਨ ਮੰਨੋ, ਇੱਥੇ ਦੇ ਪਾਕਿਸਤਾਨ ਦੇ ਹਾਲ ਦੇਖ ਕੇ, ਇੱਥੇ ਦੇ ਲੋਕਾਂ ਦੇ ਚਾਲ ਚੱਲਣ ਦੇਖ ਕੇ ਮੇਰਾ ਦਿਲ ਕਰਦਾ ਮੈਂ ਮਰ ਜਾਵਾਂ ਕਿਸੇ ਪਾਸੇ ਚੱਲ ਜਾ। ਲੋ ਜੀ, ਕੁਝ ਸਵਾਲ ਮੈਂ ਕਰਨੇ ਨੇ। ਤੁਸੀਂ ਹੁਣ ਇਹ ਦੱਸੋ, ਤੁਸੀਂ ਕਿਹਨੂੰ ਚਿੰਬੜੇ ਨੇ ਹੁਣ ਤੱਕ? ਤੁਹਾਡੀ ਚਿੰਬੜਨ ਦੀ ਹਿਸਟਰੀ ਕੀ ਹੈ? ਲਓ ਜੀ, ਜਦੋਂ- ਡਿਲੀਟ ਤਾਂ ਨਹੀਂ ਹੋ ਗਿਆ, ਹੈ ਹਿਸਟਰੀ? ਹੈਗੀ ਭਾਜੀ। ਓਕੇ, ਚਿੰਬੜਨ ਹਿਸਟਰੀ ਆਪਣੀ ਦੱਸੋ। ਭਾਜੀ ਮੈਨੂੰ ਇੱਕ ਆਮਲ ਇੱਥੇ ਲੈ ਕੇ ਆਇਆ। ਅੱਛਾ, ਉਹ ਆਮਲ ਬੜਾ ਚੰਗਾ ਬੰਦਾ ਸੀਗਾ, ਲੇਕਿਨ ਉਹਦੇ ਥੋੜਾ ਮਸਲਾ ਸੀ। ਕੀ? ਰਾਤ ਨੂੰ ਛੁੱਟੀ ਬਹੁਤ ਲੇਟ ਤੋਂ ਸੀ, ਮੈਂ ਜਦੋਂ ਘਰ ਜਾਣਾ ਮੈਨੂੰ ਕੁੱਤਾ ਪੈ ਜਾਂਦਾ ਸੀ ਭਾਜੀ। ਜਿੰਨ ਨੂੰ? ਭਾਜੀ ਉਹਨੂੰ ਕੁੱਤੇ ਨੂੰ ਜੇ ਨਜ਼ਰ ਆਉਂਦਾ ਵਾ, ਹਾਂ, ਤਾਂ ਨਜ਼ਰ ਆ ਰਿਹਾ ਹੈ। ਆ ਰਿਹਾ ਤੇ ਨਹੀਂ ਆ। ਅੱਗੇ ਨਿਕਲ ਜਾ, ਕੈਮਰਾਮੈਨ ਨਹੀਂ ਪੁੱਛਦਾ। ਮੈਨੂੰ ਕੁੱਤਾ ਨਹੀਂ, ਮੈਨੂੰ ਸ਼ੇਰ ਨਜ਼ਰ ਆਉਂਦਾ ਵਾ। ਤੇ ਭਾਜੀ ਏਦਾਂ ਹੀ 2-3 ਵਾਰੀ ਤੁਹਾਡੇ ਭਰਾ ਨਾਲ ਡਕੈਤੀ ਵੀ ਹੋ ਗਈ ਰਾਤ ਨੂੰ। 1-2 ਵਾਰੀ ਗਿਆ, 2-3 ਵਜੇ ਰਾਤ ਨੂੰ ਪਿਸਤੌਲ ਲੈ ਕੇ ਅਗਲੇ ਨੂੰ ਲੁੱਟ ਲਿਆ ਭਾਜੀ। ਜੋ यार तो तू आप गैप हो गए फिर, है ना? आप सारे आम बिकते रहते। ਮੈਂ ਤੁਹਾਨੂੰ ਪਿਛਲੇ ਸ਼ੋਅ 'ਚ ਦੱਸਿਆ ਵੀ ਸੀਗਾ ਵੀ ਸੈਟਿੰਗ ਖਰਾਬ ਹੋਈ ਹੋਈ ਆ, ਇੱਧਰ ਹਿਸਾਬ ਨਾਲ ਹੋ ਗਿਆ। ਮੇਰਾ ਕਨੈਕਸ਼ਨ ਕੱਟਿਆ ਗਿਆ ਗੈਪ ਵਾਲਾ। अच्छा नहीं तो चिमड़े किसको आप तक वो बताए ना। ਚਿਮੜਿਆ ਭਾਜੀ ਦੇਖੋ, ਮੈਂ ਇੱਕ ਵਾਰੀ ਇੰਜ ਕਰਕੇ ਬੰਦਾ ਪਰਨ ਮੂੰਹ ਕਰਕੇ ਖੜਾ ਸੀ, ਮੈਂ ਇੰਜ ਕਰਕੇ ਸਪੀਡ ਤੁਹਾਡਾ ਭਰਾ ਵਿੱਚ ਵੜਿਆ। ਉਹ ਬੰਦੇ ਨੇ ਐਰ ਮੂੰਹ ਕੀਤਾ, ਬੰਦਾ ਖੁਸਰਾ ਸੀ। ख्वाजा सरा नु चिमड़ के तुसी ਚਿਮੜ ਗਿਆ ओ फिर ਪਰਨ ਮੂੰਹ ਸੇ ਜੋ ਮੈਂ ਚਿਮੜਿਆ ਭਾਜੀ। ਤੁਹਾਨੂੰ ਪਤਾ ਨੀ ਲੱਗਾ? ਨਹੀਂ ਪਤਾ ਲੱਗਾ ਭਾਜੀ। ਬਸ ਫੇਰ ਕੀ, ਫਿਰ ਲੋਕੀ ਦੇਖ ਦੇਖ ਕੇ ਕਹਿਣ ਉਹ 2 ਖਾਜਾ ਸਰਾ ਜਾ ਰਹੇ ਆ। ਮੈਂ 15-20 ਦਿਨ ਉਹਦੇ ਅੰਦਰ ਰਿਹਾ ਭਾਜੀ। ਉਹ ख्वाजा सरा दे? ਹਾਂਜੀ। अच्छा, ਤੇ ਲੇਕਿਨ ਉਹ ਬੰਦਾ ਹੋਰ ਹਿਸਾਬ ਦਾ ਸੀ, ਮੈਂ ਹੋਰ ਹਿਸਾਬ ਦਾ ਨਿਕਲਿਆ ਭਾਜੀ। ਇਹ ਬੜਾ ਹੋ ਜਾਂਦਾ ਮਸਲਾ ਹੈ। नहीं तो ये किहड़ी चेंजिंग आई? ਭਾਜੀ ਹੁਣ ਖਵਾਜਾ तो ਸਰਾ आपकी उसके साथ मैचिंग नहीं हुई ਸੈਟਿੰਗ ਨਹੀਂ ਫਿੱਟ ਬੈਠੀ ਭਾਜੀ। ਤੁਹਾਡੀ ਹਾਂਜੀ ਉਹਦੇ ਅੰਦਰ? ਹਾਂਜੀ ਨਹੀਂ ਬਣਿਆ ਕੀ ਹੋਇਆ? ਬਣਿਆ ਭਾਜੀ ਉਹ ਐਵੇਂ ਬਿਲਾ ਵਜਾ ਰਾਤ ਜਾਗੀ ਜਾਣਾ ਵਾ, ਪਾਸੇ ਤੇ ਕੁਤਰੇ ਲੈ ਕੇ ਗਾਣੇ ਕੇ ਜਿਹੜੇ ਮੈਂ ਅੰਦਰ ਸੁੱਤਾ ਹੁੰਦਾ ਸੀ ਭਾਜੀ। ਮੈਂ ਘਰੋਂ ਕੰਮ ਤੋਂ ਘਰ ਆਉਣ ਵਾਲਾ ਜਿੰਨ ਵਾ, ਟਾਈਮ ਨਾਲ ਸੌਣਾ। 9 to 5 ਮੈਂ ਕਹਿੰਦਾ ਘਰੋਂ ਕੰਮ ਤੇ ਕੰਮ ਤੋਂ ਘਰ ਆਉਣ ਵਾਲਾ ਚੇਨ। ਅੱਛਾ, ਤੇ ਉਹਦੇ ਵਿੱਚ ਹੋਰ ਕੀ ਉਹਦੇ ਚ ਪ੍ਰੋਬਲਮ ਇੱਕ ਹੋਵੇ ਭਾਜੀ, ਪੇ ਟਾਈਮ ਡੈਕ ਲਾ ਕੇ ਉਹਨੇ ਮੇਰੇ ਪੈਰਾਂ ਦੀ ਲੱਛੀ ਭੇਜੇ, ਮੈਂ ਅੰਦਰ ਵੱਜ ਰਹਿਣਾ। ਇਸ ਬੱਚੇ ਨਾਲ ਬੜਾ ਜ਼ੁਲਮ ਹੋਇਆ। ਅੱਛਾ, ਫਿਰ ਉੱਥੋਂ ਨਿਕਲੇ ਤੁਸੀਂ? ਨਹੀਂ, ਹਫਤਾ ਮੈਂ ਅੰਦਰ ਰਿਹਾ, ਮੈਨੂੰ ਆਦਤ ਪੈ ਗਈ, ਮੈਂ ਪ੍ਰੋਗਰਾਮ ਲੱਭਦਾ ਫਿਰਾਂ ਉਹਦੇ ਬਾਅਦ। ਓਹੋ, ਅੱਛਾ, ਤੁਸੀਂ ਪ੍ਰੋਗਰਾਮਾਂ ਤੇ ਵੀ ਜਾਂਦੇ ਰਹੇ ਫਿਰ ਉਹਦੇ ਨਾਲ ਹੀ? ਜ਼ਾਹਰੀ ਗੱਲ ਆ। ਮੈਂ ਹੁਣ ਮੈਨੂੰ ਸਮਝ ਲੱਗਦੀ ਮੈਂ ਇੱਥੇ ਦੱਸਾਂ ਕਿ ਨਾ ਦੱਸਾਂ। ਯਕੀਨ ਮੰਨੋ, ਜਦੋਂ ਪ੍ਰੋਗਰਾਮ ਤੇ ਜਾਣਾ ਨਾ, ਬਾਬਿਆਂ ਨੇ ਬਜ਼ੁਰਗਾਂ ਨੇ ਇਸ ਕਿਸਮ ਦਾ ਅੱਜ ਕਰਕੇ ਪਲਾਸ ਪਾਉਣ ਦੀ ਗੱਲ ਤੇ ਮੈਨੂੰ ਅੰਦਰੋਂ ਸ਼ਰਮ ਆਉਣੀ ਭਾਜੀ ਕਿ ਮੇਰਾ ਕੀ ਹੋਣ ਡਿਆ। ਮੈਂ ਅੰਦਰੋਂ ਉਹਨੂੰ ਕਹਿੰਦਾ ਵੀ ਨਾ ਕਰੋ, ਮੈਂ ਕੰਚ ਕਰਾਂ ਅੰਦਰੋਂ। ਉਹ ਕਹਿੰਦਾ ਮੇਰੀ ਰੋਜੀ ਰੋਟੀ ਆ। ਇਹਦੇ ਯਕੀਨ ਮੰਨੋ, ਬਜ਼ੁਰਗ ਬੰਦੇ ਜਿਹਨਾਂ ਦਾ ਕੋਈ ਦਾਦੀ ਨਹੀਂ ਹੈ, ਨੋਟ ਲੈ ਕੇ ਉਹਨੇ ਕਾੜੋ ਇੱਕ ਵਾਰੀ ਤਾਂ ਉਹਨੇ ਮੇਰੇ ਕੋਲ ਚੰਡਾ ਖਾਧੀਆਂ ਅੰਦਰੂਨੀ। ਅੱਛਾ, ਨੱਚਦੇ ਨੇ ਮੇਰੇ ਅੰਦਰੋਂ ਹੀ ਪੈਰ ਮਿੱਟਦਾ। ਓਏ ਹੋਏ, ਉਹ ਨੱਚਦੇ ਵੀ ਕਈ ਨਹੀਂ ਹੁੰਦਾ ਸਾਹਿਬ। ਅੱਛਾ, ਤੁਸੀਂ ਫਿਰ ਨਿਕਲ ਗਏ ਉੱਥੋਂ? ਨਿਕਲ ਗਿਆ ਭਾਜੀ ਫਿਰ ਮੈਂ। ਓਏ ਹੋਏ, ਕਿੰਨੇ ਦਿਨ ਰਹੇ ਉਹਦੇ? ਮੈਂ ਉਹ ਤਕਰੀਬਨ 15 ਦਿਨ ਰਿਹਾ। ਮੈਂ ਉਹਦਾ ਜੋ ਬਣਦਾ ਸਰਦਾ ਸੀ ਮੈਂ ਉਹਦੇ ਕੋਲ ਲਿਆ ਵਾ ਭਾਜੀ। ਮੈਂ ਖਾਰਸ਼ ਵੀ ਕੀਤੀ ਉਹਦੇ ਅੰਦਰ ਰਹਿ ਕੇ। ਅੱਛਾ, ਜਦੋਂ ਪੈਸੇ ਹੁੰਦੇ ਸੀ ਮੈਂ ਅੰਦਰੋਂ ਖਰਚ ਕਰੀਏ ਨਿਕਲ ਕੇ ਅੰਦਰ ਨੂੰ। ਅੱਛਾ। ਸਰ ਤੁਸੀਂ ਇਸ ਜਿੰਨ ਤੋਂ ਮੇਰੇ ਹਵਾਲੇ ਕਰੋ, ਮੈਂ ਇਹਨੂੰ ਠੀਕ ਕਰ ਦਾਂਗਾ। ਮੇਰੀ ਵਰਕਸ਼ਾਪ ਵੀ ਆ, ਮੈਂ ਲਈ ਵੇਚੀ ਕਰਦਾ ਵਾਂ। ਜਿਨ੍ਹਾਂ ਦੀ ਆ ਲਓ ਪੁਰਾਣੇ ਜਿੰਨ ਲੈਣਾ, ਉਹਨਾਂ ਨੂੰ ਰੰਗ ਅੱਛਾ ਤਰੀਕੇ ਨਾਲ ਉਹਨਾਂ ਦੀ ਸਿਹਤ ਬਾਲ ਕਰਕੇ ਫਿਰ ਉਹਨਾਂ ਨੂੰ ਲੋਕਾਂ ਨੂੰ ਚਬੇੜਦਾ। ਤੁਹਾਡੇ ਕੋਲ ਜਿੰਨ ਮਤਲਬ ਤੁਸੀਂ ਕੀ ਵਰਕਿੰਗ ਕਰਦੇ ਹੋ? ਡੇਲੀ ਵਰਕਿੰਗ ਕੀ ਤੁਹਾਡੀ ਜਿੰਨਾਂ ਦੀ? ਡੇਲੀ ਵਰਕਿੰਗ ਦੇਖੋ ਜੀ, ਕਿਸੇ ਨੇ 1000 ਰੇਟ ਉੱਤੇ ਚੜਵਾਣੀ ਹੈ, ਮਜ਼ਦੂਰ ਨੇ ਸ਼ਾਮ ਤੱਕ ਚੜਾਣੀ। ਅਸੀਂ ਇੱਥੋਂ ਜਿੰਨ ਭੇਜੀਦਾ, ਉਹ 1 ਮਿੰਟ 'ਚ ਸੁੱਟ ਕੇ ਆ ਜਾਂਦਾ। 3000 ਰੁਪਏ ਦੀ ਦਿਹਾੜੀ। ਇਹ ਵੀ ਕੰਮ ਕਰਦੇ ਹੋ ਤੁਸੀਂ? ਹਰ ਕੰਮ ਆ ਮੇਰੇ ਕੋਲ ਤੇ ਡਿਲੀਵਰੀ ਬੁਆਏ ਲੱਗੇ ਨੇ ਜਿੰਨ। ਉੱਡਣ ਵਾਲੇ ਜਿੰਨ ਨੇ ਜਾ ਰਹੇ ਨੇ ਕਲੀਨ ਤੇ ਬੈਠ ਕੇ ਰੋਟੀ ਫੜਾ ਕੇ ਵਾਪਸ ਆ ਰਹੇ ਨੇ। ਅੱਛਾ, ਮੈਂ ਤਾਂ ਜਿੰਨਾਂ ਦਾ ਫੂਡ ਪਾਂਡਾ ਬਣਿਆ। ਓਏ
ਮੈਂ ਰੈਂਟ ਤੇ ਜਿੰਨ ਦਿੰਨਾ। ਵੇਖੋ ਜਲਸੇ ਜਲੂਸਾਂ 'ਚ ਰਸ਼ ਘੱਟ ਹੈ, ਜਿੰਨ ਭੇਜ ਦਿਓ, ਪੈਸੇ ਮਿਲਦੇ ਨੇ। IPL PSL ਮੈਚ ਹੁੰਦੇ ਨੇ ਕ੍ਰਿਕਟ ਦੇ, ਉਹ ਕੁੜੀਆਂ ਚੌਕੇ ਤੇ ਨੱਚਦੀਆਂ ਨੇ। ਹਾਂ। ਉਹ ਕੁੜੀਆਂ ਨਹੀਂ, ਉਹ ਫੀਮੇਲ ਜਿੰਨਣੀਆਂ ਨੇ। ਹਾਂਜੀ। ਯਾਰ ਨੂੰ ਹੱਥ ਮਾਰੋ, ਇਹ ਕਿਹੜਾ ਕੰਮ ਸ਼ੁਰੂ ਕਰ ਲਿਆ ਤੂੰ? ਉਧਰ ਵੀ ਫੀਮੇਲ ਉਸਤਾਦ ਜੀ, ਇੱਧਰ ਵੀ ਫੀਮੇਲ। ਅੱਛਾ ਹੁਣ ਮੈਂ ਇੱਕ ਇਸ ਚੱਕਰ ਦੇ ਵਿੱਚ ਆ ਕਿ ਅਗਰ ਤੁਹਾਨੂੰ ਸਮਝ ਆਵੇ ਨਾ, ਇਹ ਸਾਡਾ ਭਰਾ ਵਾ ਜਿੰਨ, ਤੁਸੀਂ ਇਹਨੂੰ ਆਪਣੇ ਕੋਲ ਰੱਖੋ। ਤੁਹਾਡੇ ਕੋਲ ਤੇ ਸਰਵਿਸਿਜ਼ ਸਾਰੀਆਂ ਨੇ, ਹਿਸਾਬ ਕਿਤਾਬ ਹਰ ਚੀਜ਼ ਮੈਂ ਹੋਸਟਲ ਬਣਾ ਕੇ ਦਿੱਤੇ ਨੇ ਜਿਨ੍ਹਾਂ ਨੂੰ। ਡਬਲ ਬੈੱਡ ਲੱਗਾ, ਇੱਕ ਥੱਲੇ ਜਿੰਨ ਸੌਂਦਾ, ਇੱਕ ਉੱਤੇ ਤੋਂ ਉੱਤੇ ਬੈੱਡ ਲੱਗਾ, 2 ਮੰਜ਼ਿਲਾ ਬੈੱਡ। ਤੁਹਾਡੇ ਹੋਸਟਲ ਚ ਜਿੰਨਣੀਆਂ ਜਿੰਨ ਇਕੱਠੇ ਹੀ ਸਾਰੇ? ਇਕੱਠੇ ਨਹੀਂ, ਹਾਂ। ਇਕੱਠੇ ਨਹੀਂ ਲੈਦਾ ਜਿੰਨਣੀਆਂ ਵਾਲਾ ਹੋਸਟਲ ਲੈਦਾ? ਜੀ, ਫੀਮੇਲ ਜਿੰਨਣੀਆਂ ਵਾਲਾ ਲੈਦਾ। ਤੇ ਕਦੀ ਕੋਈ ਜਿੰਨਣੀ ਐਸੀ ਜਿਹੜੀ ਰਾਤ ਨੂੰ ਨਿਕਲ ਜਾਂਦੀ ਹੋਵੇ ਚੌਕੀਦਾਰ ਨਾਲ ਹਿਸਾਬ ਲਾ ਕੇ, ਸਵੇਰੇ 5 ਵਜੇ ਵਾਪਸ ਆਉਂਦੀ ਹੋਵੇ? ਸਾਡਾ ਇਲਮ ਕਿੱਥੇ ਜਾਣਾ, ਜਿਹੜੀਆਂ ਅਸੀਂ ਜੋਤ ਕੱਟੇ ਉਹ ਕਿੱਥੇ। ਅੱਛਾ ਤੁਹਾਡੇ ਕੋਲ ਉੱਥੇ ਪੂਰਾ CCTV? ਮੈਂ ਇੰਜ ਲਹਿਰਾਂ ਬੰਨੀਆਂ ਨੇ ਉਹਨਾਂ ਦੇ ਆਲੇ ਦੁਆਲੇ, ਉਹ ਇਸ ਏਰੀਏ ਚੋਂ ਬਾਹਰ ਨਹੀਂ ਜਾ ਸਕਦਾ। ਅੱਛਾ ਉਹ ਕੀਲਿਆ ਵਾ? ਹਾਂਜੀ। ਓਏ ਤੇ ਜੇ ਬਾਹਰੋਂ ਕੋਈ ਉਧਰ ਆ ਜਾਏ ਅੰਦਰ? ਬਾਹਰੋਂ ਵੀ ਨਹੀਂ ਆ ਸਕਦਾ, ਮੇਰੀ ਇਜਾਜ਼ਤ ਤੋਂ ਬਗੈਰ ਨਹੀਂ। ਅੱਛਾ ਇਹ ਤੁਹਾਡਾ ਜਿੰਨ ਨੇ, ਇਹਦੇ ਤੇ ਵੀ ਮੇਰੀਆਂ ਸ਼ਕਤੀਆਂ ਚੱਲਣਗੀਆਂ। ਕਰਾਂਗੇ ਆਪ ਇਹਨੂੰ? ਤੁਸੀਂ ਇਹਨੂੰ ਗਾਇਬ ਕਰੋਗੇ? ਜੀ ਮੈਂ ਇਹਨੂੰ ਗਾਇਬ ਜਿੰਨ ਕਰਾਂਗਾ। ਆਪਣੇ ਆਪ ਨਹੀਂ ਗਾਇਬ ਹੁੰਦਾ? ਆਪਣੀ ਮਰਜ਼ੀ ਤੋਂ ਬਗੈਰ ਮੈਂ ਇਹਨੂੰ ਗਾਇਬ ਕਰਾਂਗਾ। ਹੈ ਹਾਂਜੀ। ਇਦਾਂ ਹੋ ਸਕਦਾ ਕਿ ਤੈਨੂੰ ਇਹ ਗਾਇਬ ਕਰ ਦੇਵੇ? ਕਿ ਪਤਾ ਨਹੀਂ ਭਾਜੀ, ਇਹਨੇ ਕਿਤੇ ਮੇਰਾ ਕਿਤਾਬਚਾ ਪੜ ਲਿਆ ਤੂੰ। ਤੂੰ ਮੇਰੀ ਗੱਲ ਸੁਣ, ਤੂੰ ਆਪਣੇ ਵੱਲੋਂ ਕਹਿ ਕਿ ਮੈਂ ਨਹੀਂ ਗਾਇਬ ਹੋਣਾ, ਮੈਂ ਗਾਇਬ ਕਰਾਂਗਾ। ਕਰ ਹੋਣ ਲੱਗਾ ਜੇ ਗਾਇਬ ਤੁਹਾਡੀਆਂ ਅੱਖਾਂ ਦੇ ਸਾਹਮਣੇ। ਕਰੋ, ਕੋਈ ਕਰੋ। ਧੋਖਾ ਨਹੀਂ, ਕੋਈ ਫਰੇਬ ਨਹੀਂ। ਦੇਖ ਲੈਨੇ। ਇਹ ਲੋ। ਓਏ ਓਏ ਆ ਕਿੱਥੇ ਗਿਆ? ਕਿੱਧਰ ਗਿਆ? ਹੁਣ ਹਾਜ਼ਰ ਕਰ ਦਈਏ। ਹੈ ਇਹਨੂੰ ਭੇਜਿਆ ਕਿੱਥੇ ਜੇ? ਇਹ ਚੱਲ ਗਿਆ ਵਾ ਹੁਣ ਦੁਨੀਆ ਤੋਂ ਪਾਰ, 7ਵੀਂ ਦੁਨੀਆ 'ਚ ਭੇਜਤਾ ਇਹਨੂੰ। ਤੇ ਵਾਪਸ ਆਏਗਾ? ਵਾਪਸ ਆਏਗਾ, ਵਾਪਸ ਲਿਆਓ ਇਹਨੂੰ। ਪਲਕਾਂ ਚਪਕਦੇ ਵਾਪਸ ਆਏਗਾ। ਹਾਂ, ਹਾਂ। ਲੈ ਬਾਈ। ਹਾਂ ਜ਼ਮਨੋਟੀਆਂ ਜ਼ਮਨੀਰ ਕਨੀਰੀ ਚੁੱਕਲ ਪੂਰੀ ਕਾਰ ਪਨੋਰੋ ਮਮੀਆ। ਹਾਂਜੀ। ਕਿੱਥੇ ਗਿਆ ਸੀ? ਕਿਤੇ ਵੀ ਨਹੀਂ, ਮੈਨੂੰ ਡੀਟਰ ਨੇ ਕਿਹਾ ਸੀ ਉੱਠ ਕੇ ਉੱਥੇ ਖਲੋ ਜਾ, ਮੈਂ ਖਲੋ ਗਿਆ। ਯਾਰ ਲੱਖ ਲਾਣਤ ਯਾਰ, ਤੂੰ ਇਹ ਕਦੋਂ ਕਰਦਾ ਸਰ? ਆਹ ਵੀ ਤੁਸੀਂ ਆਪੇ ਕਿਹਾ ਵੀ ਯਾਰ ਉੱਥੇ ਜਾ ਕੇ ਗਾਇਬ ਹੋਣਾ। ਜੋਗੀ ਨਾਗੀ ਵੀ ਫਿਕਰ ਜੋਗੀ ਨਾਗੀ ਦਾ ਵੀ ਬੇੜਾ ਗਰਕ ਕਰ ਦਿੱਤਾ। ਇਹ ਸਾਰਿਆਂ ਨੂੰ ਪਤਾ ਵੀ ਉਹ ਕਿਹੜਾ ਅਸਲੀ ਆ। ਉਹ ਵੀ ਸਾਡੀ ਹਿਸਾਬ ਹੋ ਗਏ ਕਿ ਡਰੋਨੀ ਫਿਲਮ ਵੇਖਣ ਦੇ ਤੇ ਕਹਿੰਦਾ ਨਹੀਂ ਕੈਮਰਾਮੈਨ ਇੱਥੇ ਲੱਗ ਗਈ ਆ, ਕੋਈ ਗੱਲ ਆਹੋ ਆਹੋ ਯਾਰ। ਯਾਰ ਚਲੋ ਜੀ ਚਲੋ। ਅੱਛਾ ਜੀ, ਵਾਹ 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 ਵਾਹ। ਇਹਦਾ ਮਤਲਬ ਤੁਸੀਂ ਜਿੰਨ ਉਹ ਗਾਇਬ ਤੁਸੀਂ ਕਰ ਦਿੱਤਾ? ਆਹਾ। ਇਹ ਜਿੰਨ ਨੇ ਕਿਹਾ ਕਿ ਇੱਕ ਮਿੰਟ ਹੈ ਜਲਦੀ ਜ਼ਰਾ। ਭਾਜੀ ਤੁਸੀਂ ਖੁਸਰੇ ਚੋਂ ਨਿਕਲ ਆਏ ਸੀ ਬਾਹਰ? ਤੁਹਾਡੇ ਕੋਲ ਆਪਣਾ ਖੁਸ ਰਿਹਾ ਹੈ, ਸਾਹਮਣੇ ਦੇਖੋ ਜਰਾ। ਭਾਜੀ ਆਪਣਾ ਬੱਚਾ ਬਚਾ ਲਓ, ਇਸ ਜਿੰਨ ਦੀ ਇੱਥੇ ਨਜ਼ਰ ਆ ਗਈ। ਮੈਨੂੰ ਇਹ ਦੱਸੋ, ਓਏ ਤੂੰ ਕੀ ਚਾਹੁੰਦਾ ਉਹਦੇ ਕੋਲੋਂ? ਭਾਈ ਨੂੰ ਮੈਨੂੰ ਪਤਾ ਨਹੀਂ ਕੀ ਕਹਿ ਦਿੰਦਾ ਵਾ, ਯਕਦਮ ਮੇਰੇ ਕੋਲ ਆਇਆ ਹੋਣ ਲੱਗ ਤੇ ਜਾਂਦਾ। ਉਹ ਜਿੰਨ ਆ ਨਾ, ਤੂੰ ਨਾਲ ਉਹਦੇ ਪੰਗੇ ਲੈ। ਤੂੰ ਤੇ ਇਨਸਾਨ ਦੇ ਕਾਬੂ ਆ ਜਾਣਾ, ਉਹ ਤੇ ਫਿਰ ਜਿੰਨ ਆ। ਇਧਰ ਭਾਜੀ ਤੁਸੀਂ ਮੇਰੀ ਗੱਲ ਸੁਣੋ, ਇਹ ਕਿੱਥੋਂ ਤੁਸੀਂ ਸ਼ੁਰੂ ਕੀਤਾ ਕੰਮ? ਬਹੁਤ ਅੱਛਾ ਸਵਾਲ ਹੈ। ਮੇਰੇ ਦਾਦਾ ਜੀ ਹੁੰਦੇ ਸੀ ਚੌਧਰੀ ਨਜ਼ੀਰ ਗੁੱਜਰ। ਸਾਡੇ ਕੋਲ ਹੁੰਦਾ ਸੀ ਇੱਕ ਵੱਡਾ ਸਕੂਲ, MC ਹਾਈ ਸਕੂਲ, ਵੱਡਾ ਸਕੂਲ। ਅੱਛਾ ਉਹਦੇ 'ਚ ਇੱਕ ਕਮਰਾ ਸੀ, ਉਧਰ ਕੋਈ ਨਹੀਂ ਸੀ ਜਾਂਦਾ। ਅੱਛਾ। ਇੱਕ ਦਿਨ ਮੈਂ ਵੇਖਿਆ ਮੇਰੇ ਦਾਦਾ ਜੀ ਉਧਰ ਜਿੰਨ ਦੀ ਬਾਹ ਮਰੋੜ ਕੇ ਉਹਨੂੰ ਮੁੱਕੇ ਮਾਰ ਰਹੇ। ਹੈ ਬੜੀ ਜਿੰਦ ਜਾਨ ਬੜੀ ਸੀ ਉਹਨਾਂ 'ਚ, ਧਾਰਾਂ ਪੀਂਦੇ ਸੀ, ਮੱਖਣ ਖਾਂਦੇ ਸੀ, ਬੜੀ ਜਿੰਦ ਜਾਨ। ਉਹ ਜਿੰਨ ਚੀਕਾਂ ਮਾਰਨ ਦੇ, ਹੁਣ ਮੈਂ ਵੀ ਕਿਤੇ ਉਧਰ ਨੂੰ ਚੱਲ ਗਿਆ। ਦਾਦਾ ਜੀ ਮੇਰੇ ਨਾਲ ਬੜਾ ਪਿਆਰ ਕਰਦੇ ਸੀ। ਅੱਛਾ। ਉਹ ਜਿੰਨ ਨੇ ਮੈਨੂੰ ਕਿਹਾ ਮੈਨੂੰ ਬਚਾ ਲੈ ਦਾਦੇ ਕੋਲੋਂ, ਮੈਂ ਸਾਰੀ ਜ਼ਿੰਦਗੀ ਤਾਬੇਦਾਰ ਰਹਾਂਗਾ। ਗੁਜਰਾ। ਹਾਂ ਬਿਲਕੁਲ, ਉਹਨੇ ਇਹੀ ਗੱਲ ਕਹੀ। ਫਿਰ? ਮੈਂ ਦਾਦਾ ਜੀ ਨੂੰ ਕਿਹਾ ਦਾਦਾ ਜੀ ਛੱਡ ਦਿਓ ਜਿੰਨ ਨੂੰ, ਮੇਰਾ ਯਾਰ ਹੈ। ਹਾਂ। ਦਾਦਾ ਜੀ ਨੇ ਉਹਨੂੰ ਛੱਡਤਾ, ਉਹ ਮੇਰਾ ਤਾਬੇਦਾਰ ਹੋ ਉਹਨਾਂ ਨੇ ਕਹਿੰਦਾ ਤੂੰ ਲੈ ਲਾ। ਹਾਂ ਤੂੰ ਲੈ ਲਾ। ਉਹਨਾਂ ਨੇ ਮੈਨੂੰ 10 ਰੁਪਏ ਦਿੱਤੇ, ਮੈਂ ਨਾਲ ਜਿੰਨ ਨੂੰ ਤੇ ਨਾਲ ਮੈਂ ਅੱਧੀ ਅਸੀਂ ਬੋਤਲ ਪੀਤੀ ਹੈ। ਉਹ ਜਿੰਨ ਮੇਰਾ ਤਾਬੇਦਾਰ ਹੋ ਗਿਆ। ਉਹ ਕਿਤੇ ਉਧਰ ਦਾ ਮੇਨ ਜਿੰਨ ਸੀ, ਵੱਡਾ ਅੱਛਾ। ਸਟਾਰ ਜਿੰਨ ਸੀ, ਵਾਇਰਲ ਹੀ ਕੋਈ। ਓਏ ਉਹਨੇ ਕਿਹਾ ਮੈਂ ਹੀ ਨਹੀਂ ਤੇਰਾ ਤਾਬੇਦਾਰ, ਮੇਰੇ ਯਾਰ ਸੱਜਣ ਵੀ ਤੇਰੇ ਤਾਬੇਦਾਰ ਆ। ਅੱਛਾ, ਤੂੰ ਯਾਨੀ ਹੁਣ ਕੰਮ ਜਿਹੜਾ ਮਰਜ਼ੀ ਕਰ, ਅਸੀਂ ਤੇਰੇ ਨਾਲ ਮੈਂ ਆ। ਉਦੋਂ ਪੜਦਾ ਸੀ, ਮੈਂ ਉਹਨਾਂ ਕੋਲੋਂ ਆਪਣੇ ਪੇਪਰ ਕਰਾਣੇ। ਇੱਦਾਂ ਤੇ ਬਾਅਦ ਚੋਂ ਮੇਰੇ ਜ਼ਿਹਨ 'ਚ ਸਕੀਮ ਆਈ, ਉਹ ਕਾਰੋਬਾਰ ਕਰ। ਹਾਂ। ਵੱਡੀ ਗੱਲ। 12 ਜਿੰਨ ਸੀ ਮੇਰੇ ਕੋਲ, ਮੈਂ ਆਪਣੀ ਇੰਡਸਟਰੀ ਬਣਾ ਲਈ, GJT। GJT ਹਾਂਜੀ, ਮਤਲਬ GJT? ਗੁੱਜਰ ਜਿੰਨ ਟ੍ਰੇਡਰ। ਲੋ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਮੈਂ ਫਿਰ ਤੁਸੀਂ ਕੀ ਕੀ ਕੀਤਾ ਆਪਣੇ ਜਿੰਨਾਂ ਕੋ? ਕਿਹੜਾ ਕਿਹੜਾ ਕੰਮ ਲਿਆ? ਸਭ ਤੋਂ ਪਹਿਲੇ ਮੈਂ ਰੈਂਟ ਖੋਲਿਆ ਜਿੰਨਾਂ ਦਾ, ਜਿਹਨੂੰ ਜਿਹੜਾ ਕੰਮ ਹੁੰਦਾ ਸੀ ਉਸ ਕੰਮ ਲਈ ਉਹ ਜਿੰਨ ਲੈ ਜਾਂਦਾ ਤੇ ਸੀ। ਜੇ ਜਿੰਨ ਤੋੜ ਜੇ ਉੱਥੇ ਜਾ ਕੇ ਤੇ ਅਗਲੇ ਨਾਲ ਰਲ ਜੇ, ਕ੍ਰਾਸਿੰਗ ਕਰੇ ਤੁਹਾਨੂੰ, ਫਿਰ? ਮੇਨ ਜਿੰਨ ਮੇਰੇ ਅੰਡਰ ਸੀ, ਉਹਨੇ ਮੈਨੂੰ ਸਾਰੇ ਮੰਤਰ ਦੱਸਦੇ ਸੀ। ਅੱਛਾ। ਆ ਜਿੰਨ ਆਪਣਾ ਜਿਹੜਾ
ਅਜੇ ਉਂਗਲ ਨਹੀਂ ਕਰਦੀ, ਉਂਗਲ ਨਹੀਂ ਕਰਦੀ, नहीं अंगूठा से ਅੰਗੂਠਾ ਨਹੀਂ ਕਰਦਾ ਬਾਹਰ। ਜੋ ਵੀ ਇੱਜ਼ਤ ਆਪਣੀ ਹੁੰਦੀ ਹੈ, ਆਪਣੇ ਹੱਥ ਤੇ ਫਾਇਦਾ ਕੋਈ ਮੈਂ ਤੋੜੂੰਗਾ ਹੱਥੇ ਮੈਂ। ਖਿੱਚੀ ਬਾਦਸ਼ਾਹ ਤੇਰਾ ਇਲਮ ਮੇਰੇ ਅੱਗੇ ਕੁਛ ਨਹੀਂ। ਇਸ ਬੱਚੇ ਨੇ ਕਿਹਾ, ਇਸ ਜਿੰਨ ਨੇ ਕਿਹਾ ਕਿ ਮੇਰੇ ਵਾਲਦ ਸਾਹਿਬ ਨੂੰ ਡਾਲਾ ਪੈ ਗਿਆ। ਮੈਂ ਹੁਣ ਦੱਸ ਦਿੰਨਾ ਕਿ ਇਹਦਾ ਵਾਲਦ ਅੰਦਰ ਹੀ ਆ ਕਿ ਬਾਹਰ ਆ ਗਿਆ। हैं ਇੱਥੋਂ ਬੈਠ ਕੇ ਕੋ ਕਾਫ ਦੀਆਂ ਖਬਰਾਂ ਦੱਸਾਂ ਤੈਨੂੰ। ਦੱਸੋ ਫਿਰ ਜ਼ਰਾ ਦੱਸੋ। ਓਏ ਤੇਰੇ ਅੱਬੇ ਨੂੰ ਪਾਂਜਾ ਲੱਗ ਰਿਹਾ, ਹਲੇ ਅੰਦਰ ਹੀ ਆ। लो ਝੂਠਾ ਝੂਠਾ ਫੌਤ ਹੋਇਆ 1.5 ਮਹੀਨਾ ਹੋ ਗਿਆ ਵਾ। ਝੂਠਾ। एक ही गल हुई ਇਹ ਝੂਠਾ ਨਹੀਂ ਮੈਂ, ਇਹ ਉੱਥੇ ਅੱਗੇ ਲੱਗ ਰਿਹਾ ਏ। अच्छा जी ਪੰਜਾਂ ਤੇ ਲੱਗ ਲੱਗੀ ਤੇ ਆ अच्छा ਸਾਡੇ ਇਲਮ ਨੂੰ ਫੇਲ ਕਰਨ ਦੀ ਕੋਸ਼ਿਸ਼ ਨਾ ਕਰੀ, ਜਿੰਨਾ ਬਸਮ ਕਰ ਦਿਆਂਗੇ ਤੈਨੂੰ। ਉਹ ਭਰਾਵਾ ਤੂੰ ਆਪ ਕਿਤੇ ਕਰੀਮ ਸ਼ੁਰੂ ਕਰ, ਮੈਨੂੰ ਬਸਮ ਕਰਨਾ ਵਾ। ਆਪਣੇ ਹਾਲਾਤ ਚੈੱਕ ਕਰ। ਲਾਨਤ ਆ ਮੇਰੇ ਤੇ, ਮੈਂ ਕਹਦਾ ਜਿੰਨੇ ਮੈਂ ਤੇਰੇ ਅੰਡਰ ਹੋ ਗਿਆ ਸੀ। ਮੈਂ 1300 ਜਿਨ੍ਹਾਂ ਦੀ ਏਜੰਸੀ ਚਲਾ ਰਿਹਾ, ਧੁੱਪੇ ਫਿਰਦਾ, ਉਹਨਾਂ ਦੀ ਮਾਰਕੀਟਿੰਗ ਕਰ। नाले इलम उलम करते हैं ना वो आ जाता असर आ जाता उत्ते। ਹਾਂਜੀ ਏਜੰਸੀ ਜਿੰਨਾਂ ਦੀ ਤੂੰ ਲੈ ਬੰਦੀ ਏਜੰਸੀ ਚਲਾਵੇਂ, ਤੇਰੇ ਘਰ ਦੇ ਨੇ ਤੇਰੇ ਕੋਲ ਬੋਤਲ ਪੀਣ। ਤੂੰ ਜਿੰਨਾਂ ਦੀ ਏਜੰਸੀ ਚਲਾਉਂਦੇ ਆ, ਇਹ ਉਹ ਕਿਤੇ ਬਦਤਮੀਜ਼ ਆ। ਜਿਨ੍ਹਾਂ ਦੀ ਏਜੰਸੀ ਕਿਤੇ ਬਾਜੋੜ ਏਜੰਸੀ ਹੁੰਦੀ ਹੈ। ਭਾਜੀ ਇੱਕ ਇਹ ਜਿੰਨ, ਇੱਕ ਤੁਸੀਂ ਮੇਰੇ ਕੋਲ ਜਾ ਕੇ ਮੇਰੀ ਏਜੰਸੀ 'ਚ ਜਿੰਨ ਦੇਖੋ, ਇੰਜ ਤਰਤੀਬ ਨਾਲ ਉਹਨਾਂ ਨੂੰ ਮੈਂ ਯੂਨੀਫਾਰਮ ਬਣਾ ਕੇ ਦਿੱਤੇ ਨੇ। अच्छा ਹਾਂਜੀ, ਉਹ ਬਾਜਿਆਂ ਵਾਲੀ ਟੋਪੀ ਨਹੀਂ, ਇੰਜ ਚੁੰਝ ਵਾਲੀ। हाँ 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 ਹਰ ਜਿੰਨ ਪਾ ਕੇ ਫਿਰਦਾ, ਜਿਹੜਾ ਉਹਦਾ ਦਰਜਾ ਉਹਨੇ ਫੁੱਲ ਲੱਗੇ। ਅੱਛਾ। ਉਰਦੂ ਸਪੀਕਿੰਗ ਜਿੰਨ। ਅੱਛਾ ਤੁਸੀਂ ਹੁਣ ਤੁਹਾਡਾ ਕੀ ਜ਼ੇਨ ਹੈ? ਮੈਂ ਸੋਚ ਰਿਹਾ ਸੀ ਕਿ ਤੁਹਾਨੂੰ ਮੈਂ ਇਹਨਾਂ ਦੇ ਅੰਡਰ, ਮੇਰੀ ਗੱਲ ਸੁਣ ਲੈ ਪਹਿਲੇ ਤੁਸੀਂ ਆਪਣੀ ਕਾਰਗਰਦਗੀ ਦੱਸ ਦਿਓ। ਅੱਛਾ ਇੱਕ ਤਾਂ ਹਾਂ। ਤੁਸੀਂ ਖੁਸਰੇ ਨੂੰ ਚੰਬੜੇ, ਹਾਂਜੀ ਉਹ ਤਾਂ ਮਸਲਾ ਬਣ ਗਿਆ। ਹੋਰ ਵੀ ਕਿਤੇ ਕੋਈ ਚੰਬੜੇ ਤੁਸੀਂ? ਭਾਜੀ ਤੁਸੀਂ ਯਕੀਨ ਮੰਨੋ ਜਾਂਦੀ ਬਾਦਸ਼ਾਹ, ਮੈਂ ਇੰਜ ਕਰਕੇ ਇੱਕ ਬੰਦੇ ਨੂੰ ਚਿਮੜਿਆ, ਉਹਦਾ ਮੂੰਹ ਪਰੇ ਨੂੰ ਸੀਗਾ। ਜਦੋਂ ਮੈਂ ਚਿਮੜਿਆ ਵਾ, ਉਹਨੇ ਇੱਧਰ ਮੂੰਹ ਕੀਤਾ, ਭਲਵਾਨ ਸੀ ਭਾਜੀ। ਤੇ ਤੂੰ ਉੱਤੋਂ ਦੀ ਆ ਕੇ ਕਿਉਂ ਨਹੀਂ ਚਿੰਬੜਦਾ? ਹਾਂ, ਤੂੰ ਸਿੱਧਾ ਅਗਲਿਆਂ ਦੇ ਠੱਕ ਮੱਥੇ ਕਿਉਂ ਨਹੀਂ ਵੱਜਦਾ? ਭਾਜੀ ਅਗਲੇ ਨੂੰ ਤੂੰ ਪਤਾ ਚੋਰੀ ਕੋ ਚਿੰਬੜਦਾ ਪਿੱਛੋਂ ਦੀ? ਇਹ ਭਾਜੀ- ਕੰਡ ਪਿੱਛੋਂ ਜਿੰਨ। ਆਹ ਮੈਨੂੰ ਮੇਰੇ ਵੱਡਿਆਂ ਨੇ ਕੰਨ ਤੇ ਵਾਰ ਕਰਨਾ ਸਿਖਾਇਆ। ਮੈਂ ਪਿੱਛੋਂ ਹੀ ਚਿਮੜਿਆ ਭਾਜੀ, ਇੰਜ ਕਰਕੇ ਉਹਨੂੰ ਮੈਂ ਚਿਮੜਿਆ, ਉਹਨੇ ਇੱਧਰ ਨੂੰ ਮੂੰਹ ਕੀਤਾ, ਭਲਵਾਨ ਭਾਜੀ। ਓਏ ਹੋਏ। ਉਸ ਬੰਦੇ ਨਾਲ ਤੁਸੀਂ ਯਕੀਨ ਮੰਨੋ, ਉਹ ਪਤਾ ਨਹੀਂ ਸਵੇਰੇ ਸਾਜਰੀ ਉੱਠ ਜਾਂਦੇ 3 ਵਜੇ। ਯਾਰ ਮੈਂ ਹੁਣ ਟਾਈਮੋ ਟਾਈਮ ਨਹੀਂ ਉੱਠਣ ਵਾਲਾ ਬੰਦਾ, ਮੇਰਾ ਤਾਂ ਪਤਾ ਹਿਸਾਬ ਹੋਰ ਆ। 8-10 ਘੰਟੇ ਨੀਂਦ ਪੂਰੀ ਕੀਤੀ। ਭਲਵਾਨ ਸੁਬਹ 4 ਵਜੇ ਉੱਠ ਉਹ ਜਾਂਦੇ। 4 ਵਜੇ ਉੱਠ ਕੇ ਕਈਆਂ ਮਾਰ ਇੰਜ ਕਰਕੇ ਖਾੜਾ ਕੱਢ ਲਿਆ ਵਾ ਭਾਜੀ ਨੇ, ਇੰਜ ਕਰਕੇ ਚੱਕਿਆ ਹੋਇਆ ਸਾਰਾ। ਹੁਣ ਜ਼ਾਹਰੀ ਗੱਲ ਆ, ਮੈਂ ਅੰਦਰ ਆ, ਨਾਲ ਥੋੜਾ ਮੈਂ ਵੀ ਆਸਰਾ ਕਰਾਇਆ ਉਹਨਾਂ ਦੀ। ਉਹ ਮੇਰੇ ਐਡੀਆਂ ਖੱਲੀਆਂ ਪੈ ਗਈਆਂ, ਹੈਂ? ਐਡੀਆਂ ਖੱਲੀਆਂ ਪੈ ਗਈਆਂ ਅੰਦਰ ਹੀ। ਯਕੀਨ ਮੰਨੋ, ਭਲਵਾਨ ਦੇ ਇਦਾਂ ਕਰਾਇਆ ਕੱਖ ਨਹੀਂ। ਹਫਤੇ ਬਾਅਦ ਉਹ ਅਖਾੜਾ ਆਇਆ ਭਾਜੀ। ਇੱਕ ਦਿਨ ਉਹ ਟਾਇਰ ਪਾ ਕੇ ਨਾ, ਗਲੇ ਟਾਇਰ ਪਾ ਕੇ ਵਰਜਿਸ਼ ਨਹੀਂ ਕਰਦੇ ਦੌੜਦੇ ਤੇ, ਉਹ ਯਕੀਨ ਮੰਨੋ ਮੇਰੇ ਅੰਦਰ ਹੀ ਸਾਹ ਘੁੱਟਿਆ ਗਿਆ। ਮੇਰੇ ਘੰਟੀ ਤੇ ਆ ਗਈ ਉਹ ਡੋਰੀ ਜਿਹੀ, ਮੈਂ ਮਰਨ ਲੱਗਾ ਸੀ। ਹਫਤੇ ਬਾਅਦ ਭਾਜੀ ਦਾ ਅਖਾੜਾ ਆਇਆ ਭਲਵਾਨ ਦਾ, ਲੜਾਈ ਅਗਲੇ ਭਲਵਾਨ ਦੇ ਨਾਲ ਦੰਗਲ ਉਹਦਾ ਭਾਜੀ। ਫਿਰ ਇੰਜ ਕਰਕੇ ਉਹਨੇ ਭਲਵਾਨ ਦੇ ਹੱਥ 'ਚ ਹੱਥ ਪਾਇਆ, ਆਪ ਕਿਤੇ ਨਿਕਲ ਗਿਆ, ਮੈਂ ਫਸ ਗਿਆ। ਭਲਵਾਨ ਨੇ ਮੇਰੇ ਉਹ ਝੰਡਾ ਚਲਾਈਆਂ। ਮੈਂ ਕਹੀ ਗਿਆ, ਮੈਂ ਜਿੰਨ ਮੈਂ ਕਹਿੰਦਾ ਉਹ ਛੇਦਾ ਕਰਤਾ ਡਾ। ਕਹਿੰਦਾ ਮੈਂ ਕਹੀ ਨਾ ਭਾਜੀ ਮੈਂ ਚੈਨ ਨੂੰ, ਉਹ ਚਲਾ ਗਿਆ। ਤੇ ਉਹਨੇ ਮੇਰੇ ਮਾਰ ਕੇ ਕਹਿੰਦਾ ਮੈਨੂੰ ਝੂਠਾ ਸਾਬਤ ਕਰਨੇ, ਮੇਰੇ ਟੈ ਪੈ ਗਿਆ ਭਾਜੀ। ਮੈਂ ਮਸਾਂ ਹੀ ਜਾ ਜੜੇ, ਮੈਂ ਬੜਾ ਰੌਲਾ ਪਾਇਆ। ਮਾਹੀ ਬਾਜ਼ ਨਾ ਆਇਆ ਉਹਨੇ ਕੁੱਟ ਕੇ ਕੋਈ ਉੱਥੇ ਬਾਹਰ। ਤੂੰ ਸ਼ਕਤੀ ਕਰਦਾ ਆ, ਉਹਨੂੰ ਗੈਪ ਗੂਪ ਕਰਨ ਦੀ ਕੋਸ਼ਿਸ਼ ਕਰਦਾ। ਉਹ ਚੱਲਿਆ ਖਾੜੇ ਦੀ ਮਿੱਟੀ ਲਾ ਲਾ ਕੇ ਉਹਨੇ ਹਰ ਸ਼ਹਿ ਮੇਰੀ ਮਲੀਆ ਮੇਟ ਕਰਤੀ ਸੀ। ਸ਼ਕਤੀ ਉੱਥੇ ਕੀ ਕੰਮ ਕਰਦੀ? ਨਾਲੇ ਉਹ ਤੇ ਖੱਲੀਆਂ ਪਈਆਂ ਤੇ ਵਿਚਾਰੇ ਨੂੰ। ਸਰਦਾਈ ਸੁਰਦੂਈ ਵੀ ਤੇ ਤੁਸੀਂ ਪੀਂਦੇ ਰਹੇ ਹੋ ਨਾ? ਸਰਦਾਈ ਪੀਤੀ ਭਾਜੀ। ਇੱਕ ਦਿਨ ਇੱਕ ਨਿਹਾਰ ਗਲਾਸ ਪੀ ਲਿਆ ਤੇ ਮੈਨੂੰ ਭਾਜੀ ਤੁਹਾਨੂੰ ਪਤਾ ਵਾ ਨਿਜ਼ਾਮ ਚੱਲ ਗਿਆ, ਪੇਟ ਖਰਾਬ ਹੋ ਗਿਆ। ਪੇਟ ਖਰਾਬ ਹੋ ਗਿਆ ਭਾਜੀ। ਵਾਸ਼ਰੂਮ ਵਿੱਚ ਜਾਣਾ, ਭਲਵਾਨ ਨੇ ਉੱਠ ਕੇ ਨਿਕਲ ਜਾਣਾ, ਮੈਂ ਅੱਧਾ ਘੰਟਾ ਬੈਠੇ ਰਹਿਣਾ। ਤੇ ਉੱਤੋਂ ਭਲਵਾਨ ਨੇ ਨਿਕਲ ਜਾਣਾ। ਭਲਵਾਨ ਨੇ ਨਿਕਲ ਜਾਣਾ, ਮੈਂ ਭਲਵਾਨ ਨੂੰ ਕਾਲ ਕਰਨੀ ਕਿੱਥੇ, ਉਹਨੇ ਕਹਿਣਾ ਮੈਂ ਟੋਬੇ ਆ ਗਿਆ, ਮੈਂ ਨਾਲ ਜਾ ਕੇ ਰਲਣਾ ਪਿੱਛੋਂ ਭਾਜੀ। ਕਹਿੰਦਾ ਮੈਂ ਭਲਵਾਨ ਨੂੰ ਕਾਲ ਕਰਨੀ ਕਿੱਥੇ, ਉਹਨੇ ਕਹਿਣਾ ਮੈਂ ਟੋਪੇ ਆ ਗਿਆ ਤੇ ਮੈਂ ਫਿਰ ਜਾ ਕੇ ਉਹਦੇ ਨਾਲ ਰਲਣਾ ਜਾ ਕੇ। ਤੇ ਤੂੰ ਸਰਦਾਈ ਨਗਾ ਦਿਆ ਕਰ, ਜਦੋਂ ਪੀਵੇ ਥੋੜਾ ਪਰੇ ਹੋ ਜਾ ਕਰ, ਸਿੱਧੀ ਥੱਲੋਂ ਲੰਘ ਜਾ। ਭਾਜੀ ਲੈ ਉਹ ਕੈਸਾ ਹੈ ਉਸਕਾ? ਕਹਿੰਦਾ ਜਦੋਂ ਤੈਨੂੰ ਕਹਿੰਦਾ ਤੂੰ ਥੋੜਾ ਪਿੱਛੇ ਹੋ ਜਾਏਗਾ। ਲੈ ਭਾਜੀ ਉਹ ਕਿਉਂ ਤੂੰ ਕੀਤਾ ਮੈਂ ਇੰਜ ਕਰਕੇ, ਮੇਰੇ ਕੱਪੜੇ ਖਰਾਬ ਹੋ ਗਏ, ਉਹ ਤੇ ਡਿੱਲ ਗਈ ਸਾਰੀ। ਉਤੇ ਡੁੱਲ ਗਏ ਭਾਜੀ। ਇਸ ਬੱਚੇ ਦਾ ਕੀ ਮਸਲਾ ਮੈਂ ਸਭ ਸਮਝ ਗਿਆ ਵਾਂ। ਅਵਾਰਾ ਕੁੱਤੇ ਨੂੰ ਜਦੋਂ ਪਟਾ ਪੈ ਜਾਏ ਤੇ ਉਹਦੀ ਇੱਜ਼ਤ ਬਣ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿੰਨ ਵੀ ਸਾਡੀ ਏਜੰਸੀ ਜੁਆਇਨ ਕਰ ਲੇਗਾ, ਇਹਦਾ ਕਾਰਡ ਬਣ ਜਾਏਗਾ, ਗਲ ਛੁਪਾ ਕੇ ਫਿਰੇਗਾ, ਇਹਦੀ ਇੱਜ਼ਤ ਹੋਏਗੀ, ਲੋਕ ਇਹਦੇ ਕੋਲੋਂ ਡਰਨਗੇ। नाम होगा तुम्हारा, लोग डरेंगे तुमसे। अरे लोगों को डरा के वो जीता है, काली शक्ल वाला मारे नैन नक्शा वाला वा, जिसकी हड्डियों में पानी ना हो। तू चाहता मैं तेरे कहने पे गायब हो जाऊं, तू चाहता मैं तेरे कहने पे आ जाऊं, तेरे कहने पे लोगों को काटूं, लोगों को मंत्र पढ़ूं। नहीं, पागल हो जाए तो दौड़ जा मेरा भाई। ऐसा ही समझो, कैसा फिक्का ये सनी देवल बने। ऐसा ही समझो जिन। कैस्टेड चली दे। अगर छोड़ो दी ऐसा ही समझो जिन कहना वो क्या ਭਾਜੀ ਪਾਕਿਸਤਾਨ ਦੇ ਜਿਹੜੇ ਮਾਠੇ ਹਾਲਾਤ ਵਾ ਨਾ, ਤੁਸੀਂ ਯਕੀਨ ਮੰਨੋ ਏਡੇ ਮਾਠੇ ਕੂਹ ਕਾਫ ਦੇ ਮਾੜੇ ਤੋਂ ਮਾੜੇ ਪਿੰਡ 'ਚ ਵੀ ਨਹੀਂ ਹੈਗੇ। ਤੁਸੀਂ ਯਕੀਨ ਮੰਨੋ ਇੰਜ ਕਰਕੇ ਇੱਕ ਬੰਦੇ ਨੂੰ ਮੈਂ ਚਿਮੜਿਆ, ਉਹਦਾ ਮੂੰਹ ਪਰ ਨੂੰ ਸੀਗਾ ਭਾਜੀ। यार तू हर ਭਾਜੀ ਨਹੀਂ ਨਜ਼ਰ ਨਹੀਂ ਆਉਣਾ ਚਾਹੀਦਾ, ਕੱਲ ਨੂੰ ਕੋਈ ਪਰਚਾ ਕਰਾ ਦੇਵੇ ਵੀ ਆਹ ਚਿਮੜਿਆ ਜੀ ਪਏ।
ਪਿੱਛੋਂ ਚਿਮੜੋ ਅਗਲੇ ਨੂੰ, ਪਿੱਛੋਂ ਵਾਰ ਕਰੀਦਾ ਵਾ। ਨਹੀਂ ਤੂੰ, ਤੇਰਾ ਨਾਂ ਕਿ ਸਾਂਵਰੀ ਗੋਲਾ, ਤੂੰ ਪਿੱਛੋਂ ਚਿਮੜਦਾ ਹਰ ਇੱਕ ਨੂੰ ਇਹਦੇ 'ਚ ਲੱਗਦਾ ਸ਼ਕਤੀਆਂ ਨਹੀਂ ਪੂਰੀਆਂ। ਹੈ। ਤੇਰਾ ਨਾਂ ਕੀ ਸਾਂਵਰੀ ਗੋਲਾ ਵੀ ਤੂੰ ਹਰ ਇੱਕ ਦਿਨ ਪਿੱਛੋਂ, ਮਤਲਬ ਤੂੰ ਸਿੱਧਾ ਜਾ ਕੇ ਕਿਉਂ ਨਹੀਂ? ਤੁਸੀਂ ਸ਼ੇਰ ਦੇਖਿਆ ਸ਼ਿਕਾਰ ਕਰਦਾ ਜਦੋਂ, ਹਾਂਜੀ, ਉਹ ਪਿੱਛੋਂ ਪੈਂਦਾ। ਆ ਪਿੱਛੇ ਦੌੜਦਾ। ਹਾਂ, ਤੇ ਤੁਹਾਡਾ ਭਾਈ ਪਿੱਛੋਂ ਪੈਣ ਡਿਆ। ਅੱਛਾ, ਸ਼ੇਰ ਟ੍ਰੈਪ ਜੇਨਾ ਤੂੰ। ਸ਼ੇਰ ਟ੍ਰੈਪ। ਅੱਛਾ ਅੱਛਾ। ਭਾਜੀ ਇੰਜ ਕਰਕੇ ਮੈਂ ਬੰਦੇ ਨੂੰ ਚਿਮੜਿਆ ਵਾ, ਉਹਦਾ ਮੂੰਹ ਪੜਨੀ ਸੀ, ਉਹਨੇ ਇੰਜ ਕਰਕੇ ਜਦੋਂ ਮੂੰਹ ਆਇਆ ਨੂੰ ਕੀਤਾ, ਉਹ ਸ਼ਿਕਾਰੀ ਸ਼ਿਕਾਰੀ ਕਿਹੜਾ? ਆ ਸ਼ਿਕਾਰ ਕਰਨ ਵਾਲੇ ਬਦੂਕ ਬਦਾ। ਅੱਛਾ। ਤੇ ਏਡਾ ਹਾਨੋ ਸ਼ਿਕਾਰੀ ਯਕੀਨ ਮੈਨੂੰ ਮੈਂ ਨਹੀਂ ਦੇਖਿਆ। ਕਿਉਂ? ਉਹਦੇ ਕੋਲ ਪਿਸਤੌਲ ਵੀ ਹੈ ਨਹੀਂ, ਤੇ ਉਸ ਰਾਤ ਨੂੰ ਉਹਨੇ ਸ਼ੇਰ ਨਾਲ ਲੜਨ ਜਾਣਾ ਸੀ। ਇੰਜ ਕਰਕੇ ਉਹਨੇ ਸ਼ੇਰ ਦੇ ਮੂੰਹ 'ਚ ਬਾਂਹ ਦਿੱਤੀ ਆ, ਆਪ ਦੌੜ ਗਿਆ। ਭਾਈ ਦੀ ਬਾਹ ਵਿੱਚ ਵਾ, ਜਿੰਨ ਭਾਜੀ ਦੀ। ਜਿਹਨੂੰ ਭਾਜੀ ਵਿੱਚ ਫਸੇ ਹੋਏ ਆ। ਮੈਂ ਕਹੀ ਗਿਆ ਉਹ ਸ਼ੇਰ ਬਾਅਦ ਚ ਰਾ ਕਰਕੇ ਅੱਧੀ ਬਾਹ ਖਾ ਗਿਆ ਭਾਜੀ। ਆ ਤਾਂ ਬਾਅਦ ਚ ਲਵਾਈ ਆ, ਪਲਾਸਟਿਕ ਦੀ ਆ। ਭਾਜੀ ਸੇਲ ਵਾਲੇ ਜਿਨ੍ਹਾਂ ਦਾ ਇਹੀ ਹਾਲ ਹੁੰਦਾ ਵਾ, ਆ ਖੁੱਲੇ ਜਿੰਨ ਲੈ ਲੈਣੇ ਉਹਨਾਂ ਨੇ, ਅੱਗੋਂ ਸਹੀ ਕਰਕੇ ਪਾ ਦੇਣੇ, ਤੇ ਉੱਤੋਂ ਮਾੜੇ ਜਿੰਨ ਇਦਾਂ ਦੇ। ਯਾਰ ਇਹ ਕਿਹੜੀ ਜਿੰਨਾਂ ਦੀ ਰੇੜੀ ਲੱਗੀ ਹੁੰਦੀ ਆ? ਸੇਲ ਵਾਲੇ ਚ ਨਹੀਂ ਤਾਂ ਤੇਰੇ ਕੋਲ ਕੀ ਭਾਅ ਜਿੰਨ? ਮੇਰੇ ਕੋਲ ਜਿੰਨ ਅਪ ਟੂ ਡੇਟ ਆ, AI ਸਿਸਟਮ ਵਾਲੇ ਜਿੰਨ ਆ ਮੇਰੇ ਕੋਲ। ਅੱਛਾ ਜੀ। ਹਾਂਜੀ। ਓਹੋ। ਤੁਸੀਂ ਮੈਨੂੰ ਗੱਲ ਸੁਣੋ ਭਾਜੀ, ਇਹਨੂੰ ਮੇਰੇ ਕੋਲ ਭੇਜੋ। ਇਹਦੇ ਕਾ ਪਹਿਲਾਂ ਥੋੜਾ ਇੱਥੇ ਰੁਪਈਏ ਲੱਗਣੇ ਨੇ। ਕੀ ਕਰੋਗੇ ਤੁਸੀਂ ਇਹਦਾ? ਇਹਦਾ ਗੈਟਅਪ ਚੇਂਜ ਕਰਾਂਗੇ, ਇਹਨੂੰ ਅੱਛਾ ਡੀਸੈਂਟ। ਮਮਾ ਮੀਆ ਜ਼ਬਨੀਟੀਆਂ ਜ਼ਬ ਕੁੱਟੀ ਜ਼ਬ ਕੋਡ ਕਲੀਰੀ ਟੀ ਕਨੀਰੀ। ਚਲੋ ਬਸ। ਸਹੀ ਬਸ। ਤੈਨੂੰ ਬੱਚੇ ਦਾ ਕੋਈ ਲੱਗ ਰਿਹਾ ਤੁਹਾਡਾ ਕੋਈ ਆਪਸ ਚ ਤੁਹਾਡਾ? ਇਹ ਬੱਚਾ ਉਹਦੇ ਤੇ ਫਿਦਾ ਹੋ ਗਿਆ। ਜਿੰਨ ਬਾਦਸ਼ਾਹ ਮੈਂ ਤੈਨੂੰ ਰੋਕਦਾ ਵਾਂ, ਹਟ ਜਾ, ਬਸਮ ਕਰ ਦਿਆਂਗਾ, ਨਹੀਂ ਤੇ ਤੈਨੂੰ ਇਹਦਾ ਖਸਮ ਕਰ ਦਿਆਂਗਾ। ਓਏ ਤੂੰ ਜ਼ਿਆਦਾ ਬਸਮ ਨਹੀਂ ਕਰ ਸਕਦਾ, ਤੂੰ ਆਪਣਾ ਤਾਂ ਦੇਖ ਲੈ ਕੀ ਹਾਲ ਹੋ ਗਿਆ ਤੇਰਾ। ਅੱਛਾ ਜੀ, ਫਿਰ? ਮੇਰੇ ਕੋਲ ਜਿਹੜੀਆਂ ਜਿਨ੍ਹਾਂ ਲਈ ਸਹੂਲਤਾਂ ਨੇ ਉਹ ਸੁਣ ਲਓ, ਜਿਹੜੀਆਂ ਮੈਂ ਆਪਣੇ ਜਿਨ੍ਹਾਂ ਨੂੰ ਦਿੱਤੀਆਂ। ਉਹਨਾਂ ਦੇ ਕਾਰਡ ਬਣੇ, ਹਰ ਮਹੀਨੇ ਰਾਸ਼ਨ ਇੰਨੇ ਪੈਸੇ ਮਹੀਨੇ ਬਾਅਦ ਭੇਜ ਦਿਆਂ ਘਰ ਆਪਣੇ ਕੋਕਾ। 28 ਤਰੀਕ ਨੂੰ ਮੈਂ ਉਹਨਾਂ ਦੇ ਅਕਾਊਂਟਾਂ 'ਚ ਟ੍ਰਾਂਸਫਰ ਕਰ ਦਿੰਦਾ ਤਨਖਾਹ। ਤਨਖਾਹ ਦੇਣਾ ਤੂੰ ਉਹਨਾਂ ਨੂੰ? ਹਾਂ, ਮੇਰੀ ਉਹਨਾਂ ਨਾਲ ਮੁੱਕੀ। ਦੇਖੋ, ਇੱਕ ਪਲਾਜ਼ਾ ਢਾਣਾ ਸੀ, ਪਲਾਜ਼ਾ ਢਾਣ ਦਾ ਠੇਕਾ ਮਿਲਿਆ 70 ਲੱਖ ਰੁਪਏ 'ਚ। ਅੱਛਾ। ਹਾਂਜੀ। ਜਿਨ੍ਹਾਂ ਨੂੰ 5 ਲੱਖ ਰੁਪਈਆ ਦਿੱਤਾ, ਉਹਨਾਂ ਨੇ 2 ਦਿਨਾਂ 'ਚ ਇੰਜ ਪਲਾਜ਼ਾ ਚੁਟਕੀਆਂ ਨਾਲ ਢਾਤਾ, ਬੋਤਲਾਂ ਪੀ ਕੇ ਫਿਰ ਤੁਰ ਕੇ। ਆਹੋ ਤੇ ਵੱਜਦੇ ਫਿਰਦੇ ਪਲਾਦਾ ਢਾਈ ਗਏ ਹੁਣ। ਉਹਨਾਂ ਲਈ ਤਾਂ ਤਫਰੀਹ ਸੀ ਉਹ, ਤੇ ਮੈਨੂੰ ਕਹਿੰਦੇ ਅੱਛਾ, ਇਹ ਕੋ ਤੁਸੀਂ ਇਹਦਾ ਦੱਸੋ ਨਾ, ਇਹਦਾ ਕੋਈ ਹਿਸਾਬ ਲਾਓ ਯਾਰ। ਇਹ ਸਾਡਾ ਬੜਾ ਪਿਆਰਾ ਜਿੰਨ ਆ, ਮਤਲਬ ਇਹਨੂੰ ਮੈਂ ਸ਼ੁਰੂ 'ਚ ਕੱਚਿਆਂ 'ਚ ਰੱਖਾਂਗਾ, ਇਹਦੀ ਟ੍ਰੇਨਿੰਗ ਹੋਏਗੀ। ਓਏ ਆਪ ਤੂੰ ਬੜਾ ਐਡਾ ਹੈ ਵੀ ਕੱਚਾ ਵਾ, ਮੈਨੂੰ ਕੱਚਾ ਹੀ ਰੱਖਣ ਡਿਆ। ਆ 20 ਸਾਲ ਹੋ ਗਏ। ਯਾਰ ਤੂੰ ਉਦਾਂ ਵੀ ਤੇ ਜ਼ਲੀਲ ਹੁੰਦਾ ਫਿਰਦਾ। ਮੈਂ ਤੇ ਜਾ ਕੇ 10 ਦਿਨ ਲਾ ਕੇ ਦੇਖ ਲਈ, ਜੇ ਨਹੀਂ ਸਮਝ ਜਾਏਗਾ ਠੀਕ ਆ, ਨਹੀਂ ਤੇ ਗੈਪ ਹੋ ਕੇ ਵਾਪਸ ਆ ਜੀ। ਭਾਜੀ ਕਿਸੇ ਦੇ ਅੰਡਰ ਕਰਨਾ ਹੀ ਨਹੀਂ, ਆਪਣਾ ਛੋਟਾ ਮੋਟਾ ਕਰ ਲਾਂਗਾ। ਮੈਂ PCO ਪਾ ਲੂ, ਮੈਂ ਈਜ਼ੀ ਲੋਡ ਦਾ ਕੰਮ ਕਰ ਲੂ, ਮੈਂ ਬਰਫ ਵਾਲਾ ਫੱਟਾ ਲਾ ਲੂ, ਕਿਸੇ ਦੇ ਅੰਡਰ ਨਹੀਂ ਕਰਨਾ। ਤੂੰ ਜਿੰਨਾ ਯਾਰ ਥੋੜਾ ਜਿੰਨਾ ਦਾ ਮਾਹੌਲ ਰੱਖ। PCO ਇੱਟਾਂ ਇਹ ਉਹ ਪਤਾ ਨਹੀਂ ਕਿਹੜੇ ਕੰਮਾਂ ਨੂੰ ਪੈ ਗਏ। ਹਾਂ ਸਹੀ ਗੱਲ ਆ ਯਾਰ। ਉਹ ਭਾਜੀ ਪਿਛਲੇ ਹਫਤੇ ਇੱਕ ਬੰਦੇ ਨੂੰ ਮੈਂ ਚਿਮੜਿਆ, ਇੰਜ ਕਰਕੇ ਮੈਂ ਪਿੱਛੋਂ ਚਿਮੜਿਆ ਵਾ। ਉਹਨੇ ਜਦੋਂ ਇੱਧਰ ਮੂੰਹ ਕੀਤਾ ਭਾਜੀ, ਉਹਨੇ ਸਹੀ ਸੀ। ਸਾਜੀ ਜਿਨ੍ਹਾਂ ਦੀ ਬੈਕਗ੍ਰਾਉਂਡ ਆ ਪਿੱਛੋਂ ਹੀ ਹੁੰਦਾ ਵਾ, ਜਿੰਨ ਵੀ ਹੁੰਦਾ। ਇਹਦਾ ਚੱਬੜਨ ਵਾਲਾ ਨਾ ਦਰਵਾਜ਼ਾ ਨਹੀਂ ਸਹੀ। ਹਾਂ। ਉਹ ਕੀ ਨਸ਼ਈ ਸੀ? ਲਓ ਟੀਕੇ ਲਾਉਣ ਦੇ, ਉਹਨੇ ਮੇਰੇ ਵੀ ਅੰਦਰ 2-3 ਟੀਕੇ ਲਾਤੇ। ਆ ਲੇਬਰ ਡੇ ਤੇ ਮੈਂ ਘਰ ਗਿਆ ਕੋਕ ਆਪ ਛੁੱਟੀ ਮਨਾਉਣ, ਤੇ ਉੱਥੇ ਜਾ ਕੇ ਮੈਂ ਆਪਣੇ ਪੂਰੇ ਨਾਲ ਖਾਇਆ, ਮੇਰੇ ਬੂਦੇ ਐ ਬੂਦੇ ਖਾਇਆ ਹੋਗਾ ਦੀਆਂ। ਉਹ ਕਹੀ ਨੇ ਇਹਨੂੰ ਕੀ ਹੋ ਗਿਆ? ਤੇ ਮੈਂ ਉੱਥੇ ਸਾਹਮਣੇ ਆਇਆ, ਮੈਨੂੰ ਮੇਰੇ ਦੋਸਤ ਜਿਹੜੇ ਉੱਥੇ ਸਾਖਾ ਜਿੰਨ ਹੋ ਗਿਆ, ਮੂੰਹ ਦਾ ਜਿੰਨ ਹੋ ਗਿਆ, ਮਤਲਬ ਮੂੰਹ ਦੇ ਵਾਸਾ ਗਿਆ। ਮੈਨੂੰ ਤੋੜ ਲੱਗਣ ਲੱਗੀ ਭਾਜੀ। ਮੈਂ ਹਫਤਾ ਰਹਿ ਕੇ ਇਲਾਜ ਕਰਾ ਕੇ ਆਇਆ ਤੇ ਇਹ ਤੇ ਕੋਕ ਆਪ 'ਚੋਂ ਗਾਡਰ ਚੁੱਕ ਕੇ ਵੇਚਣ ਲੱਗ ਪਿਆ ਸੀ। ਉੱਥੇ ਆਪਣੇ ਅੱਬੂ ਦੀ ਘੜੀ ਵੇਚੀ, ਤੇ ਮੇਰੇ ਅੱਬੂ ਨੂੰ ਪਤਾ ਲੱਗ ਗਿਆ ਇਹਨੇ ਕਿ ਨਸ਼ੇ ਤੇ ਲੱਗ ਗਿਆ ਇਹ। ਅੱਛਾ। ਭਾਜੀ ਜਿਨ੍ਹਾਂ ਲਈ ਜੋ ਮੈਂ ਸੋਚ ਰਿਹਾ, ਉਹ ਇਹਨਾਂ ਦਾ ਮਾਪਿਓ ਵੀ ਨਹੀਂ ਸੋਚ ਸਕਦੇ। ਕਿੰਨਾਂ ਲਈ? ਜਿੰਨਾਂ ਨੇ ਯਾਰ। ਅੱਛਾ। गोस्ट जिन्नों के लिए, अच्छा भूतों के लिए। अच्छा अच्छा सही। ਭਾਜੀ ਦੇਖੋ ओल्ड एज होम ਬਣਾਇਆ ਜਿਨ੍ਹਾਂ ਦਾ है ओल्ड एज होम, मतलब ਜਿਨ੍ਹਾਂ ਨੂੰ ਬਜ਼ੁਰਗੀ ਦੇ ਵਿੱਚ ਕੱਢ ਦਿੱਤਾ ਜਾਂਦਾ, ਕੋਕ ਆਫ ਚੋਂ ਵਿਚਾਰੇ ਧੱਕੇ ਖਾਂਦੇ ਫਿਰਦੇ, औलाद कर दिंदी ਔਲਾਦ ਕੱਢ ਦਿੰਦੀ ओए होए होए ਉਹਨਾਂ ਲਈ ओल्ड एज होम ਬਣਾਇਆ ਇੱਧਰ ਬਾਗੇ ਵਾਲੀ ਸਾਈਡ ਤੇ, ਖੁੱਲੀ ਜਗ੍ਹਾ ਲੈ ਕੇ। अच्छा जी ਉੱਥੇ ਉਹਨਾਂ ਦੀ ਸੇਵਾ ਹੁੰਦੀ, ਉਹਨਾਂ ਨੂੰ ਖੁਰਾਕ ਮਿਲਦੀ, ਛੋਟੇ ਮੋਟੇ ਕੰਮ ਕਰਾ ਕੇ ਖਰਚਾ ਉਹਨਾਂ ਨੇ ਆਪ ਹੀ ਚੁੱਕਿਆ ਵਾ। ओए होए 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 ਲੇਕਿਨ ਉਹਨਾਂ ਨੂੰ ਉੱਥੇ ਘਰ ਵਾਲਾ ਮਾਹੌਲ ਦਿੱਤਾ ਵਾ, ਆਪ ਵੀ ਉਹਨਾਂ ਨਾਲ ਮੈਂ ਟਾਈਮ ਗੁਜ਼ਾਰਦਾ ਵਾਂ, ਬੜਾ ਅੱਛਾ ਮਾਹੌਲ। ਸਾਨੂੰ ਤੁਸੀਂ ਇੱਥੇ ਦਫ਼ਤਰ ਵਾਸਤੇ ਕੋਈ ਛੋਟਾ ਜਿੰਨ ਦੇ ਸਕਦੇ ਹੋ, ਬੱਚਾ ਕੋਈ? ਬੱਚੇ ਜਿੰਨ ਵੀ ਹੈ, ਲੇਕਿਨ ਮੈਂ ਉਹਨਾਂ ਕੋਲੋਂ ਕੰਮ ਨਹੀਂ ਕਰਾਂਦਾ। ਨਹੀਂ ਅਸੀਂ ਕੰਮ ਨਹੀਂ ਕਰਾਵਾਂਗੇ, ਅਸੀਂ ਆਪਣੇ ਨਾਲ ਉਹਨਾਂ ਨੂੰ ਫੇਰਾ ਤੁਰਾਂਗੇ। ਹਾਂਜੀ। ਮਤਲਬ ਮੈਂ ਗੈਪ ਹੋ ਕੇ ਬਸ ਮੈਂ ਜਰਾ ਚੰਡਾ ਚੁੰਡਾ ਇਹਨਾਂ ਨੂੰ ਮਰਵਾਇਆ ਕਰੀਆਂ ਨੇ। ਬਿਲਕੁਲ ਮਿਲ ਜਾਏਗਾ। ਉਹ ਸਵੇਰੇ ਇਹਨਾਂ ਦੇ ਘਰ ਜਾਵੇ 11:30 ਵਜੇ ਜਾ ਕੇ ਸਿੱਧੀਆਂ ਚੰਡਾ ਮਾਰ ਕੇ ਠਾ ਕੇ ਇਹਨਾਂ ਨੂੰ ਵਾਪਸ ਆਏ। ਸ਼ਰਾਰਤੀ ਜਿੰਨ ਨਹੀਂ ਚਾਹੀਦਾ। ਨਹੀਂ ਕੰਮ ਵਾਲਾ ਕਿ ਇਹ ਮੈਨੂੰ ਕਵੇ ਕਿ ਭਾਜੀ ਮੇਰੇ ਗੱਡੀ ਪੈਂਚਰ ਹੋ ਗਈ, ਉਹ ਫੌਰਨ ਜਾ ਕੇ ਦੇਖੇ ਕਿੱਥੇ ਫਿਰ ਰਿਹਾ। Okay। ਇੰਜ ਦਾ ਮੈਨੂੰ ਚਾਹੀਦਾ ਜਿੰਨ। ਜਸੂਸ ਜਿੰਨ ਚਾਹੀਦਾ। ਹਾਂ ਇੱਥੇ ਦਾ ਮੁਖਲਸ ਜਿੰਨ। ओके मिल जाएगा मुखलस जिन, लेकिन थोड़ा जा खर्चा करना पड़ेगा। ਖਰਚਾ ਮੈਂ ਕਰ ਲਾਂਗਾ। ਮੈਂ Okay। ਖਰਚਾ ਕਰਕੇ ਵੀ ਜ਼ਲੀਲ ਹੁੰਨਾ, ਕੋਈ ਟੈਨਸ਼ਨ ਨਹੀਂ। जिन आएगा तुम्हारी जिंदगी चो परेशानियां कट जाए। ਬਸ ਠੀਕ ਏਦਾਂ ਹੀ ਚਾਹੀਦਾ। ਉਹਨੂੰ ਮੈਂ ਪੁੱਤਾਂ ਨੂੰ ਰੱਖਾਂਗਾ ਆਪਣੇ।
ਬਿਲਕੁਲ ਉਹ ਜਿੰਨ ਤੁਹਾਡਾ ਬੱਚਾ ਬਣ ਕੇ ਰਹੇਗਾ। हाँ बस ठीक है ਇਹ ਜਿੰਨ ਯਾਰ ਜਿਹੜੇ ਉਂਗਲ ਨਾ ਕਰ, ਹਾਂ ਦੇਖ ਲਓ, ਪਰ ਉਹੀ ਗੱਲ ਸਿੱਧੀ ਸਿੱਧੀ ਲੜਾਈ ਆ, ਉਂਗਲ ਨਾ ਕਰ। यार तू चला जा होना दे कोल ਨਹੀਂ ਐਡਵਾਂਸ ਕਿ ਦਊਗਾ? ਐਡਵਾਂਸ ਉਹੀ ਪਹਿਲੇ हामी। ਅੱਛਾ ਭਾਜੀ ਇਹਦਾ ਕੀ ਫਾਇਦਾ ਹੋਏਗਾ ਤੁਹਾਡੇ ਕੋਲ ਜਾਣ ਦਾ? ਇਹਦਾ ਫਾਇਦਾ ਇਹਦੀ ਲਾਈਫ ਸੈੱਟ ਹੋ ਜਾਏਗੀ। ਇਹ ਮੇਰੇ ਕੋਲ ਸਰਕਾਰੀ ਨੌਕਰੀ ਵਾਲਾ ਹਿਸਾਬ ਆ। ਜਿਹੜੇ ਮੇਰੇ ਕੋਲ ਡਿਊਟੀ ਟਾਈਮ ਕੀ ਹੈ? ਡਿਊਟੀ 8 ਤੋਂ 4 ਓਵਰ ਟਾਈਮ ਲਾਏਗਾ, ਉਹਦੀ ਸੀਰੀ ਇਹਨੂੰ ਵੱਖਰੀ ਮਿਲੇਗੀ। ਸਿਰੀ ਹਾਂਜੀ, ਆ ਜਿਹੜੀ ਆਈਫੋਨ ਵਾਲੀ ਸਿਰੀ? ਬੱਕਰੇ ਦੀ ਸੀਰੀ, ਹਾਂ ਊਠ ਦੀ ਸੀਰੀ, ਗਾਂ ਦੀ ਸੀਰੀ। ਓਏ ਕਿੰਨੀ ਦੇਰ ਹੋ ਗਈ ਤੂੰ ਚੰਗੀ ਸਿਰੀ ਖਾਦੀ ਨੂੰ? ਸਹੀ ਦੱਸੀ। ਬੇਬਾਦ ਦਿਨ ਹੋ ਗਏ ਕਿ ਪੋਟਾ ਕਲੀ ਤੇ ਗੁਜ਼ਾਰਾ ਕਰਨ ਲਿਆ। ਚਿਚੜੀਆਂ ਨਹਿਰ ਦੇ ਆਲੇ ਦੁਆਲੇ ਫਿਰਦਾ ਉਹ ਚਿਚੜੇ ਛੱਡ ਯਾਰ ਦੱਸ ਯਾਰ। ਕਹਿੰਦਾ ਆਹੋ ਭਾਜੀ, ਅੱਛਾ ਇਹ ਦਾਲਾਂ ਤੇ ਲੱਗ ਚੁੱਕਿਆ ਹੈ। ਮੈਂ ਇਹਦੇ ਮੇਦੇ ਦੀ ਖਬਰ ਪੜ ਲਈ ਆ। ਤੁਸੀਂ ਯਕੀਨ ਮੰਨੋ ਭਾਈ, ਪੋੜਾ ਫਿੰਸੀ ਨਿਕਲਣਾ, ਖੂਨ ਨਿਕਲਦਾ, ਉਹ ਵੇਸਣ ਜਿਹਾ ਨਿਕਲਣ ਲੱਗ ਜਾਂਦਾ ਨਹੀਂ ਕਰਕੇ। ਇਹ ਨਹੀਂ ਦਾਲ ਵਾ ਤੇ ਯਾਰ ਫਿਰ ਤੂੰ ਕਿਉਂ ਜ਼ਲੀਲ ਹੋ ਰਹਿਣਾ? ਉਹ ਇੱਕ ਤੂੰ ਹਮੇਸ਼ਾ ਤੇਰਾ ਇੱਕ ਪ੍ਰੋਬਲਮ ਰਿਹਾ, ਤੂੰ ਪਿੱਛੋਂ ਦੀ ਜਾ ਕੇ ਚਮੜਦਾ, ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਬੰਦਾ ਕੌਣ ਆ। ਓਏ 3 ਦਿਨ ਪਹਿਲੇ ਸੁਣ ਲਓ, ਹਾਂ। ਇੰਜ ਕਰਕੇ ਮੈਂ ਚਿਮੜਿਆ ਇੱਕ ਬੰਦੇ ਨੂੰ, ਉਹਦਾ ਪਿੱਛੋਂ ਦੀ? ਪਰਨੂ ਮੂੰਹ ਸੀ। ਅੱਛਾ ਉਹਨੇ ਜਦੋਂ ਐਨ ਮੂੰਹ ਕੀਤਾ ਭਾਜੀ, ਉਹ ਇੱਕ ਰੇੜੀ ਵਾਲਾ ਸੀਗਾ, ਇੰਜ ਕਰਕੇ ਉਹਨੇ ਹਲੇ ਇੱਕ ਕਤਲ ਕੀਤਾ ਸੀ, ਉਹ ਤੇ ਪਰਚਾ ਸੀ, ਉਹ ਡਾਲਾ ਲੈ ਕੇ ਚੁੱਕ ਕੇ ਪਿੱਛੇ ਮੈਂ ਤੇ ਮੈਂ ਰਾਤ ਕਿਤੇ ਉਹਦੇ ਨਾਲ ਸੀਗਾ। ਮੈਨੂੰ ਉਹ ਚ ਢੂਸ ਬਹੁਤ ਹੋਈ, ਧਮਾਕਾ ਬਹੁਤ ਹੋਇਆ। ਮੈਂ ਉਹ ਚੋਂ ਨਿਕਲ ਕੇ ਸਾਈਡ ਤੇ ਸੁੱਤਾ, ਉਹਦੀ ਜ਼ਮਾਨਤ ਹੋ ਗਈ, ਮੈਂ ਅੰਦਰ ਹੀ ਆ। ਸਵੇਰ ਨੂੰ ਮੈਂ ਉੱਠਿਆ ਤੇ ਹੋਇਆ ਹੀ ਨਹੀਂ। ਭਾਜੀ ਸਵੇਰੇ ਮੈਨੂੰ ਪਾਜਾ ਲਾ ਕੇ ਆ ਕੇ ਜਿਹਨੂੰ ਮੂੰਹ ਤੱਕ ਕੀਤਾ, ਠਾ ਮੇਰੀ ਆਵਾਜ਼ ਪਿਆਣੀ। ਮੈਂ ਕਿਹਾ ਜਿੰਨਵਾ ਕਹਿੰਦੇ ਲੈ ਤੂੰ ਸ਼ਰਾਬ ਵੀ ਪੀਣਾ? ਆਠਾ ਮੈਂ ਤਾਂ ਚੜ ਗਈ ਆ। ਕਹਿੰਦਾ ਮੈਂ ਜੇਨਾ ਕਹਿੰਦਾ ਤੂੰ ਸ਼ਰਾਬ ਵੀ ਪੀਂਦਾ? ਮੈਂ ਆਪਣੇ ਇਲਮ ਦੇ ਸਿਰ ਤੇ ਤੁਹਾਨੂੰ ਇੱਕ ਗੱਲ ਦੱਸਾਂਗਾ। ਅੱਛਾ ਇਹ ਬਿੱਲੀ ਨਸਲ ਦਾ ਜਿੰਨ ਤੇ ਉਹ ਨਸਲ ਦਾ ਬੱਚਾ ਹੈ। ਅੱਛਾ ਤੁਸੀਂ ਉਹਨੂੰ ਪਛਾਣ ਲਿਆ? ਮੈਂ ਪਛਾਣ ਲਿਆ, ਇਹ ਬੱਚਾ ਖਰਾਬੀ ਕਰ ਰਿਹਾ ਹੈ। ਇਹ ਜਿੰਨ ਨੂੰ ਆਪਣੀ ਤਰਫ ਮਾਇਲ ਕਰਨ ਦੀ ਅੱਛਾ ਉਸਤਾਦ ਜੀ ਉਹ ਕਰਦਾ ਜੇ ਜਿੰਨੇ ਇਹਨਾਂ ਕੰਮਾਂ 'ਚ ਕੁਛ ਨਹੀਂ ਪਿਆ, ਇਹਨੇ ਜ਼ਲੀਲ ਹੋਏਗਾ ਸਿਰਫ। ਉਹ 10 ਮਿੰਟ ਇਹ ਤੈਨੂੰ ਖਾ ਪੀ ਜਾਣਗੇ ਬੱਚੇ। ਉਹ ਬਿਲਕੁਲ ਭਾਜੀ, ਇਹੋ ਜਿਹੇ ਕੰਮ 'ਚ ਕੋਈ ਮਗਰ ਨਹੀਂ ਆਂਦਾ, ਕੋਈ ਨਾਲ ਨਹੀਂ ਟੁਰਦਾ। ਹਾਂ ਉਹ ਸ਼ੁਗਲ ਵੇ ਲਈਆ, ਕੋਈ ਰੌਲਾ ਨਹੀਂ ਹੈ ਇਸ ਤਰ੍ਹਾਂ ਦੀ। ਹੁਣ ਇਹਦੀ ਜ਼ਿੰਦਗੀ ਬਦਲਣੀ ਹੈ ਕਿ ਇਹਨੂੰ ਇਦਾਂ ਹੀ ਧੱਕੇ ਖਵਾਣੇ? ਮੈਨੂੰ ਤੁਸੀਂ ਦੱਸੋ ਨਾ, ਮੈਨੂੰ ਮਨਾਉਣਾ। ਅੱਛਾ ਇੱਕ ਸਿਰੀ ਤੇ ਹੋਰ ਵੈਸੇ ਪਰਮਾਨੈਂਟ ਕੀ ਮਿਲੇਗਾ? ਪਰਮਾਨੈਂਟ ਇਹ ਹਲੇ ਕੱਚਿਆਂ 'ਚ ਰੱਖਿਆ ਜਾਏਗਾ। ਮੰਗਲ ਦੀ ਮੰਗਲ ਇਹਨੂੰ ਇੱਕ ਬੱਕਰਾ ਮਿਲੇਗਾ ਸਿਰਫ। ਓਏ ਹਾਂ ਮਟਨ। ਓਏ ਹੋਏ ਹੋਏ, ਮੈਂ ਬੱਕਰਾ ਖਾਵਾਂਗਾ। ਅੱਜ ਕੱਲ ਕੀ ਖਾ ਰਹੇ ਹੋ ਮੰਗਲ ਦੀ ਮੰਗਲ? ਵੈਸੇ ਕੱਖ ਵੀ ਨਹੀਂ ਭਾਜੀ, ਸਲਾਨੀ ਤੇ ਤੇਰੇ ਭਰਾ ਦਾ ਕਾਰਡ ਬਣਾਇਆ ਕਿ ਪਹਿਲੇ ਅਮਲ ਨੇ ਉੱਥੇ ਬਹਿੀ ਦਾ ਖਾਈਦਾ ਵਾ ਸਲਾਨੀਆਂ ਨੇ। ਅੱਛਾ ਕੋਈ ਕੰਮ ਸ਼ਾਮ ਕਿਸੇ ਕੋ ਤੁਰ ਫਿਰ ਕੇ ਕਰਦਾ? ਆਲਮਾ ਉਲਮਾ ਕੋ ਕੇ ਜਾ ਉਧਰ ਆ ਦੇਖਿਆ, ਘਰ ਝਾਤੀ ਮਾਰਿਆ, ਉਹਨੂੰ ਇਦਾਂ ਕਰਿਆ, ਉਹਦੀ ਧੌਣ ਨੱਪਿਆ, ਏਦਾਂ ਦੇ ਕੋਈ ਫ੍ਰੀਲਾਂਸ? ਭਾਈ ਜਾਨ ਨੇ ਮੈਨੂੰ ਇੱਕ ਅਮਲੇ ਰੱਖਿਆ ਸੀ ਕੋਲ, ਉਹਨੇ ਮੈਨੂੰ ਕਿਹਾ ਕਿ ਬੰਦਿਆਂ ਦੇ ਘਰ ਨਾਲ ਚਲੋ ਝਾਤੀ ਪਾਉਣੀ ਆ। ਉਹਨੇ ਕਿਹਾ ਸੀ ਗੈਬੀ ਝਾਤੀ ਪਾ, ਮੈਂ ਤਾਂ ਬੂਹੇ ਥਾਣੀ ਝਾਤੀ ਪਾਉਣੇ, ਪਿੱਛੇ ਇੱਕ ਬੰਦੇ ਨੇ ਮੈਨੂੰ ਹੱਥੋਂ ਫੜ ਲਿਆ, ਕਹਿੰਦੇ ਸਾਡੀਆਂ ਧੀਆਂ ਭੈਣਾਂ ਦੇਖਦਾ। ਉਹਨੇ ਉਹ ਫਿਰ ਕੱਟਿਆ। ਤੁਸੀਂ ਯਕੀਨ ਮੰਨੋ, ਮੈਨੂੰ ਕੱਲ ਫੜਾਏ ਤੇ ਥੜੇ ਤੂੰ ਗੈਪ ਹੋ ਕੇ ਜਾਣਾ ਸੀ। ਉਹ ਭਾਜੀ ਮੈਂ ਤੁਹਾਨੂੰ ਪਿਛਲੇ ਸ਼ੋਅ 'ਚ ਦੱਸਿਆ ਕਨੈਕਸ਼ਨ ਕੱਟਿਆ ਵਾ, ਤੇ ਫਿਰ ਤੂੰ ਨਾ ਜਾ, ਨਾ ਪੰਗਾ ਲੈ ਤੂੰ। 3 ਮਹੀਨੇ ਦਾ ਬਿੱਲ ਦੇਣ ਵਾਲਾ ਵਾ। ਅਗਾਇਬ ਹੋਣ ਵਾਲਾ ਕਨੈਕਸ਼ਨ ਕੱਟਿਆ ਵਾ ਭਾਇਆ ਦਾ। ਇੱਕ ਬੰਦੇ ਨੇ ਨਾ 50 ਰੁਪਏ ਦਾ ਸਦਕਾ ਲੈ ਕੇ ਛਿਚੜੇ ਸਿੱਟੇ ਤੇ ਉਹ ਗਾਂ ਬਹਿ ਕੇ ਤੇ ਨਸਿਆ, ਪਰ ਆ ਜਾ ਮੇਰੇ ਆ, ਪਰ ਆ ਜਾ ਮੇਰੇ ਆ। ਤੇਰੀ ਗੱਲ ਸੁਣੋ ਜੀ, ਇਹਦਾ ਰੇਟ ਵੀ ਘੱਟ ਆ ਮਾਰਕੀਟ 'ਚ, ਇਹਦੀ ਮੰਗ ਕੋਈ ਨਹੀਂ, ਇਹਦਾ ਸਿੰਘ ਭੁਰਿਆ ਵਾ। ਉਹ ਸਿੰਘ ਨਹੀਂ ਭੁਰਿਆ ਭਾਈ ਜਾਨ ਹੈ। ਇੱਕ ਬੰਦੇ ਨੇ ਡਰਾਈਵਰ ਸੀ, ਉਹਨੇ ਜ਼ਿਆਦਤੀ ਕੀਤੀ ਭਰਾਵਾ। ਕੀ? ਇੱਕ ਵਾਰ ਡਰਾਈਵਰ ਨੂੰ ਇੰਜ ਕਰਕੇ ਚਿਮੜਿਆ ਪਿੱਛੋਂ, ਮੈਨੂੰ ਐਨ ਮੂੰਹ ਕਿਤੋਂ ਡਰਾਈਵਰ ਸੀ ਭਾਜੀ, ਉਹ ਕਿਤੇ ਰਾਈਟ ਰੂਟ ਚਲਾਉਂਦਾ ਸੀ, ਗੱਡੀ ਨੂੰ ਚਲਾਉਂਦਾ ਸੀਗਾ। ਫਿਰ? ਇੰਜ ਕਰਕੇ ਉਹ ਬੈਠਾ, ਉਹਦੇ ਕੋਲ ਬੈਗਦਾਰ ਗੱਡੀ ਸੀਗੀ, ਬੈਗ ਥੱਲੇ ਬੈਠਾ ਹੀ ਥੋੜੀ ਜਿਹੀ ਗੱਡੀ ਨੂੰ ਚਲਾਈ, ਆਪ ਨਿਕਲ ਗਿਆ, ਮੈਂ ਵੇਚੀ ਆ। ਫਿਰ? ਤੇ ਭਾਜੀ ਮੇਰੇ ਅੱਜ ਸਿਰ ਵੱਜਾ ਸਿੱਧੇ ਫਰੰਟ ਵਾਲੀ ਗੱਡੀ 'ਚ ਮੇਰਾ ਦਾ। ਇਹ ਹਰ ਕੋਈ ਤੈਨੂੰ ਚਮੜਵਾ ਕੇ ਨਿਕਲ ਕੋ ਜਾਂਦਾ ਵਾ। ਇਹ ਭਾਜੀ ਮੇਰੇ ਖਿਲਾਫ ਸਾਜ਼ਿਸ਼ ਹੋਣ ਰਹੀ ਆ, ਇਹ ਆਲਮੀ ਤਾਕਤਾਂ ਮੈਨੂੰ ਪੈ ਗਈਆਂ ਵਾ। ਨਾ ਇਦਾਂ ਨਾ ਕਰ ਮੇਰੇ ਯਾਰ ਦਿਲ ਆਦਮੀ ਤੱਕ ਤੈਨੂੰ ਕਿੱਥੋਂ ਪੈ ਗਈ ਯਾਰ? ਹੱਦ ਹੀ ਆ। ਸਰ ਮੇਰਾ ਇਲਮ ਇਹ ਕਹਿ ਰਿਹਾ ਇਸ ਬੱਚੇ ਦੀ ਜ਼ਿੰਦਗੀ ਦੇ ਆਖਰੀ ਸਾਲ ਜਿਹੜੇ ਨੇ ਉਹ ਅੱਛੇ ਗੁਜ਼ਰਨਗੇ। ਮੇਰੀ ਕੰਪਨੀ ਨੂੰ ਜੁਆਇਨ ਕਰ ਲੈ। ਤੁਸੀਂ ਕੰਮ ਕੀ ਲਵੋਗੇ ਇਹਦੇ ਕੋ? ਕੰਮ ਸ਼ੁਰੂ 'ਚ ਇਹਦੇ ਕੋਲੋਂ ਮੈਂ ਜੰਜਾਂ ਲਟਾਵਾਂਗਾ। ਹਾਂਜੀ ਜੰਜਾਂ ਲੁੱਟੇਗਾ ਇਹ, ਪਹਿਲਾ ਕੰਮ ਇਹ। ਮਤਲਬ ਕਿ ਕਿਸੇ ਨੇ ਇੰਜ ਨੋਟ ਕੀਤਾ ਤਾਂ ਨੋਟ ਉੱਤੋਂ ਗਿਆ? ਜੀ ਉੱਤੋਂ ਹੀ ਗਿਆ। ਓ ਹੋ ਦੇਖੋ ਨਾ ਕਿ ਮੈਂ ਵੀ ਕੁਝ ਕਮਾਣਾ ਹੈ। ਜਿਹੜੇ ਨਾਥ ਆਸ਼ਰਮ ਬਣਾਏ ਨੇ, 올ਡ ਏਜ ਹੋਮ ਬਣਾਏ, ਉਹਨਾਂ ਦਾ ਖਰਚਾ ਚਲਾਣਾ। ਯਾਨੀ ਚੁਕਨਾਈਜ਼ਰ। ਚੁਕਨਾਈਜ਼ਰ ਇਹ ਬਣੇਗਾ। ਓਏ ਜਾਨੀ ਚੁਕਨਾਈਜ਼ਰ ਪਤਾ ਕਿਹਨੂੰ ਕਹਿੰਦੇ ਨੇ? ਭਾਜੀ ਚੁਕਨਾਈਜ਼ਰ ਕਿਹਨੂੰ ਕਹਿੰਦੇ ਮੈਨੂੰ ਦੱਸ ਦਿਓ ਉਹਦਾ ਇੱਕ ਵਾਰੀ। ਅੱਜ ਜਦੋਂ ਕੋਈ ਮੁਜਰਾ ਸੁਜਰਾ ਗਾਣੇ ਹੁੰਦੇ ਨੇ, ਜਿਹੜੇ ਪੈਸੇ ਲੋਕੀ ਸਿੱਟਦੇ, ਉਹ ਜਿਹੜਾ ਚੁੱਕਦਾ ਨਾ, ਉਹਨੂੰ ਚੁਕਨਾਈਜ਼ਰ ਕਹਿੰਦੇ। ਉਹ ਕਹਿੰਦੇ ਉਹ ਬਣਾਉਣਾ ਤੈਨੂੰ। ਆ ਬਗੈਰਤਾ ਮੁਕਤਸਰ ਜੀ ਆ ਵੀਰ ਆ ਕਾ ਚਟਿਆਈ ਵਾਲਿਆ, ਲਾਣਾ ਤਾਂ ਤੇਰੀ ਜ਼ਿੰਦਗੀ ਦਾ ਤੂੰ। ਮੈਂ ਮੇਰੀ ਉੱਥੇ ਇੱਜ਼ਤ ਵਾ, ਕੋ ਕਾਸ਼ ਮੇਰਾ ਟੌਰ ਟੱਪਾ ਓ ਯਾਰ ਤੂੰ ਕਿਹੜਾ ਕਿਸੇ ਨੂੰ ਨਜ਼ਰ ਆਉਣਾ ਵਾ? ਭਾਜੀ ਕਨੈਕਸ਼ਨ ਕੱਟਿਆ। ਨਹੀਂ ਉਹ ਸਹੀ ਕਰਾਏਗਾ ਪਹਿਲੇ। ਕਰਾਂਗਾ। ਮੇਰੀ ਨਾਲ ਵਰਕਸ਼ਾਪ ਆ ਜੀ, ਜਿਨ੍ਹਾਂ ਦੀ ਕਾਵੀਏ ਨਾਲ ਇਹਦਾ ਸਿੰਘ ਸੈੱਟ ਕਰਨਾ। ਇਹਨੇ ਗੈਪ ਵੀ ਹੋਣ ਲੱਪਣਾ, ਨਮੂਦਾਰ ਵੀ ਹੋਣ ਲੱਪਣਾ। ਅੱਛਾ ਵਿੱਚੋਂ ਥੋੜਾ ਲਹਿਰਾਂ ਲੁਰਾਂ ਵੀ ਤੇ ਨਹੀਂ ਹੋਣਗੀਆਂ? ਆਉਂਦੀਆਂ ਭਾਈ ਜੋ ਕੋ ਮੈਂ ਤੇ ਹਰਾ ਰੰਗ ਸੁੱਟਦਾ ਨਾ, ਫਿਰ ਮਾੜਾ ਭਾਈ ਹੁੰਦਾ ਮੈਂ। ਇਹ ਇੱਕ ਦਿਨ ਗੈਪ ਹੋਇਆ ਆਪਣੇ ਲੋ, ਗੈਪ ਹੋਇਆ, ਉਹ ਹੋਇਆ ਹੀ ਨਾ ਜਾਵੇ। ਅੱਧਾ ਗੈਪ ਹੋ ਗਿਆ, ਅੱਧਾ ਉਹਦੇ ਵਿੱਚ ਕੰਧਾਂ 'ਚ ਵੱਜਦਾ ਜਾਂਦਾ। ਯਾਰ ਢਿੱਡ ਥੋੜੇ ਤੇ ਪਿਆ ਤਾਂ ਲੱਤਾਂ ਤੁਰੀਆਂ ਜਾਂਦੀਆਂ। ਆਹੋ
ਗੈਪ ਹੋ ਗਿਆ ਉਹਦੇ ਸਾਹਮਣੇ ਫਿਰੀ ਜਾਵੇ ਤਾਜੀ। ਤਾਜੀ ਇਹਨੂੰ ਵੀ ਫੀਮੇਲ ਜੇਨ ਚੰਬੜ ਗਈ। ਫੀਮੇਲ ਜਿੰਨੀ ਹਾਂਜੀ ਤਾਜੀ ਜਿੰਨੀ ਚੰਬੜ ਗਈ ਤੇ ਤਾਜੀ ਚੌਧਰੀਆਂ ਵਾਲਾ ਸੂਟ ਪਾਇਆ ਤੇ ਬੱਖੀ ਵਾਲੀ ਜੇਬ ਤੋਂ ਤਾਜੀ ਸੁਰਖੀ ਕੱਢ ਕੇ ਲਾ ਵੇ ਜਿੰਨੀ ਚੰਬੜ ਗਈ। ਹਾਂਜੀ। ਓ ਯਾਰ ਉਸਤਾਦ ਜੀ ਇਹ ਵੀ ਪਹਿਲੇ ਜਿੰਨ ਸੀਗਾ ਤੇ ਇੰਨਾ ਮਾੜਾ ਜਿੰਨ ਹੋ ਗਿਆ, ਇੰਨੇ ਸਾਰੇ ਖਰਾਬ ਹਾਲਾਤ ਹੋ ਗਏ, ਇੱਕ ਬੰਦੇ ਦੇ ਤਰਲੇ ਕਰੀ ਜਾਵੇ ਯਾਰ 2 ਦਿਨ ਲਈ ਚਿਮੜਵਾ ਲਾ ਯਾਰ। ਆਹੋ ਤਾਜੀ ਇਹਨੂੰ ਫੀਮੇਲ ਜੇਨ ਚਿਬੜ ਗਿਆ ਤੇ ਏਡੀ ਮੁੱਛ ਰੱਖੀ ਤੇ ਤਾਜੀ ਨੋ ਪਾਲ ਚਲਾ ਦਿਆ ਕਰੋ। ਉਹ ਜਿੰਨ ਹੱਸਿਆ ਸਾਡਾ ਜਿੰਨ ਹੱਸਿਆ। ਅੱਛਾ ਤਾਜੀ ਨੂੰ ਫੇਰ ਭਾਈ ਫੀਮੇਲ ਜੇਨ ਚੰਬੜ ਗਿਆ ਆਹ ਤੇ ਤਾਜੀ ਨਹਾ ਕੇ ਬਾਹਰ ਤੋਲੀਆਂ ਲਪੇਟ ਕੇ ਏਦਾਂ ਬਾਹਰ ਆ ਗਈ। ਅੱਛਾ ਜਿੰਨ ਫੀਮੇਲ ਚੰਬੜਿਆ ਤੂੰ ਤਾਂ ਦੀਆਂ ਹਰਕਤਾਂ ਕਰ ਰਿਹਾ। ਉਸਤਾਦ ਜੀ ਫੀਮੇਲ ਜਿੰਨ ਚਿੰਬੜਿਆ ਤੇ ਜਿਹੜੀ ਅੱਡੀ ਵਾਲੀ ਜੁੱਤੀ ਪਾਈ ਤੇ ਉੱਤੋਂ ਸਾਫਾ ਵੀ ਪਾਇਆ ਕਰ। ਭਾਈਆਂ ਦਾ ਸੂਟ ਪਾ ਕੇ ਅੱਡੀ ਵਾਲੀ। ਆਹੋ ਉਸਤਾਦ ਜੀ ਇਹ ਵੀ ਪਹਿਲੇ ਜਿੰਨ ਸੀਗਾ ਤੇ ਇੰਨੇ ਹਾਲਾਤ ਮਾੜੇ ਹੈਗੇ ਸਲਾਨੀਆਂ ਵਾਲਿਆਂ ਦੀ ਲਾਈਨ 'ਚ ਲੱਗਾ ਹੈ। ਆਹੋ ਤਾਜੀ ਨੂੰ ਫੀਮੇਲ ਜਿੰਨ ਚਿਬੜ ਗਿਆ ਤੇ ਸਵੇਰ ਉੱਠ ਕੇ ਬੂਹੇ ਅੱਗੋਂ ਸਫਾਈ ਕਰਨ ਦਿਆ। ਇਹ ਵੀ ਪਹਿਲੇ ਜਿੰਨ ਸੀਗਾ, ਇੱਕ ਬੰਦੇ ਨੇ ਦਾਲ ਸਿੱਟੀ ਕਹਿੰਦਾ ਲਾਇਆ ਤੇਰੇ ਨੇ ਲੱਗਣਾ ਮੈਂ ਰੱਜਿਆ ਨੂੰ। ਆਹੋ ਨਹੀਂ ਤੂੰ ਸਗੋਂ ਉਹਦੇ ਤੇ ਲਾਫਟਰ ਦਿਓ ਜਿੰਨ ਸਾਹਿਬ ਤੁਹਾਡਾ ਤੇ ਤਲਕ ਆ ਤੁਸੀਂ। ਭਾਜੀ ਨਹੀਂ ਤਲਕੜੀ ਇੱਥੇ ਮੁਨਸਵੀ ਵੀ ਜ਼ਰੂਰੀ ਆ ਨਾ, ਕਾਮੇਡੀ 'ਚ ਵੀ ਮੁਨਸਵੀ ਜ਼ਰੂਰੀ ਆ। ਉਹਨੂੰ ਫੀਮੇਲ ਜਿੰਨ ਚਿਬੜ ਗਿਆ ਤੇ ਇਹਦੇ ਬੁੱਲ ਪਾਣੀ ਮੰਗਿਆ ਦੁਪੱਟਾ ਲੈ ਕੇ ਤਾਜੀ ਉਹਨੂੰ ਪਾਣੀ ਦੇ। 90 ਸਾਲ ਦੇ ਬਾਬੇ ਨੂੰ ਚਿੰਬੜ ਗਿਆ ਤੇ ਬਾਬਾ ਇਹਨੂੰ ਕਹਿਣ ਦਿਆ ਉਹ ਦੇਖੀ ਭਲਾ ਭੂਤਾ ਹੀ ਤੁਰਿਆ ਹੁੰਦੇ ਆ। ਅੰਦਰੋਂ ਇਹ ਅੰਦਰੋਂ ਦੇਖ ਕੇ ਦੱਸ ਰਿਹਾ ਨਹੀਂ ਹੋਣੀ ਆ। 90 ਸਾਲ ਦੇ ਬਾਬੇ ਨੂੰ ਚੰਬੜ ਗਿਆ, ਉਹਨੇ ਖੰਗ ਕੇ ਇਹਦਾ ਅੰਦਰ ਹੀ ਸਿਰ ਪਾੜਤਾ। ਉਸਤਾਦ ਜੀ 90 ਸਾਲ ਦੇ ਬਾਬੇ ਨੂੰ ਚਿਮੜ ਗਿਆ ਤੇ ਉਹਨੂੰ ਅੰਦਰੋਂ ਸੜਕ ਪਾਰ ਕਰਾਉਣ ਦੇ। ਇਹਨੂੰ ਉਹ ਜਦੋਂ ਗੱਡੀ ਆਉਂਦੀ ਤੇ ਭੱਜ ਕੇ ਆਪ ਉਹਨੂੰ ਅੱਗੇ ਕਰਾਉਂਦੇ ਆ। ਤਾਜੀ ਨੂੰ ਫੀਮੇਲ ਜਿੰਨ ਚਿਬੜ ਗਿਆ ਤੇ ਇਹਦਾ ਭਰਾ ਕੰਮ ਤੋਂ ਆਇਆ, ਉਹਨੂੰ ਕਹਿੰਦਾ ਮੈਂ ਤੁਹਾਡੇ ਲਈ ਰੋਟੀ ਬਣਾ ਦਾਂ। ਅੱਛਾ ਇਹਨਾਂ ਨੂੰ ਫੀਮੇਲ ਵਾਲੇ ਸਾਰੇ ਕੰਮ ਕਰਦੇ ਆ ਜਿਹੜੇ ਚਿੰਬੜ ਕੇ। 90 ਸਾਲ ਦੇ ਬਾਬੇ ਨੂੰ ਚਿੰਬੜ ਗਿਆ ਤੇ ਰਾਤ ਨੂੰ ਉਹਦੇ ਲੱਕ ਤੇ ਚੜਿਆ। ਬਾਬਾ ਕਹਿੰਦਾ ਉਹ ਤਾਂ ਬਾਹਰ ਨਿਕਲ ਕੇ ਜਰਾ ਲੱਕ ਤੇ ਤਾਂ ਚੜ ਮੇਰੇ। ਅੱਛਾ 90 ਸਾਲ ਦੇ ਬਾਬੇ ਨੂੰ ਚਿੰਬੜ ਗਿਆ ਲੇਕਿਨ 8 ਵਜੇ ਤੋਂ ਬਾਅਦ ਨਾ ਉਹ ਇੱਧਰ ਬੈਠਾ ਹੁੰਦਾ ਸੀ, ਉਹਦੇ ਨਾਲ ਬੈਠਾ ਹੁੰਦਾ ਗਿਆ ਕਰ ਬਾਹਰ ਵੀ ਨਿਕਲ ਕੇ ਫਿਰਦਾ ਰਹਿੰਦਾ ਸੀ। 90 ਸਾਲ ਦੇ ਬਾਬੇ ਨੂੰ ਚਿਮੜ ਗਿਆ, ਉਹ ਜਿਹਨੂੰ ਬੋਲੇ ਅੰਦਰੋਂ ਕਹੇ ਚੱਲ ਛੱਡ ਬਚ ਲਈ। ਤਾਜੀ ਇਹਨੂੰ ਜਿੰਨ ਚਿਬੜ ਗਿਆ ਤੇ ਉਹ ਅੰਦਰੋਂ ਇੰਨਾ ਪਛਤਾਉਂਦਿਆ ਜਿਹਨੂੰ ਆਪ ਇਹਨੂੰ ਬਾਬੇ ਕੋ ਕਰਨ ਦਿਆ। ਕਿ ਚੱਲ ਬਾਬੇ ਕੋ ਚੱਲੀ। ਆਹੋ ਅੱਛਾ ਜੀ ਬਾਬਾ ਹੁਣ ਕੀ ਕਰਨਾ ਫਿਰ? ਮੈਂ ਤਾਂ ਕਹਿੰਦਾ ਇੱਧਰ ਸੈਟਿੰਗ ਕਰ ਲਓ। ਨਹੀਂ ਭਾਜੀ ਮੈਂ ਆਲਰੇਡੀ ਇੱਕ ਬੰਦੇ ਦੇ ਅੰਦਰ ਰਹਿਣ ਡਿਆ, ਉਹਨੇ ਅੱਧਾ ਢਿੱਡ ਮੇਰੇ ਨਾਮ ਕਰਾਤਾ ਵਾ। ਉਹਨਾਂ ਕੋ ਤੂੰ ਅੰਦਰ ਇਧਰ ਵਾਲੀ ਸਾਈਡ ਤੇ ਰਹੀ ਆ, ਕਿਸੇ ਚੀਜ਼ ਨੂੰ ਮੈਂ ਡੈਮੇਜ ਨਹੀਂ ਕਰਾਂਗਾ। ਮੁਆਹਦਾ ਹੋ ਗਿਆ, ਐਗਰੀਮੈਂਟ ਹੋ ਗਿਆ। ਉਹ ਬੰਦਾ ਬੜਾ ਚੰਗਾ ਵਾ, ਨਿਹਾਰ ਉੱਠ ਕੇ ਜੂਸ ਪੀਂਦਾ ਵਾ, ਤੁਹਾਡੇ ਭਰਾ ਨੂੰ ਲੱਗਣ ਡਿਆ ਅੰਦਰ ਹੀ ਅੰਦਰ। ਤੇ ਲੱਗਦਾ ਕੋਈ ਆਪਾਂ ਐ ਪੜ ਲਈ ਜਾਏਗਾ ਯਾਰ ਉਹ ਕਿਤੇ ਇਲਾਜ ਕਰਾ ਕੇ ਉਹਨੇ ਤੈਨੂੰ ਬਾਹਰ ਕਢਾ ਦੇਣਾ ਫਾਇਦਾ ਨਹੀਂ। ਕਿਤੇ ਜਾਏਗਾ ਇੱਧਰ ਤੇ ਤੂੰ ਸਦਾ ਬਾਹਰ ਕੰਮ ਆ ਤੇਰਾ। ਭਾਜੀ। ਇਹ ਤੋਂ ਮੈਨੂੰ ਧਮਾਕਾ ਬਹੁਤ ਮਾੜਾ ਆਉਣ ਯਾਰ ਤੂੰ ਕਿਹੜਾ ਤੇ ਨਾਲ ਰਹਿਣਾ? ਤੂੰ ਕਿਹੜਾ ਐਜ਼ ਏ ਬੀਵੀ ਜੌਬ ਕਰਨ ਲੱਗਾ? ਭਾਜੀ ਇਹਦੇ ਨੂੰ ਬਹੁਤ ਐਡਵਾਂਟੇਜ ਚੰਮ ਨਾਲ ਖਿਦਮਤ ਵਾਲੇ ਦੇਣ ਡਿਆ, ਉਹਨਾਂ ਨਾਲ ਲੱਗ ਜਾਵਾਂ ਫਿਰ। ਯਾਰ ਤਾਜੀ ਆਹ ਵਾਲਾ ਜਿੰਨ ਇੱਕ ਬੰਦੇ ਨੂੰ ਇੰਨੀ ਸਪੀਡ ਨਾਲ ਚੰਬੜਿਆ ਤਾਜੀ ਅਸੂਏ ਮਾਰ ਕੇ ਬੰਦਾ ਪਾੜਦਾ। ਭਾਜੀ ਨੇ ਤੁਹਾਨੂੰ ਮੋਬਾਈਲ ਵੀ ਲੈ ਕੇ ਦੇਗਾ, ਤੁਹਾਨੂੰ ਕੋਲ ਮੋਬਾਈਲ ਵੀ ਹੋਣਾ ਚਾਹੀਦਾ ਨਾ। ਭਾਜੀ ਮੇਰੇ ਕੋਲ ਮੋਬਾਈਲ ਹੈ ਸੀ, ਫਿਰ ਮੈਂ ਇੰਜ ਕਰਕੇ ਪਿੱਛੋਂ ਇੱਕ ਬੰਦੇ ਨੂੰ ਚਿੰਬੜਿਆ ਵਾ। ਜਦੋਂ ਇੰਜ ਕਰਕੇ ਮੂੰਹ ਤੋਂ ਮੈਂ ਦੇਖਿਆ ਉਹ ਬੰਦਾ ਸੀਗਾ ਡਰਾਈਵਰ। ਉਹ ਫਾਂਡਾ ਟਾਈਮ ਚਲਾ ਗਿਆ ਕਿਤੇ, ਮੇਰਾ ਮੋਬਾਈਲ ਵਿੱਚ ਰਹਿ ਗਿਆ ਉਹਦੇ। ਤੇ ਤੂੰ ਨਿਕਲ ਗਿਆ ਵਿੱਚੋਂ? ਮੈਂ ਆਪ ਚੀਜ਼ਾਂ ਰੱਖੀਆਂ ਸੀ ਨਾ, ਹਲੇ ਸਮਾਨ ਰੱਖਣਾ ਸ਼ੁਰੂ ਕੀਤਾ ਸੀ। ਯਾਰ ਕਿਹੜਾ ਜਿਹਨੇ ਜਿਹੜਾ ਵਿੱਚ ਪਹਿਲੇ ਸਮਾਨ ਰੱਖਣ ਜਾ ਰਿਹਾ ਉੱਥੇ ਬੈਗ ਬੂਗ ਲਾ ਕੇ ਰੱਖਦਾ ਜੀ। ਅੱਛਾ ਮਗਰ ਕਿ ਟਰਾਲੀ ਤੇ ਸਮਾਨ ਵੀ ਆ ਰਿਹਾ ਕਿ ਭਾਜੀ ਉਹ ਮੁਸ਼ਤਾਕ ਨੂੰ ਚੱਪੜਾ ਉਹਦੇ ਅੰਦਰ ਲਾ ਦੇ ਸਮਾਨ ਸਾਰਾ। ਕਹਿੰਦਾ ਮੈਂ ਸਮਾਨ ਹਰੇ ਲਾ ਰਿਹਾ ਸੀ, ਉਹ ਨਿਕਲ ਗਿਆ। ਹੋ ਗਿਆ ਭਾਜੀ, ਆਪਣੀ ਜਗ੍ਹਾ ਬਣਾਉਣੀ ਪੈਂਦੀ ਨਾ, ਸੈਟਿੰਗ ਕਰਨੀ ਪੈਂਦੀ ਭਾਜੀ। ਹੁਣ ਐਵੇਂ ਜੀ ਹਰ ਬੰਦੇ ਜਿਹਦਾ ਇੱਕ ਟਰੰਕ ਵੀ ਪਿਆ ਹੁੰਦਾ ਚੋਰੀ ਸਾਦਕ ਦੇ ਨਾਂ ਤੇ ਸੰਗਲ ਮਾਰ ਕੇ। ਤਾਜੀ ਚੌਕ 'ਚ ਖੜਾ ਜਿੰਨੇ ਇੱਕ ਬੰਦਾ ਇਹਦੇ ਸੂਏ ਨਾਲ ਤਲਵਾਰ ਟੰਗ ਗਿਆ ਸੀ। ਨਹੀਂ ਪੀਂਗ ਪਾ ਕੇ ਬੱਚੇ ਝੂਟੇ ਦੇ ਨਾਲ। ਭਾਜੀ ਇਹ ਸਿੰਘ ਤੇ ਨਹੀਂ ਗਏ ਤਾਜੀ, ਇਹਨੇ ਦਾਣੇ ਖਾ ਕੇ ਉਹ ਵਰਗੇ ਉੱਤੇ ਫਸਾਏ। ਯਾਰ ਜਿੰਨਾ ਚ ਦਾਣੇ ਦਿੰਦੇ ਆ। ਉਹ ਯਾਰ ਇਹਦੇ ਚ ਐ ਕਰੋ ਕਿ ਚੁੱਕਾ ਥੱਲੋਂ ਕੁਲਫੀ ਵੀ ਨਿਕਲਦੀ। ਓਏ ਕੋਨਾ ਪੁੱਠੀਆਂ ਕੀਤੀਆਂ ਇਹਨੇ। ਤਾਜੀ ਆ ਸ਼ੇਰ ਵਾਲੀ ਟਾਇਰ ਤੋਂ ਕੁੱਪਾ ਲਾ ਕੇ ਵਿੱਚ ਬੋਤਲ ਪਾਉਂਦੇ ਆ ਤਾਜੀ। ਅੱਛਾ ਇੱਕ ਦਿਨ ਇੱਧਰ ਨੂੰ ਕੀਤੇ ਸਿੰਘ ਕਹਿੰਦਾ ਅੱਜ ਸਾਈਡ ਚੀਰ ਕੱਢਿਆ। ਉਸਤਾਦ ਜੀ ਇਹ ਕਿਤੇ ਨਾ ਫਿਰਦਾ ਤੁਰਦਾ ਜ਼ਿਆਦਾ, ਇਹਨਾਂ 'ਚ ਪਾਣੀ ਰੱਖ ਕੇ ਨਾ ਮੂੰਹ ਧੋਂਦਾ ਐ ਕਰਕੇ।
ਅੱਛਾ ਭਾਜੀ ਹੁਣ ਦੱਸੋ ਫਿਰ ਹਿਸਾਬ ਕਿਤਾਬ ਲਾਓ ਤੁਸੀਂ ਕੋਈ ਮੈਂ- ਰਲਦੀ ਮਿਲਦੀ ਗੱਲ ਕਰੋ ਤੇ ਦੋਵੇਂ ਨਿਕਲੋ ਕੰਮ ਕਰੋ ਮੈਂ ਕਹਿੰਦਾ ਚਲੋ ਇਹਦੇ ਇੱਥੇ ਆਹ ਲਾ ਦਿਆ ਕਰੋ, ਬੰਦ ਕਰ ਦਿਆ ਕਰੋ, ਇਦਾਂ ਠੰਡਾ ਨਹੀਂ ਹੋਏਗਾ। ਭਾਜੀ ਪਤਾ ਕੀ ਨਹੀਂ ਗੱਲ ਆ? ਤੁਸੀਂ ਇਹਦਾ ਚੇਂਜ ਕਰਾਉਣਾ ਨਵੇਂ ਲਵਾਉਣਾ ਮੈਂ ਨਵੇਂ ਲਵਾਵਾਂਗਾ, ਇਹਦੇ ਸਿਗਨਲ ਪੂਰੇ ਆਣਗੇ। ਦੇਖੋ ਇਹਦਾ ਕਾਰਡ ਬਣ ਜਾਏਗਾ EOBI ਦਾ, ਹੈ ਇਹ ਕੰਮ ਛੱਡ ਜਾਏਗਾ, ਇਹਨੂੰ ਪੈਨਸ਼ਨ ਮਿਲੇਗੀ। ਯਾਰ ਤੂੰ ਕੀ ਮੰਨ ਜਾ ਜਿੰਨ ਭਾਜੀ ਸਾਰੇ ਇਦਾਂ ਹੀ ਕਹਿੰਦੇ ਆ। ਜਿਹੜਾ ਇਸ ਤੋਂ ਪਿੱਛੇ ਸੀ ਉਹਨੇ ਮੈਨੂੰ ਬੜੇ ਰੰਗੀਨ ਯਾਰ ਸਾਡੇ ਸਾਹਮਣੇ ਨਾਜ਼ਰੀਨ ਦੇ ਸਾਹਮਣੇ ਕਹਿ ਰਿਹਾ ਯਾਰ ਤੂੰ ਇਹ ਜਾ ਹੀ ਨਹੀਂ ਸਕਦਾ ਕਿਤੇ ਮੇਰਾ ਰਜਿਸਟਰਡ ਅਦਾਰਾ ਵਾ ਹਕੂਮਤ ਪਾਕਿਸਤਾਨ ਨੂੰ, ਜਿਨ੍ਹਾਂ ਦਾ ਟੈਕਸ ਪੇ ਕਰੀਦਾ। ਭਾਜੀ ਮੈਂ ਤੁਹਾਨੂੰ ਦੱਸਦਾ ਇੱਕ ਸ਼ਰਤ ਤੇ ਮੈਂ ਉਹਨੂੰ ਮਨਾ ਲਾਂਗਾ ਕੀ ਸ਼ਰਤ? ਇੱਕ ਤੇ ਉਹਦਾ ਸੋਨਾ ਜਾਂ ਚਿਰਾਗ ਬਣਵਾ ਕੇ ਦਿਓ ਤੇ ਰਹਿਣ ਆਹੋ ਭਾਜੀ ਯਕੀਨ ਅਟੈਚ ਬਾਥ ਚਿਰਾਗ, ਅਟੈਚ ਬਾਥ। ਜਿੰਨਾ ਦਾ ਟੈਸ ਅਟੈਚ ਬਾਤ ਓ ਚਿਰਾਗ ਯਾਰ ਭਾਜੀ ਕਿੰਨੇ ਸਕੁਅਰ ਫੁੱਟ ਮਤਲਬ ਉਹਦੇ ਅੰਦਰ ਬਾਲਕਨੀ ਵੀ ਹੈਗੀ ਜਿਹੜਾ ਚਿਰਾਗ ਹੁੰਦਾ ਉਹ ਬਾਹਰੋਂ ਛੋਟਾ ਹੀ ਲੱਗਦਾ, ਅੰਦਰੋਂ ਕਨਾਲਾ ਵਸੀ ਹੁੰਦਾ ਹੈ ਉਹਦੇ ਚ। ਜਿਹਨੂੰ ਬਾਲਕਨੀ ਕੋਈ ਹਾਂਜੀ, ਬਾਲਕਨੀ। ਨੁੱਕਰ ਵਾਲਾ ਕੋਈ ਚਿਰਾਗ ਦੇ ਮੈਨੂੰ ਕਮਰਸ਼ੀਅਲ ਚਿਰਾਗ ਚਾਹੀਦਾ, ਆਹੋ ਭਾਜੀ ਮੈਂ ਤੂੰ ਛੋਟਾ ਚਿਰਾਗ ਲੈ ਲੈ ਫਿਰ ਆਪਣੀ ਕਾਰਗਰਦਗੀ ਤੋਂ ਫਿਰ ਵੱਡਾ ਚਿਰਾਗ ਵੱਡਾ ਚਿਰਾਗ। ਹੁਣ ਮੈਂ ਚਿਰਾਗ 'ਚ ਰਹਿਣੇ ਜੋ ਹਾਲਾਤ ਮੇਰੇ ਚਿਰਾਗ 'ਚ ਹੋਏ ਨਾ, ਤੁਹਾਡੀ ਸੋਚ ਆ। ਕੀ ਤੇ ਹੈ? ਅੱਗੇ ਰਿਹਾ ਤੂੰ ਚਿਰਾਗ ਚ ਭਾਜੀ ਮੈਂ ਪਹਿਲੇ ਚਿਰਾਗ 'ਚ ਹੀ ਸੀਗਾ। ਓਏ ਹੋਏ ਉਹ ਕਿਦਾਂ 15 ਸਾਲਾਂ ਬਾਅਦ ਵਾਪਸ ਆਇਆ ਨਹੀਂ ਚਿਰਾਗ ਤੇ ਕਿਸੇ ਬੰਦੇ ਕੋ ਹੁੰਦਾ ਜਿਹੜਾ ਮਾਲਕ ਹੁੰਦਾ ਸਾਡੇ ਉੱਪਰ ਜਿਹੜੇ ਨਾ ਸ਼ਿਫਟਿੰਗ ਪਹਿਲੇ ਵਾਲਦੈਨ ਤੇ ਕੋਲ ਚਿਰਾਗ ਹੁੰਦਾ। ਤੁਸੀਂ ਮਾਂ ਦੀ ਕੋਖ 'ਚ ਨਹੀਂ ਆਉਂਦੇ, ਪਿਓ ਤੇ ਚਿਰਾਗ 'ਚ ਆਉਂਦੇ ਹੋ। ਵਾਹ 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 ਚਿਰਾਗ ਚੰਦ अच्छा तुसी यानी कि ये कहते हैं कि मैंने अपने बाप के चिराग में जन्म लिया है ਹਾਂਜੀ नहीं वो तो माँ बाप का चिराग ना जिता आलमा ने रखे होंगे ना आमला ने चिराग रखे होंगे वो चिराग रगड़ो तो या किसी चिराग लभ जाता रगड़ो तो बाहर आ जाता क्या हुक्म है मेरे आका वो ਹੈ ਸੀ ਇੱਕ ਬੇਹਦਾਤਾ, ਇਹਨੇ ਮੈਨੂੰ ਡੱਕ ਲਿਆ ਸੀ ਚਿਰਾਗ 'ਚ ਪਾੜ ਕੇ ਨਾ, ਤੇ ਬਾਹਰ ਕੱਢਣ ਵਾਲਾ ਅਮਲ ਭੁੱਲ ਗਿਆ, ਮੰਤਰ ਭੁੱਲ ਗਿਆ, ਆਪ ਮਰ ਗਿਆ, ਮਿੱਟੀ ਹੋ ਗਿਆ। ओए तो तू अंदर ही 45 ਸਾਲ ਮੈਂ ਅੰਦਰ ਰਿਹਾ ਭਾਜੀ। निकलिया किदा ਮੈਂ ਅੰਦਰ ਫੁੱਲਦਾ ਰਿਹਾ ਨਾ, ਚਿਰਾਗ ਹੁੰਦਾ ਸੀ। ਤੂੰ ਵੱਡਾ ਹੋ ਗਿਆ ਅੰਦਰ? ਹਾਂ, ਚਿਰਾਗ ਪਾਟ ਗਿਆ, ਬਲਾਸਟ ਹੋ ਗਿਆ। ਉਹ ਚੰਗਾ ਸੀ ਯਾਰ ਉਹ। ਓ ਯਾਰ ਦੱਸ ਯਾਰ, ਤੂੰ ਚਿਰਾਗ ਸਮਾਇਆ ਸੀ ਬਾੜ ਕੇ। ਯਾਰ चिराग नाप ਦਾ ਵੀ ਨਾ ਹੋਵੇ ਤਾਂ ਵੀ ਪ੍ਰੋਬਲਮ ਹੁੰਦੀ ਤੁਸੀਂ ਦਰਜੀ ਨੂੰ ਨਾ ਇਹਦਾ ਨਾਪ ਦੇ ਕੇ ਚਿਰਾਗ ਬਣਵਾਉਣਾ ਹੈ ਮੈਂ ਤੁਹਾਨੂੰ ਦੱਸਿਆ ਮੇਰੇ ਕੋਲ ਟੈਕਨੋਲੋਜੀ ਵਾਲੇ ਚਿਰਾਗ ਨੇ। ਅੱਛਾ AI ਹਾਂਜੀ, ਜਿੰਨ ਅੰਦਰ ਵੜ ਜਾਂਦਾ ਪੂਰਾ ਮਕਾਨ ਆ ਅੰਦਰੋਂ ਲਾਜਵਾਬ। ਤੇ ਉਹ ਤੁਸੀਂ ਦਿਓਗੇ ਇਹਨੂੰ ਦਵਾਂਗੇ ਲੇਕਿਨ ਬਾਅਦ ਚੋਂ, ਪਹਿਲੇ ਇਹਨੂੰ 3-4 ਜਿੰਨਾਂ ਨਾਲ ਕੰਬਾਈਨਡ ਰਹਿਣਾ ਪੈਣਾ ਇੱਕ ਕਮਰੇ 'ਚ। ਇੱਕੋ ਵਾਸ਼ਰੂਮ ਇੱਕੋ ਹੀ ਵਾਸ਼ਰੂਮ, ਇੱਕ ਜਾਣੀ ਕਦੀ ਇਹਨੇ ਰੋਟੀ ਪਕਾਣੀ, ਕਦੀ ਉਹ ਪਰਦੇਸੀਆਂ ਵਾਲਾ ਹਿਸਾਬ ਹੈ ਤਾਂ ਹੁਣ। ਯਾਰ ਇਹ ਕਿਹੜਾ ਯਾਰ ਚੇਤਾ ਜਿੰਨਾ ਤੇ ਰਹੇਗਾ। ਬਾਅਦ ਚੋਂ ਫਿਰ ਇਹਨੂੰ ਡਬਲ ਸਟੋਰੀ ਚਿਰਾਗ ਮਿਲਣਾ। ਹੈ ਜਿੰਨ ਕਿਹੜੇ ਮੁਲਕ ਦੇ ਹੁਣ? ਜਿੰਨ ਨਾਈਜੀਰੀਆ ਦੇ ਨੇ। ਨਹੀਂ ਨਾਈਜੀਰੀਆ ਤੇ ਇਹਨਾਂ ਨੇ ਮੈਂ ਨਾ ਨਾਈਜੀਰੀਆ ਨਾਲ ਰਹਿਣਾ ਯਾਰ, ਜੇ ਮੈਂ ਰਹਿਣਾ ਯੂਰਪੀਅਨ ਜਿੰਨਾਂ ਨਾਲ, ਬੜੇ ਅੱਛੇ ਜਿੰਨ ਵਾ, ਨਿਕਰਾਂ ਪਾ ਕੇ ਸ਼ਰਟਾਂ ਪਾ ਕੇ ਖੂਬਸੂਰਤ ਮੁੰਡੇ ਹੁੰਦੇ। ਭਾਜੀ ਜਿਹੜਾ ਪਹਿਲਾ ਅਮਲ ਸੀ ਨਾ, ਉਹਨੇ ਮੈਨੂੰ ਚਿਰਾਗ 'ਚ ਕਮਰਾ ਲੈ ਕੇ ਦਿੱਤਾ, ਨਾਲ ਉਹਦੇ ਪੇਂਡੂ ਜਿੰਨ ਪਾਤੇ ਮੇਰੇ। ਉਹ ਗੰਨੇ ਚੁੱਪੀ ਜਾਣਾ, ਕੋਈ ਗੰਨਾ ਚੁੱਪਣੇ ਮੇਰੀ ਆਹ ਅੱਖ 'ਚ ਵੱਜਿਆ ਇੱਧਰੋਂ ਦੀ, ਨਾਲ ਮੈਂ ਸੁੱਤਾ ਪਿਆ ਸੀ। ਤੇਰੇ ਸਾਰੇ ਕਲਾਚ ਦੀਆਂ ਆਵਾਜ਼ਾਂ ਆਉਂਦੀਆਂ। ਅਸੀਂ ਕੈਟਾਗਰੀ ਵਾਈਜ਼ ਜਿੰਨ ਰੱਖੇ ਨੇ, ਪੇਂਡੂ ਲਹਿਦਾ ਰੱਖੇ ਨੇ, ਯੂਰਪ ਦੇ ਲਹਿਦਾ ਰੱਖੇ ਨੇ, ਨਾਈਜੀਰੀਆ ਯਾਰ ਤੈਨੂੰ ਥੋੜੀ ਜਿਹੀ ਮੁਸ਼ਕਲ ਕੱਟਣੀ ਪੈਣੀ ਜਿੰਨਾ ਮੈਂ ਬਹੁਤ ਮੁਸ਼ਕਲ ਕੱਟੀ ਆ ਭਾਜੀ। ਜਦੋਂ ਮੈਂ ਪਾਕਿਸਤਾਨ 'ਚ ਆਇਆ, ਮੇਰਾ ਸਿਰਫ ਮੇਰੇ ਕਾਗਜ਼ ਬਣ ਜਾਣ ਤੇ ਮੈਂ ਥੋੜਾ ਸੈੱਟ ਹੋ ਜਾਵਾਂ, ਮੇਰੀ ਜਾਨੀ ਦੇਖਿਓ। ਉਹ ਯਾਰ ਉਹ ਤੇ ਫਿਰ ਤੈਨੂੰ ਇਹੀ ਭੇਜ ਦੇਗਾ ਨਾ ਤੂੰ ਇੱਕ ਅਦਾਰੇ ਦੇ ਨਾਲ ਲੱਗ ਜਾ ਯਾਰ ਅਦਾਰੇ ਦੀ ਹੁਣ ਕੋਈ ਮੁਕਤ ਨਹੀਂ ਇੱਥੇ ਕਰਦਾ ਆ। ਹਰ ਤੀਸਰੇ ਮਹੀਨੇ ਇਹਨੂੰ ਫਲੈਟ ਮਿਲੇਗੀ ਆਣ ਜਾਣ ਦੀ। ਓਏ ਹੱਲਾ ਤਾਜੀ ਆ ਮੁੰਡਾ ਵੀ ਜਿੰਨ ਹੁੰਦਾ ਸੀ। ਇਹ ਆਪ ਜਿੰਨ ਸੀ ਹਾਂਜੀ ਜਿੰਨ ਸੀ, ਇੰਨਾ ਕਮਜ਼ੋਰ ਹੋ ਗਿਆ, ਇੱਕ ਬੰਦੇ ਨੂੰ ਤਾਜੀ ਚੰਬੜ ਕੇ ਗੈਪ ਹੁੰਦਾ ਸੀ, ਉੱਥੇ ਡਿੱਗ ਜਾਂਦਾ ਸੀ। ਹੋਇਆ ਹੀ ਸਾਜੀ ਇਹ ਵੀ ਜਿੰਨ ਸੀ ਪਹਿਲੇ। ਇੱਕ 70-80 ਸਾਲ ਦੇ ਬਾਬੇ ਨੂੰ ਚਿਮੜਿਆ, ਉਹਦੇ ਕੋਲ ਨਿਕਲ ਕੇ ਬਾਅਦ ਚ 15 ਦਿਨ ਆਪ ਦਲੀਆ ਖਾਂਦਾ ਰਿਹਾ। ਓ ਯਾਰ ਜਿੱਡਾ ਆ ਵੀ ਐਡਾ ਮਾੜਾ ਵੇਖੋ, ਐਡਾ ਮਾੜਾ ਜਿਹਨੇ ਚਿਮੜਨ ਲੱਗਾ ਤੇ ਅੰਦਰ ਨਹੀਂ ਵੜਿਆ ਗਿਆ ਤੇ 1.5-2 ਦਿਨ ਉਹਦੀ ਕਾਲਰ ਫੜ ਕੇ ਇੰਜ ਲੰਬਦਾ ਰਿਹਾ। ਕਿਸੇ ਨੇ ਕਿਹਾ ਕਿੱਧਰ, ਕਹਿੰਦਾ ਜੀ ਮੈਂ ਹਿਸਾਬ ਲੱਗਣ ਦਿਆ, ਮੈਂ ਅੰਦਰ ਜਾਣਾ ਇਹਦੇ। ਲੈ ਮਾਰੋ ਇੱਕ ਜਿੰਨ ਨੂੰ ਚਿੰਬੜਿਆ ਤੇ ਗ੍ਰਿਫਤ ਇੰਨੀ ਢਿੱਲੀ ਸੀ, ਆਲੇ ਦੁਆਲੇ ਟੂਪ ਬੜੀ ਹੈ। ਯਾਰ ਸਾਜੀ ਏਡਾ ਮਾੜਾ ਸੀਗਾ, ਇੱਕ ਬੰਦੇ ਨੂੰ ਚਿਮੜਿਆ ਤੇ ਉਹਦੇ ਵਾਲਾਂ 'ਚ ਫਸਿਆ। ਆਹੋ ਚਾਰ ਦਿਨ ਕੋਈ ਵਿਚਾਰਾ ਇਹ ਤੇ ਜਿਹਨੇ ਨੇ ਕੀ ਚਿਮੜਨਾ ਕਿਸੇ ਨੂੰ ਤਾਜੀ ਇਹਨੂੰ ਵੀ ਆ ਭਾਈ ਨੂੰ ਵੀ ਇੱਕ ਜਿੰਨ ਚਿੰਬੜ ਗਿਆ, ਤੂੰ ਜਿੰਨ ਨੂੰ ਕਹਿੰਦਾ ਯਾਰ ਮੈਂ ਚਿੰਬੜਿਆ ਨਹੀਂ, ਸਾਹ ਲੈ ਰਿਹਾ, ਮੈਂ ਚੱਲ ਜਾਣਾ। ਮੈਂ ਸਟੇ ਆ ਮੇਰਾ ਥੋੜਾ ਜਿਹਾ ਜਿੰਨਾ ਦੱਸਦੇ ਕੀ ਮਾਮਲਾ ਤਾਂ ਆਪਸ 'ਚ। ਭਾਜੀ ਮੈਂ ਪਾਕਿਸਤਾਨ 'ਚ ਮੇਰਾ ਵੈਸੇ ਹੀ ਯਕੀਨ ਉੱਠ ਗਿਆ ਵਾ। ਓਏ ਹੋਏ ਹੋਏ ਮੈਂ ਹੋਰ ਯੂਰਪੀਅਨ ਕੰਟਰੀ ਸੈੱਟ ਹੋਣਾ ਜਿੱਥੇ ਇੰਨੀਆਂ ਨੇ ਇੱਥੇ ਕੀ ਪ੍ਰੋਬਲਮ ਆ ਤੁਹਾਨੂੰ ਭਾਜੀ ਪਿਛਲੇ ਹਫਤੇ ਇੱਕ ਬੰਦੇ ਨੂੰ ਮੈਂ ਚਿਬੜਿਆ, ਉਹਦਾ ਮੂੰਹ ਪਰਨੋਂ ਸੀਗਾ, ਇੰਜ ਕਰਕੇ ਤੁਹਾਡਾ ਭਰਾ ਚਿਬੜਿਆ ਵਾ। ਉਹਨੇ ਜਦੋਂ ਐਨ ਮੂੰਹ ਕੀਤਾ, ਕੋਈ ਸਾਈ ਸੀ ਭਾਜੀ। ਮੈਨੂੰ ਨਹੀਂ ਸੀ ਪਤਾ ਉਹਨੇ ਉਸ ਰਾਤ ਕਿਤੇ ਵਿਹੜਾ ਫੜਿਆ ਵਾ। ਤੇ ਤੂੰ ਇੱਕ ਮਿੰਟ ਹੈ ਤੇ ਨਾ ਤੂੰ ਪਹਿਲੇ ਖਲੋ ਲਿਆ ਕਰ, ਜਦੋਂ ਐਨ ਮੂੰਹ ਕਰੇ ਦੇਖ ਕੇ ਵੜ ਜਾਇਆ ਕਰ ਵਿੱਚ। ਤੂੰ ਜਦੋਂ ਵਿੱਚ ਵੜ ਜਾਣਾ ਉਦੋਂ ਮੂੰਹ ਐ ਨੂੰ ਕਰਦਾ, ਤੂੰ ਪਹਿਲੇ ਉਹਨੂੰ ਮੂੰਹ ਐ ਨੂੰ ਕਰ ਲੈਂਦੇ। ਸਿਆਸਤ ਤਾਂ ਤੇਰੀ ਦੱਸ ਤੇ ਮੈਨੂੰ ਪਤਾ ਹੀ ਨਹੀਂ ਸੀ ਉਹਨੇ ਕਿ ਉਸ ਰਾਤ ਵਿਹੜਾ ਫੜਿਆ ਵਾ, ਕਸਾਈ ਸੀ ਨਾ। ਅੱਛਾ ਹਾਂਜੀ, ਤੇ ਇੰਜ ਕਰਕੇ ਵਿਹੜਾ ਫੜਾ ਸੁੱਟ ਕੇ ਤੇ ਆਪ ਨਿਕਲ ਗਿਆ। ਓਏ ਹੋਏ ਭਾਈ ਤੁਹਾਡੇ ਤੇ ਪੈਣ ਡੀਆਂ ਵਿਹੜਾ ਇੰਜ ਮਾਰਨ ਡਿਆ, ਚੱਕ ਕੇ ਮਾਰਨ ਡਿਆ। ਆਹ ਮੇਰੀਆਂ ਵੱਖੀਆਂ ਦਰਦ ਕਰਨ ਲੱਗੀ, ਮੇਰੀ ਹੱਥ 'ਚ ਟੁੱਟ ਗਈ ਭਾਜੀ। ਮੈਨੂੰ ਘਰ ਦਾ ਮਾਲਕ ਕਹਿੰਦਾ ਪੈਰ ਫੜ,
ਮੈਂ ਭਾਈ ਉਹਦੇ ਫੜ ਲਿਆ, ਮੈਂ ਕਿਹਾ ਮੈਨੂੰ ਮਾਫ ਕਰ ਦਿਓ ਭਾਜੀ। ਬੈੜਾ ਕਰਨੇ ਨੂੰ ਔਰ ਮੇਰੇ ਭਾਈ ਬਾਲਿਆ ਭਾਈ ਖੰਬੇ ਨਾ ਹਰ ਆਉਂਦਾ ਜਿਹੜਾ ਬੰਦਾ, ਓਏ ਤੂੰ ਐ ਪੰਗਾ ਲਿਆ ਠਾ, ਤੈਨੂੰ ਕਰਨਾ ਨਹੀਂ ਆਉਂਦਾ, ਤੂੰ ਕਿਉਂ ਹੱਥ ਪਾਇਆ ਠਾ। ਤੇ ਤੂੰ ਉਹਨਾਂ ਨੂੰ ਕਹਿਣਾ ਸੀ ਮੈਂ ਸੱਚੀ ਮੁੱਚੀ ਮੈਂ ਜੇਨਾ ਚੈੱਕ ਕਰੋ ਮੈਨੂੰ, ਮੈਂ ਜੇਨਾ। ਭਾਜੀ ਮੈਂ ਕਸਮਾਂ ਖਾ ਕੇ ਮੈਂ ਜਿੰਨਵਾ ਕਹਿੰਦੇ ਏਦਾਂ ਜਾਨ ਛੁੱਟਣੀ ਕਰਨਾ ਹੀ ਪੈਣਾ ਠਾ। ਸਾਜੂ ਨੇ ਜਿੰਨ ਭਾਈ ਸੋਹਣਾ ਅੰਗੂਠੇ 'ਚ ਛੁਰੀ ਫਸਾ ਕੇ ਪੋਟੀਆਂ ਕਰ ਰਿਹਾ। ਇੱਕ ਉਹਦਾ ਬਾਬਾ ਸੀ ਪੁਰਾਣਾ ਜਿਹੜਾ ਮੇਰੇ ਇੱਥੇ ਸੋਟੀ ਮਾਰ ਕੇ ਉਹ ਖਤਮ ਜੋ ਭਾਈ ਕੱਢਦੇ ਓਏ। ਮੈਂ ਭਾਈ ਬੜਾ ਬਸਰੀਰ ਹੋਇਆ ਉੱਥੇ ਯਕੀਨ ਮੰਨੋ। ਤਾਜੀ ਇੱਕ ਬੰਦੇ ਨੂੰ ਚਿੰਬੜਨ ਗਿਆ, ਇਹਦੀ ਕਿਤੇ ਉਹ ਸ਼ਕਤੀ ਚਲੇ ਗਈ, ਤਾਜੀ ਉਹਨੂੰ ਖਿਲਾਰ ਕੇ ਏਦਾਂ ਸਕੈਨ ਕਰਨ ਦਿਆ। ਉਹਨੇ ਇੱਕ ਬੰਦੇ ਨੂੰ ਚਿੰਬੜਨ ਗਿਆ, ਉਹਦੇ ਲਾਗੇ ਜਾ ਕੇ ਸ਼ਕਤੀ ਖਤਮ ਹੋ ਗਈ ਤੇ ਟਾਹ ਦੇ ਵਿੱਚ ਵੱਜਣ। ਯਾਰ ਭਾਜੀ ਆ ਮੇਰੇ ਨਾਲ ਹੋਇਆ ਤਾਂ ਯਕੀਨ ਮੰਨੋ। ਮੈਂ ਇੱਕ ਬੰਦੇ ਨੂੰ ਇੰਜ ਕਰਕੇ ਚਿਬੜਿਆ ਪਿੱਛੋਂ, ਉਹਨੇ ਜਦੋਂ ਐਨ ਮੂੰਹ ਕੀਤਾ ਨਾ, ਉਹ ਜਿਹੜਾ ਦੁਕਾਨਾਂ ਤੇ ਬਸ ਸਟੈਚੂ ਲਾਇਆ ਹੁੰਦਾ ਉਹ ਸੀਗਾ ਪਲਾਸਟਿਕ। ਹਾਂ ਮੇਰੇ ਆ ਮੱਥਾ ਵੱਜਿਆ ਭਾਜੀ ਇੰਜ ਕਰਕੇ। ਭਾਜੀ ਪਹਿਲੇ ਮੇਰਾ ਮੱਥਾ ਪਾਟਾ, ਮੁੜ ਕੇ ਮੈਂ ਅੰਦਰ ਵੜਿਆ, ਮੈਂ 33 ਸਾਲ ਇੰਜ ਕਰਕੇ ਖਲੋਤਾ ਰਿਹਾ ਦੁਕਾਨ ਦੇ ਗਿਆ। ਦੁਕਾਨਦਾਰ ਨੇ ਕਦੀ ਅਗਲੇ ਦਿਨ ਦੂਜੇ ਦਿਨ ਮੇਰੇ ਕੱਪੜੇ ਬਦਲਨੇ, ਸ਼ਰਟ ਬਦਲਣੀ, ਫੇਰ ਮੈਨੂੰ ਇੰਜ ਖਿਲਾ ਦੇਣਾ। ਮੈਂ ਕਈ ਵਾਰੀ ਅੰਦਰੋਂ ਕਹਾਂ ਮੈਂ ਜੇਨਾ ਮੈਨੂੰ ਕੱਢੋ, ਮੈਨੂੰ ਜੇਨਾ ਮੈਨੂੰ ਕੱਢੋ, ਮੈंने ਇੰਜ ਸੁਣਨਾ, ਫੇਰ ਮੇਰੇ ਕੱਪੜੇ ਬਦਲ ਦੇਣੇ। ਤਾਜੀ ਇੱਕ ਭਲਵਾਨ ਨੂੰ ਇਹ ਚਿੰਬੜਨ ਗਿਆ, ਉਹਨੇ ਕਿਤੇ ਮਾਲਿਸ਼ ਕੀਤੀ, ਸਲਿੱਪ ਹੋ ਕੇ ਤਾਜੀ ਰੀੜ ਦੀ ਹੱਡੀ ਕਰਵਾ ਲਈ। ਅੱਛਾ ਉਹਨੇ ਮਲਿਆ ਸੀ ਨਾ ਪਿੰਡੇ ਤੇ ਤੇਲ। ਇਹ ਕੋ ਫੜਿਆ ਨਹੀਂ। ਤਾਜੀ ਏਦਾਂ ਬੈਠਾ। ਸਾਜੀ ਵੀ ਇੱਕ ਬੰਦੇ ਨੂੰ ਚਿਮੜਨ ਗਿਆ ਤੇ ਸ਼ਕਤੀ ਮੁੱਕੀ, ਕਹਿੰਦਾ ਯਾਰ ਤੂੰ ਸਮਝ ਮੈਂ ਤੇ ਚਿਮੜਿਆ ਹੈ। ਆਹੋ ਭਾਜੀ ਇਦਾਂ ਹੀ ਛੋਟੇ ਛੋਟੇ ਕੰਮਾਂ ਤੋਂ ਸ਼ੁਰੂ ਹੋਵੇ, ਮੈਂ ਵੱਡੇ ਵੱਡੇ ਕੰਮ ਵੀ ਤੁਸੀਂ ਕੋ ਆਪਣਾ ਵਾਕਿਆ ਸੁਣਾਓ ਨਾ, ਤਾਂ ਉਹਨੂੰ ਇੰਪ੍ਰੈਸ ਕਰੋ ਤੁਸੀਂ। ਅਮਰੀਕਾ 'ਚ ਇਲੈਕਸ਼ਨ ਹੋਏ, ਹਾਂ ਜੋ ਬਾਈਡਨ ਸਾਹਿਬ ਜਿੱਤੇ, ਹਾਂ। ਮੇਰੇ ਜਿਨ੍ਹਾਂ ਨੇ ਠੱਪੇ ਲਾਏ ਉੱਥੇ। ਅੱਛਾ ਤੁਸੀਂ ਇਲੈਕਸ਼ਨ 'ਚ ਜਿੰਨ ਵੀ ਭੇਜਦੇ ਹੋ? ਜੀ ਜੀ, ਹਰ ਮੁਲਕ ਦੇ ਵਿੱਚ ਕਰਾਊਡ ਭੇਜੀ ਦੀ ਆ, ਜਲਸਿਆਂ 'ਚ, ਫੁੱਟਬਾਲ ਦੇ ਮੈਚਾਂ 'ਚ। ਨਹੀਂ ਤੇ ਇੱਕ ਮਿਸਾਲ ਆ, ਪਹਿਰਾ ਹੀ ਐਸਾ ਲੱਗਾ ਹੋਵੇ ਵੀ ਜਿੰਨ ਅੰਦਰ ਨਾ ਵੜਨ ਦੇਣ, ਅਗਲੇ ਨੇ ਆਪਣਾ ਕੋਈ ਦਿਓ ਖਿਲਾ ਰਿਹਾ ਹੋਵੇ ਜਿਹੜਾ ਨਾ ਠੱਪੇ ਲਾਉਣ ਦੇਵੇ, ਫਿਰ ਕਿੱਦਾਂ ਜਿਤਾਉਣਾ ਤੁਸੀਂ? ਫਾਰਮ ਬਦਲ ਦੇਈ ਤੇ ਫਿਰ। ਅੱਛਾ ਫਾਰਮ ਬਦਲਦੇ ਤੇ ਫੌਰਨ ਬਦਲ ਦਿੰਦੇ ਹੋ? ਨਹੀਂ 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 ਨਹੀਂ, 3-4 ਦਿਨ ਲੱਗ ਜਾਂਦੇ ਨੇ, ਰਿਜ਼ਲਟ ਲੇਟ ਕਰਾ ਦੀ। ਤਾਜੀ ਇਹਨਾਂ ਨੂੰ ਜਿੰਨ ਚਿੰਬੜ ਗਿਆ ਤੇ ਤਾਜੀ ਡਾਕੂਆਂ ਨੇ ਪੰਗਾ ਲੈ ਲਿਆ, ਤਾਜੀ ਉਹਨਾਂ ਨੇ ਪੈਰ ਮਾਰਿਆ, ਜਿੰਨ ਥੱਲੇ ਬਹਿ ਗਿਆ, ਤਾਜੀ ਇਹਨਾਂ ਨੂੰ ਗੋਲੀ ਮਾਰੀ। ਅੱਛਾ ਉਹਨੇ ਇਹਨੂੰ ਦੱਸਿਆ ਨਹੀਂ ਮੈਂ ਬਹਿਣਾ ਵਾ। ਅੱਛਾ ਜਿਹਨੂੰ ਇਹ ਚੰਬੜਿਆ ਉਹਨੂੰ ਗੋਲੀ ਮਾਰੀ, ਉਹ ਆਪ ਫੌਰਨ ਥੱਲੇ ਬਹਿ ਗਿਆ, ਇਹ ਪਿੱਛੇ ਖਲੋਤਾ ਢਾ। ਅੱਛਾ ਜੀ ਤੁਸੀਂ ਹੋਰ ਕੁਝ ਕੀਤਾ? ਸਰ ਮੇਰੀ ਗੱਲ ਸੁਣੋ, ਵੱਡੀਆਂ ਵੱਡੀਆਂ ਜਿਹੜੀਆਂ ਟਰਾਂਸਪੋਰਟ ਅਥਾਰਟੀਆਂ ਨੇ, ਉਹਨਾਂ ਦੇ ਵਿੱਚ ਮੈਂ ਜਦੋਂ ਪੈਟਰੋਲ ਮੁੱਕ ਜਾਂਦਾ ਕਿਤੇ ਉੱਤੇ ਜਹਾਜ਼ਾਂ ਦਾ, ਹਾਂ ਹਾਂ ਮੇਰੇ ਮੋਕਲ ਜਾ ਕੇ ਜਹਾਜ਼ ਚੁੱਕ ਕੇ 에어ਪੋਰਟ ਤੱਕ ਕੇ ਛੱਡ ਕੇ ਆਂਦੇ, ਕਰੋੜਾਂ ਰੁਪਈਆ ਮਿਲਦਾ ਮੈਨੂੰ। ਇਹਦੀਆਂ ਸ਼ਕਤੀਆਂ ਜਦੋਂ ਬਹਾਲ ਹੋ ਜਾਣਗੀਆਂ, ਇਹ ਵੀ ਵੱਡੇ ਕੰਮ ਕਰੇਗਾ। ਭਾਜੀ ਮੈਂ ਐਡਾ ਭਾਰਾ ਕੰਮ ਨਹੀਂ ਕਰ ਸਕਦਾ, ਮੇਰੀ ਨਾ ਰੀੜ ਦੀ ਹੱਡੀ ਨੂੰ ਮਸਲਾ ਭਾਜੀ। ਯਾਰ ਤੇਰੇ ਜਿੰਨਾ ਤੂੰ ਯਾਰ ਇੰਨੀ ਜਾਨ ਹੁੰਦੀ, ਤੇਰੇ ਕਿੱਦਾਂ ਮਸਲਾ ਬਣ ਗਿਆ ਰੀੜ ਦੀ ਹੱਡੀ 'ਚ? ਆ ਪਿਛਲੇ ਹਫਤੇ ਭਾਜੀ ਇੱਕ ਬੰਦੇ ਨੇ ਇੰਜ ਕਰਕੇ ਚਿਬੜਿਆ, ਉਹਦਾ ਪਰਨਾ ਮੂੰਹ ਸੀਗਾ। ਜਦੋਂ ਨੇ ਇੰਜ ਕਰਕੇ ਮੂੰਹ ਕੀਤਾ ਭਾਜੀ, ਮਜ਼ਦੂਰ ਸੀਗਾ, ਉਹ ਕਿਤੇ ਦੁਕਾਨ ਤੋਂ ਸੀਮਨ ਲੈ ਆਇਆ ਸੀ, ਇੰਜ ਕਰਕੇ ਉਹ ਤੋਂ 4 ਪੂਰੀਆਂ ਰੱਖੀਆਂ ਨੇ, ਉਹ ਨਿਕਲ ਗਿਆ, ਮੈਂ ਫਸ ਗਿਆ ਤੇ ਉੱਥੇ। ਤੂੰ ਉਹਨੂੰ ਕਹਿਣਾ ਸੀ ਜੀ ਮੈਂ ਜਿੰਨਾ। ਉਹਨੂੰ ਮੈਂ ਕਿਹਾ ਮੈਂ ਜਿੰਨਵਾ, ਕਹਿੰਦਾ ਠੀਕ ਹੈ ਤੂੰ ਜਿੰਨਵਾ ਤੇ 4 ਹੋਰ ਰੱਖੋ। ਇਹ ਤਾਕਤਵਰ ਆ। ਹਾਂਜੀ ਭਾਜੀ ਮੇਰਾ ਇੰਨਾ ਕੱਦ ਵਿੱਚ ਚਲਾ ਗਿਆ। ਜਿੰਨ ਕਿੱਟਾ ਕਰਤਾ ਉਹਨੇ। ਤਾਜੀ ਇੱਕ ਬੰਦੇ ਨੂੰ ਚਿੰਬੜਨ ਗਏ, ਉਹਨੇ ਭਾਈ ਉਹਦਾ ਮੂੰਹ ਪਰੇ ਨੂੰ ਤੇ ਉਹਨੇ ਐ ਨੂੰ ਕੀਤਾ ਤੇ ਪਰਾਂ ਖੋਤੇ ਨੂੰ ਚਿੰਬੜ ਗਿਆ। ਡਰ ਕੇ ਨਾਰੀਆਂ ਨੂੰ ਮੁੜ ਗਿਆ। ਅੱਛਾ ਜਦੋਂ ਤੱਕ ਇਹਨੇ ਰਜਿਸਟਰਡ ਨਹੀਂ ਹੋਣਾ, ਇਹਨੇ ਧੱਕੇ ਹੀ ਖਾਣੇ ਤੂੰ ਨੇ। ਕਿਸੇ ਬੰਦੇ ਦੇ ਨਾਲ ਲੱਗਣਾ ਪੈਣਾ ਤੈਨੂੰ, ਭਾਜੀ ਹੁਣ ਕਿਤੇ ਨਾ ਕਿਸੇ ਅਦਾਰੇ ਦੇ ਨਾਲ ਮੁਨਸਲਿਕ ਹੋ। ਭਾਜੀ ਮੈਂ ਹੁਣ ਬੜੇ ਅਦਾਰੇ ਨਾਲ ਮੁਸਲਕ ਹੋਇਆ, ਮੈਨੂੰ ਅਦਾਰਾ ਕੋ ਮੁਖਲਸ ਲੱਗਾ ਹੀ ਨਹੀਂ ਇੱਥੇ। ਓ ਯਾਰ ਤੂੰ ਭਾਜੀ ਨੂੰ ਮੈਂ ਕਹਿ ਰਿਹਾ ਨਾ, ਤੂੰ ਭਾਜੀ ਦੇ ਨਾਲ ਚੱਲ ਜਾ। ਭਾਜੀ ਇਹਨਾਂ ਨੂੰ ਇੱਥੇ ਹਰ ਕਿਸਮ ਦੀ ਸਹੂਲਤ ਮਿਲੇਗੀ। ਸਹੀ ਦੱਸ, ਝੂਠਾ ਬੋਲੀ। ਉਹਨਾਂ ਕੋ ਸਾਰੇ ਹਰ ਹਾਂਜੀ ਹਰ ਕੋਈ, ਹਬਸ਼ੀ, ਪਠਾਨ, ਹਰ ਕਿਸਮ ਦੇ ਮੇਰੇ ਕੋਲ ਜਿੰਨ ਮੌਜੂਦ। ਅਰਬੀ ਹਰ ਤਰ੍ਹਾਂ ਦੇ ਜਿੰਨ ਹੈਗੇ ਨੇ ਉਹਨਾਂ ਚ। ਤੂੰ ਅਰਬਾਂ ਚ ਖੇਲੇਗਾ, ਖੇਲੇਗਾ, ਭਾਜੀ, ਬਲਕਿ ਮੈਂ- ਕੁੱਲ ਮਿਲ ਜਾਏਗਾ। ਹਾਂ ਬਲਕਿ ਤੂੰ ਪਠਾਨਾਂ ਚ ਖੇਲੇਗਾ, ਹਬਸ਼ੀਆਂ ਚ ਖੇਲੇਗਾ, ਹਬਸ਼ੀਆਂ ਚ ਖੇਲੇਗਾ। ਉਹ ਤੇਰੇ ਚ ਖੇਲਣਗੇ। ਹਾਂ ਖੇਲੀ ਹੋਈ ਰਹੇਗੀ ਉੱਥੇ। ਹਾਂਜੀ ਹਬਸ਼ੀ ਔਰ ਅਰਬੀਆਂ ਨਾਲੋਂ ਪਾਕਿਸਤਾਨੀ ਕਰੋੜ ਗੁਣਾ ਅੱਛੇ ਨੇ, ਕਰੋੜ ਗੁਣਾ ਚੰਗੇ ਨੇ, ਤੁਸੀਂ ਯਕੀਨ ਮੰਨੋ। ਓ ਯਾਰ ਹਰ ਪੂਰੇ ਗਲੋਬਲ ਲੈਵਲ ਤੇ ਤਲਕਾਤ ਬਣਨਗੇ ਤੇਰੇ। ਨਹੀਂ ਭਾਜੀ ਮੈਂ ਆਪਣਾ ਕਰ ਲੂੰ, ਥੋੜਾ ਕਰ ਲੂੰਗਾ ਯਕੀਨ। ਸਾਜੀ ਇੱਕ ਬੰਦੇ ਨੂੰ ਪਿੱਛੇ ਚਿਮੜਿਆ, ਉਹਨੇ ਤਾਂ ਪਿੱਛੋਂ ਲਾ ਕੇ ਚੰਡਾ ਮਾਰਿਆ। ਘਰ ਨਹੀਂ ਟੇਕਦਾ। ਕਿਦਾਂ ਨੇ ਤੂੰ ਘਰ ਨਹੀਂ ਟਿਕਦਾ। ਤਾਜੀ ਇਹਨੂੰ ਇੱਕ ਪਠਾਨ ਜਿੰਨ ਚੰਬੜਨ ਆਇਆ, ਉਹ ਇਹਨੂੰ ਚੰਬੜਨ ਤੋਂ ਪਹਿਲੇ ਟੋਇਆ ਕੱਢਣ ਦਿਆ ਤਾਜੀ। ਇੱਕ ਇਹਨੂੰ ਪਠਾਨ ਜੈਨ ਚਿਮੜਨ ਆਇਆ, ਉਹਨੇ ਆ ਕੇ ਕਿਹਾ ਪਛਤਵਾਤੇ, ਕਹਿੰਦਾ ਨਹੀਂ ਚੱਲ, ਕਹਿੰਦਾ ਫਿਰ ਬਾਗ ਜੋ ਕਿਸੇ ਹੋਰ ਕੋ ਚਿਮੜੇਗਾ। ਨਿਕਲੋ ਇਹਦੇ से बड़ा निकलो। ਸਿੰਗਲੋ ਤੁਸੀਂ ਕਦੀ ਕਿਸੇ ਪਠਾਨ ਭਾਈ ਕੋ ਨਹੀਂ ਚਿੰਬੜਿਆ ਆਪ ਜੀ? ਬੜਿਆ ਭਾਜੀ। ਯਕਮ ਤਰੀਕ ਨੂੰ ਮੈਂ ਇੰਜ ਕਰਕੇ ਬੜਿਆ ਇੱਕ ਬੰਦੇ ਚ, ਉਹਨੇ ਐਨ ਮੂੰਹ ਕੀਤਾ, ਪਠਾਨ ਸੀ ਭਾਜੀ। ਓਏ ਅੱਛਾ ਯਕੀਨ ਮੰਨੋ ਉਹਨੇ ਐਡਾ ਗੋਲਾ ਮੇਰੇ ਹੱਥ ਨੇ ਇੰਜ ਬਣਾ ਕੇ ਨਾ ਨਸਵਾਰਦਾ।
ਉਹ ਸਾਜਾ ਇਹ ਜਦੋਂ ਪਠਾਨ ਨੂੰ ਚਿੰਬੜਿਆ ਉਹਦਾ ਉਧਰ ਨੂੰ ਮੂੰਹ ਸੀ, ਜਦੋਂ ਇਹ ਨਿਕਲਿਆ ਇਹਦਾ ਉਧਰ ਨੂੰ ਮੂੰਹ ਸੀ। ਤੁਸੀਂ ਯਕੀਨ ਮੰਨੋ ਮੈਨੂੰ ਉਹ ਪਤਾ ਪਠਾਨ ਐਡਾ ਕਿਤੇ ਸਮਝਦਾਰ ਸੀ ਨਾ, ਇਹ ਜਦੋਂ ਉਹ ਆਣੂ ਕਰਕੇ ਇਹਨੂੰ ਘੇਰ ਲਿਖ ਲੁੱਟਾ ਸੀ, ਇਹ ਜਦੋਂ ਲੱਗੇ ਉਹਨੇ ਐ ਕਰਕੇ ਉਹ ਰਾਜ ਹੋਆ ਇਹ ਉੱਥੇ ਇਹਨੇ ਉੱਥੇ ਬਿੱਲੀ ਚੂਹੇ ਨੂੰ ਬਰੇਕ ਲਾਈ, ਉਹਨੇ ਇੱਥੇ ਫੜ ਕੇ ਸਿੱਟ ਲਿਆ। ਤਾਜੀ ਇੱਕ ਬੰਦੇ ਨੂੰ ਚੰਬੜਨ ਗਿਆ, ਉਹਦੇ ਆਲੇ ਦੁਆਲੇ ਗੇੜੇ ਹੀ ਲਾਈ ਜਾਵੇ, ਕਿਉਂ? ਗੇੜੇ ਹੀ ਲਾਈ ਜਾਵੇ। ਤਾਜੀ ਉਹਨੇ ਉਹ ਕਲੀਸ਼ਾ ਵਾਲਾ ਮੂੰਹ ਪਿੱਛੇ ਨੂੰ ਕੀਤਾ। ਉਹਦੀ ਕੁੱਟ ਸਿੱਧ ਨਹੀਂ ਲੱਭੀ। ਓਏ ਹੋਏ ਮੈਂ ਭਾਜੀ ਇੱਕ ਬੰਦੇ ਨੂੰ ਚਿਮੜਿਆ, ਤੁਸੀਂ ਯਕੀਨ ਕਰੋ ਇੰਜ ਕਰਕੇ ਮੈਂ ਗਿਆ ਪਿੱਛੋਂ, ਉਹਨੇ ਐਨਮੂ ਕੀਤਾ, ਉਹ ਬੰਦਾ ਜ਼ਰੂਰਤਮੰਦ ਸੀ, ਉਹਨੂੰ ਕਿਹਾ ਉਹਦਾ ਕਿਤੇ ਪੇਟ ਖਰਾਬ ਸੀ, ਉਹ ਇੰਨੀ ਸਪੀਡ ਨਾਲ ਵਾਸ਼ਰੂਮ ਗਿਆ, ਉਹਨੇ ਬੂਹਾ ਲਾ ਲਿਆ, ਮੈਂ ਬਾਹਰ ਆ ਗਈ। ਉਹ 10 ਰੁਪਏ ਮੈਨੂੰ ਪੈ ਗਏ ਭਾਜੀ। ਲੇਕਿਨ 10 ਰੁਪਏ ਉੱਥੇ ਦੇਈ ਦੇ ਨਾ। ਲੇਕਿਨ 10 ਰੁਪਏ ਮੈਨੂੰ ਪੈ ਗਏ। ਉਹਨੇ ਭਾਈ ਮੈਨੂੰ ਬਾਲਿਆ, ਮੇਰੇ ਕੋਲ ਇਹਦੀ ਕਰੰਸੀ ਨਹੀਂ ਸੀ ਹੈ, ਮੇਰੇ ਕੋਲ ਸਾਰੇ ਇੱਕ ਦੇ ਨਾਲ ਭਾਜੀ ਐਕਸਚੇਂਜ ਕਰਾਉਣ ਲੱਗੇ, ਟਾਈਮ ਲੱਗਾ, ਉਹਨੇ ਬਾਲਿਆ ਮੈਨੂੰ, ਕਹਿੰਦਾ ਜਾ ਕੇ ਤੱਕ ਕਰਕੇ ਜਾ ਪੈਸੇ ਦੇ। ਬਾਹਰ ਜਾਨੀ ਸਾਹਿਬ, ਪਾਕਿਸਤਾਨੀ ਆਵਾਮ ਦਾ ਯਕੀਨ ਮੈਂ ਜਿਹੜਾ ਉਹ ਗਵਾ ਚੁੱਕਿਆ, ਮੈਨੂੰ ਇਹਨਾਂ ਦਾ ਇਸ ਆਵਾਮ ਦਾ ਯਕੀਨ। ਮੇਰੇ ਹਿਸਾਬ ਨਾਲ ਨਾ ਤੁਸੀਂ ਕਿਸੇ ਸ਼ੇਖ ਨੂੰ ਚਿੰਬੜੋ ਨਾ, ਉਹ ਕਾਰੋਬਾਰ ਵੀ ਹੋਣਗੇ, ਤੁਹਾਨੂੰ ਕਾਰੋਬਾਰ ਦਾ ਤਰੀਕਾ ਵੀ ਆਏਗਾ, ਤੁਹਾਨੂੰ ਸਾਰਾ ਕੁਝ ਸਿਸਟਮ। ਉੱਥੇ 6 ਮਹੀਨੇ ਕਿਸੇ ਦੇ ਅੰਦਰ ਲਾ ਲਾ ਸ਼ੇਖ ਦੇ ਬਸ। ਸਹੀ ਗੱਲ। ਤੁਸੀਂ ਸ਼ੇਖ ਦਾ ਕਹਿਣ ਦੇ, ਮੈਂ ਇੰਜ ਕਰਕੇ ਪਿੱਛੋਂ ਇੱਕ ਬੰਦੇ ਨੂੰ ਚਿਮੜਿਆ ਵਾ, ਉਹਨੇ ਐਨਮੂ ਕੀਤਾ, ਸ਼ੇਖ ਸਾਹਿਬ ਸੀ। ਤੁਸੀਂ ਯਕੀਨ ਮੰਨੋ ਮੈਂ ਸ਼ੇਖ ਦੇ ਅੰਦਰ ਸੀ, ਉਹਨੂੰ ਪਤਾ ਲੱਗ ਗਿਆ ਕਿ ਮੇਰੇ ਅੰਦਰ ਸੀਟਿੰਗ ਹੋ ਗਈ ਕਿ ਭਾਈ ਦੀ, ਉਹ ਇੱਥੋਂ ਹੀ ਆ ਪਾ ਕੇ ਮੇਰੇ ਪੈਸੇ ਕੱਢੀ ਜਾਵੇ ਅੰਦਰੋਂ ਇੰਜ ਕਰਕੇ। ਸ਼ੇਖ ਵਾਹ, ਕਿਤੇ ਵੀ ਉਹਨੂੰ ਪਾਨ ਵਾਲੀ ਦੁਕਾਨ ਤੇ ਜਾਣਾ, 4 ਪਾਨ ਲੈਣੇ, ਉਹਨੇ ਮੇਰੇ ਮੂੰਹ ਤੇ ਕਰਾ ਦੇਣਾ ਵਿਆਹ ਦੇਗਾ। ਆਪ ਨਿਕਲ ਜਾਣਾ। ਹਾਂਜੀ ਜਿਹੜੇ ਤੈਨੂੰ ਆਪ ਨਿਕਲ ਜਾਣਾ ਸਿੱਧੂ ਭਾਜੀ। ਉਹਨੇ ਪਾਰ ਫੜਨੇ, ਆਪ ਚੱਲ ਜਾਣਾ ਜੇਨੋ ਤੇ ਬੰਨੇ। ਮੈਨੂੰ ਵੀ ਅੰਦਰੋਂ ਗੈਸਟ ਆਉਣੇ ਦੇ ਘਰ, ਮੈਨੂੰ ਅੰਦਰੋਂ ਕਹਿੰਦੇ ਬੋਤਲ ਫੜ ਲਿਆ, ਕਰ ਲਾਂਗੇ। ਕਰ ਲਾਂਗੇ ਕੋਈ ਨਹੀਂ, ਮੈਂ ਦੇ ਦਾਂਗਾ। ਮੇਰਾ 34 ਪੈਸੇ ਉਹਦੇ ਨਾਲ ਹੋ ਗਈ ਯਾਰ, ਮੈਂ ਹੁਣ ਕੋਸ਼ਿਸ਼ ਕਰਾਂ ਵੀ ਜਿਹੜਾ ਮੇਰੇ ਕੋਲ 1500 1600 ਬਚਿਆ ਨਾ ਲੱਗ ਜਾਵੇ, ਮੈਂ ਨਿਕਲਾਂ ਉਹਦੇ ਵਿੱਚੋਂ। ਇੱਕ ਦਿਨ ਸਵੇਰੇ ਉੱਠਿਆ, ਸ਼ੇਖ ਬਾਗ ਤੇ ਨਿਕਲਿਆ ਤੇ ਨਾਸ਼ਤੇ ਵਾਲਾ ਆ ਗਿਆ। ਨਾਸ਼ਤੇ ਵਾਲਾ ਨੂੰ ਵੇਖ ਕੇ ਕਹਿੰਦਾ ਸ਼ੇਖ ਸਾਹਿਬ ਪੈਸੇ, ਉਹ ਕਹਿੰਦਾ ਮੈਂ ਤਾਂ ਲਿਆ ਹੀ ਕੁਛ ਨਹੀਂ। ਕਹਿੰਦਾ ਨਹੀਂ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਅੰਦਰ ਦੇ ਨੂੰ ਕਹਿ ਰਿਹਾ। ਅੰਦਰੋਂ ਕਰ ਸਹੀ ਹੋਇਆ। ਓਏ ਉਹ ਨਾਸ਼ਤੇ ਵਾਲਾ ਵੀ ਡਾਇਰੈਕਟ ਉਹਨੂੰ ਨਹੀਂ ਕਹਿ ਰਿਹਾ, ਕਹਿੰਦਾ ਮੈਂ ਅੰਦਰਲੇ ਨੂੰ ਕਹਿ ਕਿ ਪੈਸੇ ਦੇ ਮੇਰੇ। ਕੇਬਲ ਵਾਲਾ ਆਇਆ ਵਾ, ਉਹਨੇ ਆ ਕੇ ਦਰਵਾਜ਼ਾ ਖੜਕਾਇਆ, ਸ਼ੇਖ ਬਾਹਰ ਗਿਆ। ਸ਼ੇਖ ਨੂੰ ਕਹਿੰਦਾ ਉਹਨੂੰ ਭੇਜ, ਅੰਦਰਲੇ ਨੂੰ ਭੇਜ। ਨਹੀਂ ਤਾਂ ਤੂੰ ਉਹਦੇ ਕੋਲ ਜਾਨ ਨਿਕਲ ਜਾਣਾ ਸੀ। ਭਾਜੀ ਮੈਂ ਬੜੀ ਕੋਸ਼ਿਸ਼ ਕੀਤੀ ਜਾਨ ਛਡਾਉਣ ਦੀ, ਮੈਂ ਰਾਤ ਨੂੰ ਉੱਠ ਕੇ ਦੌੜਨ ਲੱਗਾ, ਮੈਨੂੰ ਬਾਅਦ ਚ ਪਤਾ ਲੱਗਾ ਉਹਨੇ ਮੇਰੀ ਲੱਤ ਬੰਨੀ ਹੋਈ ਹੈ। ਸ਼ੇਖ ਨੇ ਨਹੀਂ ਛੱਡਣਾ ਇਹਨੂੰ। ਮੈਂ ਕਿਹਾ ਸ਼ੇਖ ਵਾਸ਼ਰੂਮ ਜਾਂਦਾ ਵਾ, ਮੈਂ ਫੇਰ ਨਿਕਲਦਾ। ਸ਼ੇਖ ਵਾਸ਼ਰੂਮ ਗਿਆ ਵਾ, ਮੈਂ ਬਾਅਦ ਚ ਪਤਾ ਲੱਗਾ ਮੇਰੇ ਗੋਟ ਫੜਿਆ। ਅੱਛਾ ਤੇਰੀ ਬਾਹ ਫੜ ਕੇ ਬੈਠਦਾ ਸੀ। ਬਾਹ ਫੜ ਕੇ ਬਹਿੰਦਾ ਸੀ। ਓਏ ਹੋਏ, ਤੁਸੀਂ ਯਕੀਨ ਮੰਨੋ ਬੜਾ ਔਖਾ ਵਾਸ਼ਰੂਮ ਬਹਿੰਦਾ, ਯਕੀਨ ਮੰਨੋ। ਵਾਸ਼ਰੂਮ 'ਚ ਵੀ ਕੰਜੂਸੀ ਭਾਜੀ। ਅੱਛਾ ਫਿਰ ਉਹਦੇ ਵਿੱਚੋਂ ਨਿਕਲਿਆ ਕਿਤੇ ਸ਼ੇਖ ਕੋ ਜਾਣ ਕੇ ਤਾਂ ਚੜਾਈ। ਮੈਨੂੰ ਪਤਾ ਲੱਗ ਗਿਆ ਸੀ ਭਾਜੀ ਕਿ ਇਹ ਲਾਲਚੀ ਆ। ਹਾਂ ਮੈਂ ਉਹਨੂੰ ਕਿਹਾ ਯਾਰ ਫਲਾਣ ਜਗ੍ਹਾ ਨਾ ਜਿਹੜਾ ਕੋਰਾ ਕੱਪੜਾ ਬੜਾ ਸਸਤਾ ਮਿਲਦਾ, ਮੈਂ ਲੈ ਕੇ ਆਵਾਂ। ਉਹਨੇ ਮੈਨੂੰ ਕਿਹਾ ਹਾਂ ਫਟਾਫਟ ਲੈ ਕੇ ਆ। ਮੈਂ ਨਿਕਲ ਗਿਆ ਭਾਜੀ। ਆਹੋ ਵੀ ਜਾਨ ਤੇ ਛਡਾਉਣੀ ਸੀ। ਸਹੀ ਸ਼ੇਖ ਬਣ ਕੇ ਟੱਕਰੇ ਜੀ। ਯਕੀਨ ਮੰਨੋ ਮੈਂ ਸ਼ੇਖ ਦੇ ਵਿੱਚ ਰਹਿ ਕੇ ਆਪਣੇ ਅੱਬੂ ਕੋ ਪੈਸੇ ਮੰਗਵਾਉਂਦਾ ਸੀ, ਸ਼ੇਖ ਨੂੰ ਜ਼ਰੂਰਤ ਆ। ਆਹੋ ਉਧਰ ਨੂੰ ਪੈਸੇ ਮੰਗਾ ਰਹੇ। ਕਰੋ ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਤੇ ਅਗਰ ਤੇ ਦੁਬਾਰਾ ਫੇਰ ਕਿਤੇ ਹੁਣ ਬੜੀ ਜਲਦੀ ਨਹੀਂ, 10-15-20 ਦਿਨ ਬਾਅਦ ਜਿੰਨ ਯਾਰ ਜਿਹਨੂੰ ਤੂੰ ਸਾਡੇ ਪ੍ਰੋਗਰਾਮ ਚ ਆ ਜਾ ਕਰ ਯਾਰ। ਭਾਜੀ ਤੁਸੀਂ ਇੱਥੋਂ ਹੀ ਤਿਆਰ ਕਰਨਾ, ਕਰ ਲਿਆ ਕਰੋ। ਚਲੋ ਮਰਜ਼ੀ ਕਰ ਲਓ ਤੁਸੀਂ। ਦੋ ਦੱਸਣਾ 5 ਨਹੀਂ ਤਾਜੀ ਬੰਦਾ ਤੂੰ ਫਿਰਦਾ, ਤਾਜੀ ਉਹਨੂੰ ਚਿੰਬੜਿਆ, ਨਗਰਾ ਲੱਗੀ ਜਾਂਦੀ ਹੈ ਤਾਜੀ। ਨਹੀਂ ਉਹ 2-5 ਸਾਲਾਂ ਤੇ ਚਿੰਬੜਿਆ, ਉਹ ਇਹ ਉਹਨੂੰ ਚਿੰਬੜਿਆ, ਉਹ ਸਾਈਡ ਤੇ ਹੋ ਗਿਆ ਤੇ ਉੱਤੋਂ ਆਇਆ ਥੱਲੇ 5 ਸਾਲ ਤੇ। ਇਹਨੂੰ ਦੀ ਜਾਂਚ ਨਹੀਂ ਸੀ। ਭਾਜੀ ਮੈਂ ਪਿਛਲੇ ਹਫਤੇ ਇੱਕ ਬੰਦੇ ਨੂੰ ਚਿਮੜਿਆ, ਉਹਦਾ ਮੂੰਹ ਪਰਲੇ ਮੈਂ ਇੰਜ ਕਰਕੇ ਚਿਮੜਿਆ। ਜਦੋਂ ਉਹਨੇ ਐਡਮੋ ਕੀਤਾ, ਲੱਕੀ ਰਾਣੀ ਸਰੀਆ ਵੇਂਗਾ ਕਰਨ ਵਾਲਾ ਬੰਦਾ ਸੀ, ਉਹਨੇ ਇੱਥੇ ਸਰੀਆ ਰੱਖਿਆ, ਆਪ ਨਿਕਲ ਗਿਆ। ਮੇਰੇ ਭਾਜੀ ਆਰ ਪਾਰ ਹੋ ਗਏ। ਸਰਕਸ ਵਾਲੇ ਮਹੀਨਾ ਸਿਵਲ ਚ ਰਿਹਾ, ਯਕੀਨ ਮੰਨੋ। ਅੱਜ ਪੱਟੀ ਬਣ ਕੇ ਆਇਆ ਭਾਜੀ, ਉਹ ਸਰਕਸ ਵਾਲੇ ਨੂੰ ਚਿੰਬੜ ਗਿਆ ਜਿਹਦੇ ਤੇ ਅਖਬਾਰ ਪਾ ਕੇ ਛੁਰੀਆਂ ਨਹੀਂ ਮਾਰਦੇ। ਉਹ ਸਾਈਡ ਤੇ ਸੀਗਾ, ਜਿੰਨ ਨੂੰ ਵੱਜੀ ਜਾਣ। ਹੋਰ ਕੋਈ ਕਿਸੇ ਨੂੰ ਕੋਈ ਚਿੰਬੜੇ ਕੋ ਤੇ। ਹਾਂ ਭਾਜੀ, ਵੱਡੇ ਵੱਡੇ ਮਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਉਹ ਬਾਕਸਰ ਜਿਹਾ ਲੰਘਦਾ ਹੁੰਦਾ, ਦੂਰੋਂ ਲਿਆ ਕੇ ਇੰਜ ਕਰਕੇ ਘਸੁੰਡ ਮਾਰਦੇ ਆ। ਹਾਂ ਮੈਨੂੰ ਪਤਾ ਨਹੀਂ ਸੀ, ਮੈਂ ਸਾਹ ਲੈਣੀ, ਮੈਂ ਥੱਕਿਆ ਸੀ, ਮੈਂ ਉਹਨੂੰ ਚਿਮੜ ਗਿਆ ਭਾਜੀ। ਉਹ ਸੈਂਡ ਬੈਗ ਨੂੰ। ਹਾਂਜੀ, ਤੇ ਪਿੱਛੇ ਲੈ ਲਾਂਗੇ ਸੀ ਘਸੁੰਡ ਮਾਰਨ ਵਾਲੇ ਨੂੰ। ਤੁਸੀਂ ਯਕੀਨ ਮੰਨੋ, ਤੁਹਾਡੇ ਭਰਾ ਜੇਨ ਦਾ ਸਾਈਡ ਪੋਜੀ ਰਹਿ ਗਿਆ। ਸਿੱਕੇ ਪਾ ਕੇ ਮਾਰਦੇ ਕਿ ਕਿੱਥੇ ਤੱਕ ਜਾਣ। ਹਾਂ ਮੈਨੂੰ ਹਜ਼ਾਰ ਤੱਕ ਉਹਨੇ ਘਸੁੰਡ ਮਾਰਿਆ ਭਾਜੀ। ਉਹ ਨੰਬਰ ਵੀ ਆਉਂਦੇ ਨਾ, ਜਦੋਂ ਘਸੁੰਡ ਮਾਰੇ ਕਹਿੰਦੇ ਲਓ ਜੀ 1000 ਹੋ ਗਏ ਟਾ। ਇਹ ਉਹ ਪਲਾਜ਼ੇ ਚੋਂ ਬਾਹਰ ਨਿਕਲੇ, ਮਰੇਸ਼ ਪੂਰੀ ਤਰ੍ਹਾਂ ਧੋਣ ਹੋਈ ਇਹਦੀ। ਅੱਛਾ ਜੀ, ਲਓ ਜੀ ਨਾਜ਼ਰੀਨ, ਗੱਲ ਇਹ ਹੈ ਕਿ 2 ਗੱਲਾਂ ਸੀ ਜਿਹੜੀਆਂ ਕਿ ਮੈਂ ਤੁਹਾਨੂੰ ਦੱਸ ਰਹੀਆਂ ਸੀ। ਇੱਕ ਤੇ ਅਸੀਂ ਬਾਰ-ਬਾਰ ਇਹੀ ਜ਼ਿਕਰ ਕਰਦਾ, ਬਹੁਤਾ ਜਿੰਨ ਨਹੀਂ ਸਾਡਾ,
ਕਿ ਨਸੀਮ ਸਾਦਕ ਬੜੇ ਲੋਕਾਂ ਨੇ ਪੁੱਛਿਆ ਯਾਰ ਨਸੀਮ ਸਾਦਕ ਦੱਸੋ ਸੀ ਕੌਣ ਸੀ। ਨਸੀਮ ਸਾਦਕ ਸਾਹਿਬ ਜਿਸ ਤਰ੍ਹਾਂ FDA ਕੀ ਹੁੰਦਾ ਵਾ? ਕਮਿਸ਼ਨਰ ਨਹੀਂ ਜਿਹਦੇ ਆ ਬਲਦੀਆਤੀ ਹੁੰਦਾ, ਹਾਂਜੀ ਜ਼ਿਲ੍ਹੀ ਜਿਹਦਾ LDA ਲਾਹੌਰ ਹੁੰਦੇ ਨਾ, ਤੇ ਫੈਸਲਾਬਾਦ FDA ਟਾਈਪ ਜਾਂ FDA ਜਿਹੜੇ ਡੀਸੀਓ ਸੀਗੇ ਮੇਰੇ ਖਿਆਲ। DCO ਤਮੀਰਾਤ ਸੜਕਾਂ ਖੁੱਲੀਆਂ ਕਰਾਉਣੀਆਂ ਇਹਨਾਂ ਦੇ, ਉਹ ਇਹ ਸੀ। ਉਹ ਜਦੋਂ ਆਏ ਸੀ ਨਸੀਮ ਸਾਦਕ ਸਾਹਿਬ ਤੇ ਉਹਨਾਂ ਨੇ ਆ ਕੇ ਫੈਸਲਾਬਾਦ ਦੀਆਂ ਰੋਡ ਸੜਕਾਂ ਮਤਲਬ ਇੱਕ ਰਿਐਸ਼ ਕੱਢ ਦਿੱਤਾ। ਫੈਸਲ ਰਾਮੇ ਸਾਹਿਬ ਦਾ ਘਰ ਵੀ ਅੱਧਾ ਉਹਨਾਂ ਨੇ ਢਾਇਆ ਸੀ। ਠੀਕ ਹੈ, ਸ਼ੇਪ ਦੇ ਗਏ ਸੀ ਉਹ ਨਸੀਮ ਸਾਦਕ ਸਾਹਿਬ ਸੀ। ਇੱਕ ਹੋਰ ਅੱਜ ਤੱਕ ਲੋਕ ਯਾਦ ਕਰਦੇ ਨੇ ਉਹਨਾਂ ਨੂੰ। ਸਹੀ ਗੱਲ। ਤੇ ਉਹ ਉਹਨਾਂ ਦੀ ਗੱਲ ਕਰਦਾ ਵੀ ਤੈਨੂੰ ਨਸੀਮ ਸਾਦਕ ਸਾਹਿਬ ਆ ਗਏ ਇੰਜ ਕਰਕੇ। ਇੱਕ ਉਹ ਹੋਰ ਕੋਈ ਗੱਲ ਸੀ, ਹਾਂ ਉਹ ਜਿਹੜਾ ਮੈਂ ਦੱਸਿਆ ਸੀ ਡਾਕਟਰ ਸਾਹਿਬ ਪਿੰਡੀ ਵਾਲੇ, ਬਹੁਤ ਲੋਕਾਂ ਨੇ ਮੇਲਸ ਕੀਤੀ ਹੈ ਕਿ ਸਾਨੂੰ ਐਂਜ਼ਾਈਟੀ ਡਿਪਰੈਸ਼ਨ ਦੀ ਵਜ੍ਹਾ ਤੋਂ ਉਹਨਾਂ ਦਾ ਨੰਬਰ ਦਿਓ। ਉਹਨਾਂ ਨਾਲ ਮੈਂ ਗੱਲ ਕੀਤੀ, ਉਹਨਾਂ ਨੇ ਕਿਹਾ ਯਾਰ ਮੇਰਾ ਨੰਬਰ ਨਾ ਦਿਓ ਤੁਸੀਂ, ਮੈਂ ਨਹੀਂ ਅਫੋਰਡ ਕਰ ਸਕਦਾ। ਫਿਰ ਮੈਂ ਉਹਨਾਂ ਨੂੰ ਕਿਹਾ ਸਰ ਕੋਈ ਤਰਤੀਬ ਬਣਾਓ, ਕੋਈ ਮੈਂ ਇਹਨਾਂ ਦਾ ਇਲਾਜ ਕਰਨਾ ਲਾਜ਼ਮੀ, ਇਹਨਾਂ ਨੂੰ ਸਪੋਰਟ ਕਰਨਾ ਦੱਸੋ। ਉਹ ਫਿਰ ਉਹਨਾਂ ਦੇ ਨਾਲ ਇੱਕ ਮੇਰਾ ਸੈਟਅਪ ਬਣਿਆ। ਉਹਨਾਂ ਨੇ ਕਿਹਾ ਜੀ ਇੱਕ ਈਮੇਲ ਤੁਸੀਂ ਮੇਰੀ ਬਣਾ ਦਿਓ, ਪਲੱਸ ਮੈਂ ਇੱਕ ਚਾਰਟ ਬਣਾ ਦਿਆਂਗਾ ਪੂਰਾ, ਉਹਦੇ ਉੱਪਰ 10 20 30 ਸਵਾਲ ਲਿਖੇ ਹੋਣਗੇ ਕਿ ਮੈਂ ਹਰ ਬੰਦੇ ਦੇ ਨਾਲ ਨਹੀਂ ਕਰ ਸਕਦਾ, ਫੋਨ ਤੇ ਨਹੀਂ ਕਰ ਸਕਦਾ, ਪੁੱਛ ਨਹੀਂ ਸਕਦਾ, ਕਿਸੇ ਨੂੰ ਨਹੀਂ ਕਹਿ ਸਕਦਾ, ਮੈਨੂੰ ਸਮਝ ਨਾ ਲੱਗੇ। ਮੈਂ ਇੱਕ ਪੂਰਾ ਇਹਨਾਂ ਨੂੰ ਉਹ ਦੇ ਦਿਆਂਗਾ ਸਿਸਟਮ, ਉਹਨੂੰ ਉੱਤੇ ਉਹ ਆਪਣਾ ਨਾਮ ਲਿਖਣ, ਨਾਮ ਲਿਖ ਕੇ ਥੱਲੇ ਜਿੰਨਾ ਕੁਝ ਲਿਖਿਆ ਉਹਦੇ ਅੱਗੇ ਆਨਸਰ ਲਿਖੀ ਜਾਣਾ। ਤੁਹਾਨੂੰ ਇਹ ਹੁੰਦਾ, ਇਹ ਨਹੀਂ ਹੁੰਦਾ, ਇਹ ਹੁੰਦਾ, ਇਹ ਨਹੀਂ ਹੁੰਦਾ, ਇਦਾਂ ਦਿਲ ਕਰਦਾ। ਉਹਦੇ 'ਚ 2 ਆਪਸ਼ਨ ਹੋਣਗੇ, ਇੱਕ ਯੈਸ ਨੋ ਹੋਏਗਾ, ਲਾਈਕ ਉਹ ਤੁਹਾਨੂੰ ਕਹਿਣ ਜੀ ਕਿ ਤੁਹਾਡਾ ਹਾਰਟ ਬੀਟ ਤੇਜ਼ ਹੁੰਦੀ ਆ। ਅਗਰ ਤੁਹਾਡੀ ਬਿਲਕੁਲ ਨਹੀਂ ਤੇਜ਼ ਹੁੰਦੀ ਤੇ ਤੁਸੀਂ ਲਿਖ ਦੇਣਾ ਨੋ। ਅਗਰ ਤੇਜ਼ ਹੁੰਦੀ ਆ, ਹੋਈ ਰਹਿੰਦੀ ਹੈ, ਤਾਂ ਤੁਸੀਂ ਲਿਖ ਦੇਣਾ ਯੈਸ। ਅਗਰ ਇਹਦੇ ਦਰਮਿਆਨ 'ਚ ਕੋਈ ਤੁਹਾਨੂੰ ਲੱਗ ਰਿਹਾ ਕਿ ਯਾਰ ਬਹੁਤ ਘੱਟ ਹੁੰਦੀ ਹੈ ਨਹੀਂ, ਤੇ ਉਹਦੇ ਥੱਲੇ ਇੱਕ ਖਾਨਾ ਬਣਿਆ ਹੈਗਾ, ਉੱਥੇ ਤੁਸੀਂ ਤਫਸੀਲ ਲਿਖ ਦੇਣਾ ਜੀ ਕਿ ਹੋਤੀ ਹੈ ਨਹੀਂ ਹੋਤੀ, ਇਸ ਤਰ੍ਹਾਂ ਹੁੰਦਾ ਹੈ। ਉਹ ਇਸ ਤਰ੍ਹਾਂ ਦਾ ਇੱਕ ਪੂਰਾ ਪੇਜ ਉਹਨਾਂ ਨੇ ਮੇਰੀ ਇੱਕ ਡਿਊਟੀ ਲਾਤੀ। ਉਹਨਾਂ ਨੇ ਕਿਹਾ ਸਰ ਫਿਰ ਤੁਸੀਂ ਇਹ ਨੇਕ ਕੰਮ ਤੁਸੀਂ ਸ਼ੁਰੂ ਕਰੋ। ਤੇ ਵੈਸੇ ਉਹਨਾਂ ਨੇ ਮੈਂ ਪੁੱਛਿਆ, ਮੈਂ ਕਿਹਾ ਜੀ ਇਸ ਤਰ੍ਹਾਂ, ਉਹਨਾਂ ਨੇ ਕਿਹਾ ਯਾਰ ਮੈਂ ਪੂਰੀ ਕੋਸ਼ਿਸ਼ ਕਰਾਂਗਾ, ਮੈਂ ਬਹੁਤ ਸਾਰੇ ਇਲਾਜ ਕੀਤੇ ਨੇ, ਅੱਲਾ ਨੇ ਸ਼ਿਫਾ ਦਿੱਤੀ ਹੈ ਮੇਰੇ ਹੱਥੋਂ ਇਸ ਚੀਜ਼ ਦੀ, ਤੇ ਇਨਸ਼ਾਅੱਲਾ ਤਾਲਾ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਜਿਹਦੇ ਮੁਕੱਦਰਾਂ 'ਚ ਜਿਹਨੂੰ ਅੱਲਾ ਨੇ ਸ਼ਿਫਾ ਦੇਣੀ ਹੋਈ, ਮੈਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ। ਠੀਕ ਹੈ ਨਾ। ਤੇ ਉਹ ਇੱਕ ਮੈਂ ਇਨਸ਼ਾਅੱਲਾ 3-4 ਦਿਨ ਦੇ ਵਿੱਚ ਹੀ ਨਾ ਮੈਂ ਪੂਰਾ ਇੱਕ ਸਰਕਲ Gmail ਬਣਾ ਕੇ ਫਿਰ ਮੈਂ ਉਹ ਸ਼ੋਅ 'ਚ ਦੇ ਦਾਂਗਾ। ਤੁਸੀਂ ਫਾਰਮ ਉੱਥੋਂ ਡਾਊਨਲੋਡ ਕਰਨਾ, ਡਾਊਨਲੋਡ ਕਰਕੇ ਆਪਣਾ ਨਾਮ ਪਤਾ ਇਹ ਉਹ। ਫਿਰ ਦਵਾਈ ਦਾ ਉਹਨਾਂ ਨੂੰ ਪੁੱਛਿਆ ਯਾਰ ਮੈਂ ਕਿਸ ਤਰ੍ਹਾਂ ਦੂਸਰੇ ਮੁਲਕਾਂ ਦੇ ਵਿੱਚ ਅਗਰ ਕੋਈ ਬੰਦਾ ਬੈਠਾ, ਹੁਣ ਬਹੁਤ ਸਾਰੇ ਦੂਸਰੇ ਮੁਲਕਾਂ 'ਚੋਂ ਮੇਲਸ ਆਈਆਂ, ਉਹਨਾਂ ਨੇ ਕਿਹਾ ਜੀ ਮੈਂ ਕਿਹਾ ਉਹ ਮੈਂ ਕਰ ਲਿਆ ਕਰਾਂਗਾ, ਉਹ ਭੇਜ ਦਿਆ ਕਰਾਂਗਾ, ਜਾਂ ਉਹ ਮਸਲਾ ਲੈਦਾ ਕਿ ਦਵਾਈ ਉਹਨਾਂ ਨੇ ਕਿੱਦਾਂ ਉੱਥੇ ਤੱਕ ਪਹੁੰਚਣੀ ਹੈ, ਤੁਸੀਂ ਦਵਾਈ ਭੇਜ ਦਿਆ ਕਰੋ ਬਸ। ਤੇ ਉਹ ਮੇਰੇ ਵੀਰੋ, ਕਿਉਂਕਿ ਮੈਂ ਇਸ ਕੰਡੀਸ਼ਨ 'ਚ ਲੰਘਿਆ ਵਾਂ, ਮੈਨੂੰ ਅਹਿਸਾਸ ਹੁੰਦਾ ਜਦੋਂ ਕੋਈ ਬੰਦਾ ਮੈਨੂੰ ਲਿਖਦਾ ਨਾ ਬੜਾ दर्दनाक वाक़या कि जी मैं ज़िंदगी में ये है, मैं चीखता हूँ, मैं फलां करता हूँ, मैं मेरा दिल ये नहीं करता, मेरा दिल ये नहीं करता। वो मैनू अपना याद आंदा तो मैनू अपनाईयत फील होंदी, तो मैं कहना यार ये ठीक होने चाहिए ने। तो इंशाअल्लाह ताला 3-4 दिन दे विच इंशाअल्लाह ताला ना मैं ਉਹਦਾ ਕੋਈ ਨਾ ਕੋਈ ਸੈਟਅਪ ਕਰਦਾ। ਫਿਰ ਉਹ ਤੁਸੀਂ ਬਿਲਕੁਲ ਜ਼ਰੂਰਤ ਨਹੀਂ, ਤੁਹਾਨੂੰ ਕਿਤੇ ਲੋੜ ਪਈ ਤੇ ਤੁਸੀਂ ਕਾਲ ਕਰ ਲਓ, ਕੋਈ ਐਸਾ ਵਜ੍ਹਾ ਬਣ ਗਈ। ਅਦਰਵਾਈਜ਼ ਉਹਨਾਂ ਨੂੰ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਵਿੱਚ ਲਿਖ ਦੇਣੀ, ਔਰ ਜਿਹੜੀ ਗੱਲ ਤੁਹਾਡੇ ਨਾਲ ਲਿੰਕ ਨਾ ਹੋਵੇ ਤੁਸੀਂ ਉਹਨੂੰ ਛੱਡ ਦਿਓ ਕਿ ਵੀ ਉਹ ਆਪਸ਼ਨਲ ਟੈਪ ਕਿ ਵੀ ਨਹੀਂ ਮੈਂ ਲਿਖਣਾ, ਜਾਂ ਨੋ ਕਰ ਦਿਓ। ਤੇ ਜਿਹੜੀ ਸਿੰਪਟਮਸ ਤੁਹਾਨੂੰ ਹੈ ਨੇ ਉਹ ਤੁਸੀਂ ਉਹਦੇ ਤੇ ਲਿਖੀ ਜਾਣੇ ਆ, ਉਹਨਾਂ ਨੂੰ 100% ਸਮਝ ਆ ਜਾਏਗੀ ਕਿ ਵੀ ਇਹ ਪੇਸ਼ੈਂਟ ਨੂੰ ਇਹ ਗੱਲ ਹਾਂ। ਤੇ ਆਪਣਾ ਬਹੁਤ ਖਿਆਲ ਰੱਖੋ ਇਨਸ਼ਾਅੱਲਾ ਤਾਲਾ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ। ਜਿਨ੍ਹਾਂ ਨੇ ਮੈਨੂੰ ਮੇਲਸ ਕੀਤੀਆਂ ਨੇ, ਇਨਸ਼ਾਅੱਲਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਇਹਦਾ ਕੋਈ ਨਾ ਕੋਈ ਐਸਾ ਸਿਲਸਿਲਾ ਕਰਾਂ ਤੇ ਫਿਰ ਤੁਹਾਡਾ ਫੀਡਬੈਕ ਆਵੇ ਔਰ ਲੋਕ ਇਸ ਬਿਮਾਰੀ ਤੋਂ ਜਾਨ ਛਡਾਉਣ। ਬਸ ਜਿੰਨਾ ਮੁੰਡਾ ਨਾ ਲੈ ਜਵੀਂ। ਆਪਣਾ ਖਿਆਲ ਰੱਖੋ, ਇਹਦਾ ਫੀਡਬੈਕ ਦੇਣਾ। ਔਰ ਫੈਸਲ ਫਰੀਦ ਤੁਸੀਂ ਦੇਖ ਰਹੇ ਹੋ, ਤੁਹਾਡੇ ਜ਼ੇਨ 'ਚ ਹੋਏਗਾ ਫੈਸਲ ਸਾਹਿਬ ਕਿਤੇ ਕੰਮ ਸੀ, ਉਹਨਾਂ ਨੂੰ ਉੱਥੇ ਗਏ ਨੇ। ਫਰੀਦ ਸਾਹਿਬ ਲਾਹੌਰ ਗਏ ਸੀ, ਉਹ ਵੀ ਆਪਣੇ ਕੰਮ ਦੇ ਸਿਲਸਿਲੇ ਗਏ ਸੀ। ਤੇ ਫਿਰ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ। ਆਪਣਾ ਬਹੁਤ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਅਗਲੇ ਪ੍ਰੋਗਰਾਮ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ, ਰੱਬ ਰਾਖਾ, ਅੱਲਾ ਹਾਫਿਜ਼।